ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਅੱਜ ਦੇ ਇੰਡੋਜ਼ ਪ੍ਰਾਈਮ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅੱਜ ਨਿਊਜ਼ ਦੇ ਉੱਤੇ ਤਬਸਰਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਹਰਜੀਤ ਲਸਾੜਾ ਜੀ। ਉਹ ਅੱਜ ਦੀਆਂ ਖਬਰਾਂ 'ਤੇ ਆਪਣੀ ਟਿੱਪਣੀ ਦੇਣਗੇ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿੱਥੇ ਦੇਸ਼ ਵਿਦੇਸ਼ ਦੀਆਂ ਖਬਰਾਂ, ਭਾਰਤ ਦੇਸ਼ ਦੀਆਂ ਅਤੇ ਬਾਹਰਲੇ ਸਾਰੇ ਮੁਲਕਾਂ ਦੀਆਂ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ, ਕਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਜੋ ਕਿ ਜਿੱਤੇ ਹੋਏ ਨੁਮਾਇੰਦੇ ਨੇ ਲੋਕਾਂ ਦੇ, ਉਹਨਾਂ ਦੀ ਫਿਰ ਤੋਂ ਖਾਰਿਜ ਕੀਤੀ ਗਈ ਅਪੀਲ, ਅਤੇ ਨਾਲ ਦੇ ਨਾਲ ਜਾਣਾਂਗੇ ਕਿ ਕੌਣ ਕੌਣ ਜੇਲ੍ਹ ਤੋਂ ਬਾਹਰ ਆਇਆ ਅਤੇ ਉਹਨਾਂ 'ਤੇ ਕੀ ਕੀ ਤੰਜ ਕੱਸੇ ਜਾ ਰਹੇ ਨੇ। ਉਸ ਤੋਂ ਪਹਿਲਾਂ ਮੈਨੂੰ ਇੱਕ ਸਤਰਾਂ ਯਾਦ ਆ ਰਹੀਆਂ ਨੇ ਸਤਿੰਦਰ ਸਰਤਾਜ ਦੀਆਂ। ਕਰੀਬ ਡੇਢ ਕੁ ਦਹਾਕਾ ਪਹਿਲਾਂ ਉਹਨਾਂ ਦਾ ਗੀਤ ਆਇਆ ਸੀ, ਬਹੁਤ ਹੀ ਮਕਬੂਲ ਹੋਇਆ ਸੀ ਅਤੇ ਉਹਨਾਂ ਨੇ ਵਿੱਚ ਆਖਿਆ ਸੀਗਾ, 4 ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਅਤੇ ਅਸੀਂ ਜਿਹੜੀ ਖਬਰ ਤੋਂ ਅੱਜ ਸ਼ੁਰੂਆਤ ਕਰਨੀ ਆ ਅਤੇ ਹਰਜੀਤ ਸਿੰਘ ਲਸਾੜਾ ਜੀ ਤੋਂ ਵੀ ਅਸੀਂ ਜਾਣਾਂਗੇ ਕਿ ਜਿਹੜੀਆਂ ਆਹ ਡੀਲਾਂ ਹੋ ਰਹੀਆਂ ਨੇ ਉਹ ਕਿਸ ਤਰ੍ਹਾਂ ਹੋ ਰਹੀਆਂ ਨੇ, ਉੱਥੇ ਉਹ ਕਿਸ ਪ੍ਰਕਾਰ ਨਾਲ ਹੋ ਰਹੀਆਂ ਨੇ। ਸੋ ਉਸ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਾਂ ਹਰਜੀਤ ਲਸਾੜਾ ਜੀ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਵੀਰ ਜੀ। ਗੁਰਸੇਵਕ ਸਿੰਘ ਜੀ, ਸਤਿ ਸ਼੍ਰੀ ਅਕਾਲ। ਸੋ ਕਿਵੇਂ ਹਾਲ ਚਾਲ ਤੁਹਾਡਾ? ਪਹਿਲਾਂ ਤੁਸੀਂ ਆਪਣਾ ਹਾਲ ਚਾਲ ਸਾਂਝਾ ਕਰੋ ਆਪਣੇ ਸਰੋਤਿਆਂ ਦੇ ਨਾਲ। ਹਾਲ ਚਾਲ ਠੀਕ ਹੈ ਜੀ। ਪੰਜਾਬ ਦੀ ਫੇਰੀ ਵੀ ਲੱਗੀ ਹੈ, ਛੋਟੀ ਜਿਹੀ ਲੱਗੀ ਹੈ, ਵੈਸੇ 2 ਹਫ਼ਤੇ ਦੀ। ਠੀਕ ਹੈ ਅਤੇ ਜਿਹੜੀਆਂ ਗੱਲਾਂ ਆਪਾਂ ਇੱਥੇ ਬੈਠ ਕੇ ਕਰਦੇ ਹਾਂ, ਹਾਂਜੀ, ਕੋਸ਼ਿਸ਼ ਕਰਦੇ ਹਾਂ ਕਿ ਆਹ ਚੀਜ਼ ਇੱਦਾਂ ਘੋਖ ਲਈਏ, ਜਾਂ ਭਾਰਤ ਦੇ ਜਾਂ ਪੰਜਾਬ ਦੇ ਜਿਹੜੇ ਬੁੱਧੀਜੀਵੀ ਨੇ ਜਾਂ ਪੱਤਰਕਾਰ ਨੇ ਉਹਨਾਂ ਨਾਲ ਰਾਬਤਾ ਬਣਾਈ ਦਾ ਵੀ ਆਹ ਚੀਜ਼ ਦਾ ਕਿੱਦਾਂ ਆ। ਉਹਨਾਂ ਨੂੰ ਥੋੜ੍ਹੇ ਹੁਣ ਅੱਖੀਂ ਦੇਖਣ ਦਾ ਜਾ ਕੇ ਮੌਕਾ ਮਿਲਿਆ ਅਤੇ ਥੋੜ੍ਹਾ ਹੁਣ ਸਕੂਨ ਜਿਹਾ ਆਇਆ ਵੀ ਗੱਡੀ ਲੀਹ 'ਤੇ ਚੱਲ ਰਹੀ ਆ ਅਤੇ ਹੋਰ ਜਾਣਕਾਰੀ ਜ਼ਰੂਰ ਮਿਲੀ ਆ ਜੀ। ਉਹ ਹੁਣ ਆਪਾਂ ਹੌਲੀ ਕਰਕੇ ਨਾਲ ਸਾਂਝੀ ਕਰਾਂਗੇ। ਬਿਲਕੁਲ। ਪੰਜਾਬ ਦੀ ਜਦੋਂ ਵੀ ਫੇਰੀ ਲੱਗਦੀ ਆ ਅਤੇ ਜਾਣਕਾਰੀ 'ਚ ਵਾਧਾ ਤਾਂ ਜ਼ਰੂਰ ਹੁੰਦਾ, ਕਿਉਂਕਿ ਸਬੱਬ ਬਣਿਆ ਕਿ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਜੀ। ਸੋ ਜਦੋਂ ਅਸੀਂ ਗਰਾਊਂਡ ਦੇ ਵਿੱਚ ਜਾ ਕੇ ਖਬਰਾਂ ਨੂੰ ਘੋਖਦੇ ਹਾਂ, ਕਿਉਂਕਿ ਦੂਰ ਬੈਠੇ ਹਾਂ, ਪੰਜਾਬ ਤੋਂ ਦੂਰ ਬੈਠੇ ਹਾਂ, ਤੁਸੀਂ ਚਿੰਤਤ ਵੀ ਰਹਿੰਦੇ ਹੋ ਅਤੇ ਪੂਰੀ ਤਰ੍ਹਾਂ ਗੱਲ ਵੀ ਤੁਹਾਨੂੰ ਸਪਸ਼ਟ ਰੂਪ ਦੇ ਵਿੱਚ ਨਹੀਂ ਪਹੁੰਚਦੀ। ਵੀ ਚਲੋ ਸਰੋਤ ਹੁੰਦੇ ਨੇ ਚੈਨਲਾਂ ਦੇ ਆਪਣੇ ਵੈਰੀਫਾਈ ਕਰਨ ਦੇ ਲਈ, ਪਰ ਫਿਰ ਵੀ ਲੋਕਾਂ ਤੱਕ ਬਹੁਤ ਹੀ ਸੀਮਿਤ ਚੈਨਲ ਨੇ ਜਿਹੜੇ ਕਿ ਸਹੀ ਗੱਲ ਪਹੁੰਚਾ ਰਹੇ ਨੇ ਜੀ। ਸੋ ਅਸੀਂ ਇਹਨਾਂ ਗੱਲਾਂ 'ਤੇ ਹੀ ਗੱਲ ਕਰਾਂਗੇ, ਪਰ ਗੱਲ ਕਰਾਂਗੇ ਜਿਹੜੀ ਅਹਿਮ ਚੱਲ ਰਹੀ ਆ, ਜਿੱਦਾਂ ਮੈਂ ਦੱਸਿਆ ਆ, ਭਾਰਤ ਅਤੇ ਅਮਰੀਕਾ ਦੀ। ਜੀ। ਸੋ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਹਾਂ ਕਿ ਪਿਛਲੇ 12 ਘੰਟਿਆਂ 24 ਘੰਟਿਆਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ, ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਇੱਕ ਵਪਾਰਕ ਸਮਝੌਤੇ ਦੀ ਦੁਨੀਆ ਡਰ ਰਿਹਾ ਸੀ। ਕਿਸੇ ਪਾਸਿਓਂ ਰਾਸ਼ਟਰਪਤੀ ਚੱਕੇ ਜਾ ਰਹੇ ਸੀਗੇ, ਕਿਸੇ ਪਾਸਿਓਂ ਮੁਲਕਾਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਤੁਹਾਨੂੰ ਆਪਣੇ ਕਬਜ਼ੇ 'ਚ ਲੈ ਲੈਣਾ ਆ। ਜੀ। ਸੋ ਉਹਨਾਂ ਸਾਰੇ ਬਿਆਨਾਂ ਦੇ ਵਿੱਚ ਅਮਰੀਕਾ ਦੇ ਡੋਨਲਡ ਟਰੰਪ ਦਾ ਇੱਕ ਟਵੀਟ ਆਉਂਦਾ ਆ ਕਿ ਭਾਰਤ ਦੇ ਨਾਲ ਸਾਡਾ ਸਮਝੌਤਾ ਹੋਇਆ ਆ, ਡੀਲ ਹੋਈ ਆ। ਸੋ ਉਸ ਬਾਰੇ ਚਾਨਣਾ ਪਾਓ, ਕੀ ਹੈ ਡੀਲ? ਜੀ ਬਿਲਕੁਲ। ਇਸ ਟਾਈਮ ਵਰਲਡ ਲੈਵਲ ਦੇ ਉੱਪਰ ਜਿਹੜੀ ਸੁਰਖੀ ਬਣੀ ਹੋਈ ਆ ਉਹ EU ਦੇ ਜਿਹੜਾ ਸਮਝੌਤਾ ਹੋਇਆ ਸੀ ਯੂਰਪ ਦੇ ਨਾਲ ਇੰਡੀਆ ਦਾ, ਉਸ ਤੋਂ ਬਾਅਦ ਹੁਣ ਅਮਰੀਕਾ ਇੰਡੀਆ ਦਾ ਜਿਹੜਾ ਵਪਾਰਕ ਸਮਝੌਤਾ ਹੋਇਆ, ਚੁੱਪ ਚਪੀਤੇ ਹੀ ਹੋ ਗਿਆ ਜੀ, ਮੂੰਹ ਨੇਰੇ ਜਿਹੇ ਹੋ ਗਿਆ। ਸਾਡੇ ਬੋਲੇ ਨਹੀਂ ਅਤੇ ਅਮਰੀਕਾ ਵਾਲੇ ਵਾਹਵਾ ਬੋਲ ਰਹੇ ਆ, ਇਸ ਕਰਕੇ ਇਹਦੀ ਥੋੜ੍ਹੀ ਤਰਥੱਲੀ ਮਚਾਈ ਹੋਈ ਆ। ਬਾਕੀ ਤੁਸੀਂ ਕਿਹਾ ਵੀ ਇੱਥੇ ਤੱਕ ਆਉਂਦੇ ਆਉਂਦੇ ਹੁਣ ਲੋਕ ਤਾਂ ਹੁਣ ਪਤਾ ਨਹੀਂ ਪਿਆਰ ਨਾਲ ਕਹਿੰਦੇ, ਪਤਾ ਨਹੀਂ ਗੁੱਸੇ ਨਾਲ ਕਹਿੰਦੇ ਟਰੰਪ ਮਾਮਾ। ਉਹ ਕਹਿੰਦੇ ਵੀ ਕਦੀ ਕਿਸੇ ਨੂੰ ਚੱਕ ਲੈਂਦਾ, ਕਦੀ ਕਿਸੇ ਨੂੰ ਰੱਖ ਲੈਂਦਾ ਆ। ਇਹ ਮੈਨੂੰ ਲੱਗਦਾ ਸਿਲਸਿਲਾ ਹਜੇ ਵੀ ਚੱਲਣਾ ਆ, ਕਿਉਂਕਿ ਅਮਰੀਕਾ ਦੀਆਂ ਜਿਹੜੀਆਂ ਕੁੰਡੀਆਂ ਇੰਨੇ ਜਦੋਂ ਇੰਡੀਆ ਦੇ ਨਾਲ ਫਸੀਆਂ ਹੋਈਆਂ ਸੀ, ਅਸਲ 'ਚ ਉਹਦੀ ਦੁੱਖ ਦੀ ਰਗ ਇਹ ਵਪਾਰਕ ਸਮਝੌਤਾ ਹੀ ਸੀ ਜਿਹੜਾ ਇੰਡੀਆ ਵਾਲਿਆਂ ਨੇ ਫਸਾਇਆ ਹੋਇਆ ਸੀ। ਮੇਰੇ ਖਿਆਲ ਟਰੰਪ ਨੂੰ ਇੰਨੀ ਆਸ ਨਹੀਂ ਸੀ ਵੀ ਇਸ ਸਮਝੌਤੇ ਤੋਂ ਪਹਿਲਾਂ ਇਹ ਯੂਰਪੀਅਨ ਯੂਨੀਅਨ ਦੇ ਨਾਲ ਵੀ ਸਮਝੌਤਾ ਕਰ ਜਾਣਗੇ, ਜਾਂ ਜਿਹੜੇ UAE ਆਪਣੇ ਅਰਬ ਮੁਲਕ ਨੇ 3 ਕੁ ਦਿਨ ਪਹਿਲਾਂ ਉਹ ਵੀ ਮੇਰੇ ਖਿਆਲ 4 ਕੁ ਘੰਟੇ ਲਈ ਆਏ ਨੇ। ਉਹਨਾਂ ਦੇ ਉਹ ਜਿਹੜੇ ਰਾਜਾ ਉੱਥੇ ਕੰਮ ਕਰਦੇ ਨੇ, ਉਹਨਾਂ ਨੇ ਮੇਰੇ ਖਿਆਲ ਸਾਰਾ ਕੁਛ ਪਹਿਲੇ ਫਾਈਨਲ ਸੀਗਾ, ਜਹਾਜ਼ ਉਤਰਿਆ, ਬਸ ਸਾਈਨ ਮਾਰੇ ਅਤੇ ਉਹ ਸਮਝੌਤੇ ਕਰਕੇ ਚਲੇ ਗਏ ਆ। ਅਤੇ ਇਹ ਵੀ ਚਲੋ ਜਲਦੀ ਦੇ ਨਾਲ ਇਹਨਾਂ ਨੇ ਕਰ ਲਿਆ ਆ, ਲੇਕਿਨ ਇਹਦੇ ਵਿੱਚ ਕਾਫੀ ਤੌਖਲੇ ਵੀ ਖੜ੍ਹੇ ਆ ਅਤੇ ਉਹ ਮੇਰੇ ਖਿਆਲ ਤੁਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਆ ਵੀ ਇਹਦੇ ਵਿੱਚ ਕੀ ਬਿਲਕੁਲ। ਆਪਾਂ ਚਲੋ ਜਦੋਂ ਸਮਝੌਤਾ ਹੋਇਆ ਭਾਰਤ ਨਾਲ, ਕਿਉਂਕਿ ਇੱਕ ਇਕੱਲਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਸਮਝੌਤਾ ਨਹੀਂ ਆ, ਉਹਦੇ ਉੱਤੇ ਜਿੰਨੀ ਦੇਸ਼ ਦੀ ਆਬਾਦੀ ਹੁੰਦੀ ਆ, ਪੂਰਾ ਦੇਸ਼ ਹੁੰਦਾ ਆ, ਉਹਦੀ ਕਿਸਮਤ ਖੜ੍ਹੀ ਹੁੰਦੀ ਆ, ਉਹਦਾ ਭਵਿੱਖ ਖੜ੍ਹਾ ਹੁੰਦਾ ਆ। ਸੋ ਅਸੀਂ ਉਹਨਾਂ 'ਤੇ ਤਾਂ ਜਾਵਾਂਗੇ, ਪਰ ਜੇਕਰ ਦੁਨੀਆ ਦੀ ਨਿਊਜ਼ 'ਤੇ ਝਾਤ ਮਾਰੀਏ ਤਾਂ ਉਹਨਾਂ ਵੱਲੋਂ ਤਾਂ ਇਹ ਆਖਿਆ ਜਾਂਦਾ ਕਿ ਜ਼ੋਰ ਜ਼ਬਰਦਸਤੀ ਆ ਸਮਝੌਤਾ ਹੋਇਆ ਆ, ਕਿ ਅਮਰੀਕਾ ਦਾ ਪੱਖ ਜ਼ਿਆਦਾ ਲਿਆ ਜਾ ਰਿਹਾ ਕਿ ਭਾਰਤ ਨੇ
ਭਾਰਤ ਨੇ ਦਬ ਕੇ ਨਿਭ ਕੇ ਬੈਕ ਫੁੱਟ ਤੇ ਜਾ ਕੇ, ਬੇਸ਼ੱਕ ਭਾਰਤੀ ਮੀਡੀਆ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਅਮਰੀਕਾ ਬੈਕ ਫੁੱਟ ਤੇ ਗਿਆ, ਜੀ ਜੀ ਠੀਕ ਹੈ ਜੀ, ਪਰ ਵਰਲਡ ਮੀਡੀਆ ਤੇ ਦੇਖਿਆ ਵੱਖੋ-ਵੱਖ ਮੁਲਕਾਂ ਦੇ, ਜੇਕਰ ਤੁਸੀਂ ਚੈਨਲਾਂ ਤੇ ਦੇਖੋਗੇ, ਉਹਨਾਂ ਦੀਆਂ ਅਖਬਾਰਾਂ ਦੇਖੋਗੇ, ਉਹਨਾਂ ਵੱਲੋਂ ਆਖਿਆ ਜਾ ਰਿਹਾ ਕਿ ਭਾਰਤ ਬੈਕ ਫੁੱਟ ਤੇ ਜਾ ਕੇ ਇਹ ਸਮਝੌਤੇ ਲਈ ਰਾਜੀ ਹੋਇਆ। ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪੱਤਰਕਾਰੀ ਨਜ਼ਰੀਏ ਤੋਂ ਜੇ ਅਸੀਂ ਯੂਰਪੀਅਨ ਯੂਨੀਅਨ ਦੇ ਨਾਲ 0-0 ਦੇ ਉੱਪਰ ਟ੍ਰੇਡ ਕਰਦੇ ਹਾਂ, ਸਮਝੌਤਾ ਕਰਦੇ ਹਾਂ ਜੀ, ਬਰਾਬਰੀ ਦਾ ਸਮਝੌਤਾ ਲੱਗਦਾ, ਉਹਦੇ ਵਿੱਚ ਫਿਰ ਅਸੀਂ ਇਹ ਦੇਖਦੇ ਹਾਂ ਵੀ ਅਸਲ 'ਚ ਅਸੀਂ ਕਿੰਨਾ ਸਮਾਨ ਭੇਜਣਾ ਤੇ ਅਸੀਂ ਕਿੰਨਾ ਮੰਗਵਾਉਣਾ ਆ। ਉਹਦੇ ਵਿੱਚ ਲੱਗਦਾ ਵੀ ਹੁਣ ਇੰਡੀਆ ਦੀ ਝੰਡੀ ਆ, ਕਿਉਂਕਿ ਇਹਦਾ ਜਿਹੜਾ ਟੈਕਸਟਾਈਲ ਆ ਉਹਨੇ ਫਿਰ ਹੁਣ ਪੂਰੇ ਯੂਰਪ 'ਚ ਜਾ ਕੇ ਤਰਥੱਲੀ ਮਚਾਉਣੀ ਆ, ਜਿਹੜਾ ਪਹਿਲਾਂ ਬਾਇਆ ਬੰਗਲਾਦੇਸ਼ ਜਾਂਦਾ ਸੀਗਾ। ਠੀਕ ਹੈ ਜੀ, ਠੀਕ ਹੈ ਜੀ। ਬੰਗਲਾਦੇਸ਼ ਦੇ ਆਪਾਂ ਕਹਿੰਦੇ ਆ ਵੀ ਇਹਨਾਂ ਦਾ ਕਾਟਨ ਬੜਾ ਵਿਕਦਾ ਸੀਗਾ ਜੀ। ਅਸਲ 'ਚ ਇਹ ਥੋੜ੍ਹਾ ਫਰਕ ਆ। ਇੱਕ ਹੁੰਦਾ ਆ ਧਾਗਾ ਬਣਾਉਣਾ, ਇੱਕ ਹੁੰਦਾ ਆ ਧਾਗਾ ਪਲੱਸ ਕੱਪੜਾ, ਇੱਕ ਹੁੰਦਾ ਆ ਉਸ ਜਿਹੜਾ ਅਣਸੀਤਾ ਕੱਪੜਾ ਆ ਉਹਦੀ ਬ੍ਰੈਂਡਿੰਗ ਕਰਕੇ ਉਹਨੂੰ ਸੀ ਕੇ ਗਾਹਾਂ ਵੇਚਣਾ। ਬੰਗਲਾਦੇਸ਼ ਦਾ ਮੇਨ ਕੰਮ ਸੀਗਾ ਧਾਗਾ ਜਿਹੜਾ ਆ ਇੰਡੀਆ ਤੋਂ ਆਉਂਦਾ ਸੀ, ਕਿਉਂਕਿ ਬੰਗਲਾਦੇਸ਼ ਨੇ ਇਹ ਕਿਹਾ ਸੀਗਾ ਵੀ ਜੇ ਤੁਸੀਂ ਇੰਡੀਆ ਦੀ ਜਿਹੜੀ ਫੈਕਟਰੀਆਂ ਜੇ ਉੱਥੋਂ ਤੁਸੀਂ ਧਾਗਾ ਚੱਕਦੇ ਆ ਜਾਂ ਕੱਪੜਾ ਚੱਕਦੇ ਆ ਤਾਂ 0 ਟੈਰਿਫ 'ਤੇ ਆ, ਇਸ ਕਰਕੇ ਉਹਨਾਂ ਦੇ ਗੋਦਾਮ ਭਰੇ ਰਹਿੰਦੇ ਸੀ, ਸਾਡਾ ਵਧੀਆ ਕੰਮ ਚੱਲਦਾ ਸੀਗਾ। ਯੂਰਪੀਅਨ ਯੂਨੀਅਨ ਦੇ ਨਾਲ ਇਹਨਾਂ ਦਾ ਬੰਗਲਾਦੇਸ਼ ਦਾ ਕੰਟਰੈਕਟ ਇਹ ਸੀਗਾ ਵੀ ਅਸੀਂ 0 ਟੈਕਸ ਦੇ ਉੱਪਰ ਟੈਰਿਫ ਦੇ ਉੱਪਰ ਤੁਹਾਡੇ ਵੇਚਾਂਗੇ। ਬੜੀ ਸੋਹਣੀ ਗੱਡੀ ਚੱਲਦੀ ਸੀ, ਸੰਬੰਧ ਵਿਗੜ ਗਿਆ। ਠੀਕ ਹੈ ਜੀ, ਇਹਨਾਂ ਦਾ ਹੁਣ ਜਦੋਂ 0 ਦੇ ਨਾਲ ਉੱਪਰ ਸਮਝੌਤਾ ਹੋ ਗਿਆ, ਹੁਣ ਇੰਡੀਆ ਦਾ ਧਾਗਾ ਬੈਸਟ, ਇੰਡੀਆ ਦਾ ਕੱਪੜਾ ਬੈਸਟ ਹੈ, ਹੁਣ ਇਹ ਸਿੱਧਾ ਜਾਊਗਾ। ਬਿਲਕੁਲ, ਬੰਗਲਾਦੇਸ਼ ਆਪਣੇ ਆਪ ਲਈ ਤੋਂ ਹਟ ਗਿਆ। ਠੀਕ ਹੈ ਜੀ, ਚਲੋ ਇਹ ਤਾਂ ਇੱਕ ਪੱਖ ਸੀਗਾ। ਮੈਂ ਇਹ ਪੱਖ ਇਸ ਕਰਕੇ ਦੱਸਿਆ ਕਿ ਜਦੋਂ ਤੁਹਾਡਾ 0-0 ਦੇ ਉੱਪਰ ਸਮਝੌਤਾ ਹੋਇਆ ਔਰ ਸਾਨੂੰ ਪਤਾ ਕਿ ਤੁਸੀਂ ਜ਼ਿਆਦਾ ਐਕਸਪੋਰਟ ਕਰਨਾ ਆ, ਉਹ ਤਾਂ ਫਿਰ ਦੀਦਾ ਆ ਕਿ ਤੁਸੀਂ ਫਾਇਦੇ 'ਚ ਆ ਜਾਂ ਤੁਸੀਂ ਵਧੀਆ ਉੱਪਰ ਹੁੱਬ ਕੇ ਡੀਲ ਕਰ ਲਈ। ਬਿਲਕੁਲ। ਇੱਥੇ ਜਿਹੜਾ ਸਮਝੌਤਾ ਹੋਇਆ 0 ਵਰਸਸ 18 ਦਾ ਹੋਇਆ, 18 ਦਾ ਹੋਇਆ। ਸੋ 35-60 ਦਾ ਆਪਾਂ ਨੂੰ ਐਂ ਲੱਗਦਾ ਵੀ ਸਾਡੇ ਉੱਤੇ 18 ਦਾ ਟੈਕਸ ਆ, ਉਹਨਾਂ ਦੇ ਉੱਪਰ 0 ਦਾ ਟੈਕਸ ਹੈ। ਇਹਦਾ ਮਤਲਬ ਉਹਨਾਂ ਦੀ ਚੀਜ਼ਾਂ ਸਾਡੇ ਆ ਕੇ ਫਿਰ ਸਸਤੀਆਂ ਵਿਕਣਗੀਆਂ। ਇਹਦਾ ਮਤਲਬ ਸਾਡੀ ਜਿਹੜੀ ਇੰਟਰਨਲ ਇੰਡਸਟਰੀ ਆ ਜਾਂ ਸਾਡੀ ਜਿਹੜੀ ਆਪਣੀ ਉਪਜ ਆ ਉਹਨੂੰ ਤਾਂ ਕੰਪੀਟੀਸ਼ਨ ਪੈ ਗਿਆ ਨਾ ਫਿਰ। ਔਰ ਉਸ ਕੰਪੀਟੀਸ਼ਨ ਦੇ ਵਿੱਚ ਕਿਉਂਕਿ ਇਹ ਚੀਜ਼ਾਂ ਅਮਰੀਕਾ ਤੋਂ ਆ ਰਹੀਆਂ ਆ, ਉੱਥੇ ਤਾਂ ਪਹਿਲੇ ਬੜੇ ਬੜੇ ਕਿਸਾਨ ਆ, ਬੜੇ ਬੜੇ ਉਹਨਾਂ ਦੇ। ਮੈਂ ਕੰਪੀਟੀਸ਼ਨ ਤੇ ਵੀ ਆਊਂਗਾ, ਪਰ ਜੇਕਰ ਪਹਿਲਾਂ ਜਿਹੜੀ ਡੀਲ, ਕਿਉਂਕਿ ਭਾਰਤੀ ਜਿੰਨੇ ਵੀ ਆਪਣੇ ਮਿਨਿਸਟਰੀ ਆ ਉਹਨਾਂ ਵੱਲੋਂ ਕੋਈ ਵੀ ਇਹਦੀ ਡਿਟੇਲਸ ਸਾਂਝੀਆਂ ਨਹੀਂ ਕੀਤੀਆਂ ਗਈਆਂ ਜੀ ਜੀ, ਜੋ ਕਿ ਬਹੁਤ ਲੋਕ ਵੇਟ ਕਰ ਰਹੇ ਆ ਕਿ ਇੱਕ ਤਾਂ ਡਿਟੇਲ ਨਹੀਂ ਸਾਂਝੀਆਂ ਕੀਤੀਆਂ ਗਈਆਂ। ਪਰ ਮੈਂ ਫਿਰ ਵੀ ਚਾਹਾਂਗਾ ਕਿ ਇਸ ਡੀਲ ਦੇ ਕੋਈ ਬੈਨੀਫਿਟ ਪਹਿਲਾਂ ਦੱਸੋ, ਕਿਉਂਕਿ ਸਵਾਲ ਤਿਆਰ ਨੇ ਤੁਹਾਡੇ ਲਈ ਪੁੱਛਣ ਲਈ ਕਿ ਕੋਈ ਗੱਲ ਨਹੀਂ, ਕਿਉਂਕਿ ਨਾ ਸਿਰਫ ਦਰਸ਼ਕ, ਨਾ ਸਿਰਫ ਲੋਕ, ਆਪਣੇ ਵੀ ਕਈ ਸਵਾਲ ਹੁੰਦੇ ਨੇ ਜੋ ਕਿ ਅਸੀਂ ਬੈਠ ਕੇ ਸਾਂਝੇ ਕਰ ਸਕਦੇ ਨੇ, ਬਹੁਤ ਕੁਝ ਜਾਣਕਾਰੀ 'ਚ ਵਾਧਾ ਹੁੰਦਾ ਪਹਿਲਾਂ। ਪਰ ਅਸੀਂ ਬੈਨੀਫਿਟਸ ਤੋਂ ਸਟਾਰਟ ਚਲੋ ਆਪਾਂ ਬੈਨੀਫਿਟ ਤੋਂ ਸਟਾਰਟ ਕਰ ਲੈਂਦੇ ਹਾਂ, ਲਾਭਾਂ ਤੋਂ ਸਟਾਰਟ ਕਰ ਲੈਂਦੇ ਹਾਂ। ਦੇਖੋ, ਕੋਈ ਡੀਲ ਹੁੰਦੀ ਆ, ਵੱਡੀਆਂ ਇਕੋਨਮੀਜ਼ ਨੇ, ਸ਼ਾਇਦ ਇੱਦਾਂ ਵੀ ਨਹੀਂ ਹੁੰਦਾ ਕਿ ਤੁਸੀਂ ਮਤਲਬ ਕਿ ਸਾਰਾ ਕੁਝ ਲੁਟਾ ਕੇ ਕੋਈ ਡੀਲ ਕਰ ਲੈਣੀ ਹੈ, ਮੂੰਹ ਵੀ ਦਿਖਾਉਣਾ ਹੁੰਦਾ ਲੋਕਾਂ ਨੂੰ। ਬੈਨੀਫਿਟ ਇੱਦਾਂ ਵੀ ਦੇਖੋ 25% ਟੈਰਿਫ ਤਾਂ ਪਹਿਲਾਂ ਹੀ ਚੱਲਦਾ ਸੀਗਾ। ਰਸ਼ੀਆ ਤੋਂ ਤੇਲ ਇੰਡੀਆ ਆਉਂਦਾ ਸੀਗਾ, ਅਮਰੀਕਾ ਚੜਿਆ ਪਿਆ ਸੀਗਾ। ਹਾਂਜੀ, ਉਹ ਕਹਿੰਦੇ ਸੀ ਹਟ ਜਾ ਪੁੱਤਰਾ ਹਟ ਜਾ, ਇਹ ਕਹਿੰਦਾ ਵੀ ਮੈਨੂੰ ਸਸਤਾ ਮਿਲਦਾ ਆ, ਮੈਂ ਨਹੀਂ ਹਟਦਾ। ਇਹ ਨਹੀਂ ਹਟਣਾ ਵੀ ਹੈ ਨਹੀਂ ਸੀ, ਕਿਉਂਕਿ ਮਾਨੀ ਦੀਆਂ ਇੰਡਸਟਰੀਆਂ ਦੇ ਵਿੱਚ ਉਹ ਜਿਹੜਾ ਕੱਚਾ ਤੇਲ ਸੀ $4 ਪਰ ਬੈਰਲ ਇੰਟਰਨੈਸ਼ਨਲ ਮਾਰਕੀਟ ਤੋਂ ਘੱਟ ਰਸ਼ੀਆ ਇਹਨਾਂ ਨੂੰ ਦਿੰਦਾ ਸੀਗਾ। ਹੁਣ ਇੰਡੀਆ ਦੇ ਕੋਲ ਅੰਬਾਨੀ ਕੋਲ ਇੰਡਸਟਰੀ ਸੀਗੀ ਕੱਚੇ ਤੇਲ ਨੂੰ ਬਾਅਦ 'ਚ ਪਿਊਰੀਫਾਈ ਕਰਨਾ, ਉਹ ਤੋਂ ਡੀਜ਼ਲ ਬਣਾਉਣਾ ਜਾਂ ਫਲਾਨਾ ਧਿਮਕੜਾ ਬਣਾਉਣਾ। ਇਹ ਫਿਰ ਯੂਰਪ ਤੱਕ ਆਪਣਾ ਜਾ ਕੇ ਤੇਲ ਵੇਚਦੇ, ਆਸਟ੍ਰੇਲੀਆ ਤੱਕ ਵੀ ਤੇਲ ਆਉਂਦਾ ਸੀਗਾ। ਜਾਣੀ ਉਹ ਜਿਹੜਾ ਮਾਰਜਨ ਜਿਹੜਾ ਇਹਨੂੰ $4 ਦਾ ਘੱਟ ਪੈਂਦਾ ਸੀ, ਉਹ 'ਚੋਂ ਇੰਡੀਆ ਪੈਸੇ ਬਣਾਉਂਦਾ ਸੀਗਾ। ਉਹ ਵੱਖਰੀ ਗੱਲ ਹੈ ਕਿ ਇੰਡੀਆ ਦੀ ਜਨਤਾ ਨੂੰ ਇਹ ਜਿਹੜਾ ਪੈਟਰੋਲ ਡੀਜ਼ਲ ਉਹ ਸਸਤਾ ਨਹੀਂ ਮਿਲਿਆ, ਇਹ ਵੀ ਸੋਚਣ ਵਾਲੀ ਗੱਲ ਆ ਜੀ। ਸਰਕਾਰ ਵੀ ਪੈਸੇ ਬਣਾ ਗਈ, ਇੰਡਸਟਰੀ ਵੀ ਪੈਸੇ ਬਣਾ ਗਈ, ਉੱਧਰੋਂ ਵੀ ਤੇਲ ਸਸਤਾ ਆ ਗਿਆ, ਪਰ ਭਾਰਤੀ ਲੋਕਾਂ ਨੂੰ ਫਿਰ ਉਹੀ ਮਹਿੰਗੇ ਦਾ ਮਹਿੰਗਾ ਪਿਆ। ਚਲੋ ਉਹ ਇੱਕ ਵੱਖਰਾ ਵਿਸ਼ਾ ਆ। ਸੋ ਉਸ ਤਿੜ ਦੇ ਵਿੱਚ ਉਹਨਾਂ ਨੇ 25+25 ਹੋਰ ਕਰ ਦਿੱਤਾ ਟੈਰਿਫ ਖਿੱਚ ਕੇ। ਹੁਣ ਜੇ ਤਾਂ ਆਪਾਂ ਇਹ ਕਹੀਏ ਵੀ ਬੈਨੀਫਿਟ ਕੀ ਹੈ, ਇੱਕ ਬੈਨੀਫਿਟ ਤਾਂ ਸਰਕਾਰ ਜ਼ਰੂਰ ਸੁਣਾਏਗੀ। ਦੇਖੋ ਜੀ 25 ਤਾਂ ਪਹਿਲਾਂ ਹੀ ਸੀਗਾ, ਧੱਕੇ ਨਾਲ 25 ਹੋਰ ਉੱਪਰ ਚਾੜਿਆ ਸੀਗਾ। ਦੇਖੋ ਜੀ 50 ਤੋਂ ਬਾਅਦ ਹੁਣ 18 ਤੇ ਆ ਗਏ ਆ। ਹਾਂਜੀ, ਕੁਛ ਤਾਂ ਹੁਣ ਸਾਡੀਆਂ ਮੇਡ ਇਨ ਇੰਡੀਆ ਚੀਜ਼ਾਂ ਉੱਥੇ ਜਾਣ ਕੇ ਕੁਛ ਤਾਂ ਸਸਤੀਆਂ ਵਿਕਣਗੀਆਂ ਨਾ, ਕੁਛ ਤਾਂ ਜੇ ਸਾਡੀਆਂ ਚੀਜ਼ਾਂ ਉੱਥੇ ਜਾਣਗੀਆਂ ਵਿਕਣਗੀਆਂ, ਇਹਦਾ ਮਤਲਬ ਸਾਡੀ ਇੰਡਸਟਰੀ ਦਾ ਰੋਜ਼ਗਾਰ ਵਧੂਗਾ। ਜੀ ਜੀ, ਇਸ ਗੱਲ ਦੇ ਵਿੱਚ ਇਹਨਾਂ ਨੇ ਬੈਨੀਫਿਟ ਲੈ ਵੀ ਜਾਣਾ ਸਰਕਾਰ ਨੇ, ਕਿਉਂਕਿ ਸਾਡੀ ਜਿਹੜੀ ਸੋਨੇ ਦੀ ਇੰਡਸਟਰੀ ਸੀਗੀ ਜਾਂ ਡਾਇਮੰਡ ਇੰਡਸਟਰੀ ਸੀਗੀ ਜਾਂ ਹੋਰ ਵੀ ਕਈ ਪ੍ਰੋਡਕਟ ਸੀਗੇ ਜਾਂ IT ਦਾ ਸੀਗਾ, ਉਹ ਬੰਦੇ ਮਤਲਬ ਕਿ ਕਹਿ ਲਓ ਵੀ ਬੇਰੁਜ਼ਗਾਰ ਹੋ ਹੀ ਗਏ ਸੀਗੇ ਨਾ। ਜੇ ਤੁਸੀਂ ਥੋੜ੍ਹਾ ਸਾਊਥ ਨੂੰ ਚੱਕ ਕੇ ਦੇਖੀਏ, ਹੁਣ ਉਹਨਾਂ ਨੂੰ ਬਲ ਮਿਲੂਗਾ। ਬਿਲਕੁਲ, ਕਿਉਂਕਿ ਦੁਬਾਰਾ ਤੁਹਾਡਾ ਹੀਰਾ ਜਾਂ ਤੁਹਾਡੇ ਜਵਾਹਰਾਤ ਉਹ ਅਮਰੀਕਨ ਮਾਰਕੀਟ ਜਾਣਗੇ। ਸੋ ਬੈਨੀਫਿਟ ਤਾਂ ਹੈਗੇ ਆ। IT ਵਾਲਿਆਂ ਨੂੰ ਵੀ ਬੈਨੀਫਿਟ ਹੋਏਗਾ, ਆਟੋ ਪਾਰਟਸ ਵਾਲਿਆਂ ਨੂੰ ਵੀ ਬੈਨੀਫਿਟ ਹੋਏਗਾ। ਇਹ ਨਹੀਂ ਕਿ ਇੰਡੀਆ ਤੋਂ ਆਟੋ ਪਾਰਟਸ ਨਹੀਂ ਜਾਂਦੇ ਹੈਗੇ, ਜਾਂਦੇ ਆ। 50 ਦੇ ਉੱਪਰ ਮਹਿੰਗੇ ਸੀਗੇ, ਹੁਣ 18 ਦੇ ਵਿੱਚ ਜਾਣਗੇ। ਪਰ ਦੂਜੇ ਪਾਸੇ ਇਹ ਹੁੰਦਾ ਵੀ
ਉਹ ਸਾਰਾ ਕੁਝ ਜ਼ੀਰੋ ਦੇ ਵਿੱਚ ਲਿਆ ਕੇ ਸਿੱਟਣ ਡਏ ਆ। ਜ਼ੀਰੋ ਦੇ ਵਿੱਚ, ਕਿਉਂਕਿ ਮੈਂ ਇੱਥੇ ਤੁਹਾਨੂੰ ਐਡ ਕਰਨਾ ਚਾਹਾਂਗਾ ਜੀ ਕਿ ਉੱਥੋਂ ਦੇ ਜਿਹੜੇ ਐਗਰੀਕਲਚਰ ਮਿਨਿਸਟਰ ਦਾ ਟਵੀਟ ਆਉਂਦਾ ਜੀ, ਆ, ਸੈਕਟਰੀ ਉਹਨਾਂ ਦਾ, ਦੇ ਹਾਂਜੀ ਐਗਰੀਕਲਚਰ ਸੈਕਟਰੀ ਦਾ ਜਿਹੜਾ ਵੀ ਹਾਂਜੀ। ਬਿਆਨ ਆਉਂਦੇ ਨੇ, ਤੇ ਉਹਦੇ ਵਿੱਚ ਆਖਿਆ ਜਾਂਦਾ ਨੇ ਆਪਣੇ ਕਿਸਾਨਾਂ ਨੂੰ, ਉੱਥੇ ਦਿਆਂ ਨੂੰ, ਜਿੰਨੇ ਉਤਪਾਦਕ ਨੇ ਜਾਂ ਇੰਡਸਟਰੀ ਆ, ਐਗਰੀਕਲਚਰ ਇੰਡਸਟਰੀ ਆ, ਜੀ ਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਕਿ ਉਹ ਖੁਸ਼ਹਾਲੀ ਦਾ ਕਾਰਨ ਹੋਣਾ ਕਿ ਭਾਰਤ ਇੱਕ ਬਹੁਤ ਵੱਡੀ ਮਾਰਕੀਟ ਆ। ਠੀਕ ਹੈ ਜੀ, ਉੱਥੋਂ ਉਹ ਲੋਕੀ ਭਾਰਤ ਦੇ ਲੋਕ ਬਾਹਰਲੀਆਂ ਚੀਜ਼ਾਂ 'ਤੇ ਪੈਸਾ ਲਾਉਣਾ ਖੁਸ਼ੀ ਸਮਝਦੇ ਨੇ, ਇੱਕ ਬ੍ਰਾਂਡ ਸਮਝਦੇ ਨੇ। ਜੀ ਜਦੋਂ ਉਹਨਾਂ ਨੂੰ ਜ਼ੀਰੋ ਟੈਕਸ ਦੇ ਉੱਤੋਂ ਅਮਰੀਕਨ ਬ੍ਰਾਂਡਡ ਚੀਜ਼ਾਂ, ਖੇਤੀ ਵਾਲੀਆਂ ਮਸ਼ੀਨਰੀ ਲਗਾ ਲਓ ਜਾਂ ਹੋਰ ਚੀਜ਼ਾਂ ਜਿੰਨੀਆਂ ਵੀ ਨੇ, ਉਹ ਮਿਲਣਗੀਆਂ, ਅਤੇ ਬਹੁਤ ਸੁਭਾਵਿਕ ਜੀ ਗੱਲ ਆ ਕਿ ਉਹ ਉੱਥੇ ਪੈਸਾ ਲਗਾਉਣਗੇ। ਅਤੇ ਉਹ ਫਿਰ ਜਦੋਂ ਆਪਣੇ ਘਰ ਦੀ ਇੰਡਸਟਰੀ ਬੰਦ ਹੋਣ ਵੱਲ ਜਾਏਗੀ, ਹੈ ਨਾ, ਤਾਂ ਉਸ 'ਤੇ ਥੋੜ੍ਹਾ ਚਾਨਣਾ ਪਾਓ। ਦੇਖੋ, ਮੇਨ ਜਿਹੜਾ ਤੌਖਲਾ ਨਾ ਉਹ ਇਸੇ ਚੀਜ਼ ਦਾ ਆ ਕਿ ਜੇ ਇੰਨਾ ਚਿਰ ਇਹ ਡੀਲ ਅੜਿਓ ਸੀਗੀ, ਸਰਕਾਰ ਵੀ ਇਹੀ ਕਹਿੰਦੀ ਸੀਗੀ। ਪਿਛਲੇ ਜਿਹੜੇ ਤੁਸੀਂ ਭਾਸ਼ਣ ਵੀ ਮੋਦੀ ਸਾਹਿਬ ਦੇ ਚੱਕ ਲਓ, ਉਹ ਬੜਾ ਆਰਾਮ ਨਾਲ ਕਹਿੰਦੇ ਸੀਗੇ, ਅਸੀਂ ਅਗਰ ਸਮਝੌਤਾ ਕਰਾਂਗੇ ਤਾਂ ਆਪਣੇ ਜਿਹੜੇ ਕਿਸਾਨੀ ਹਿੱਤ ਆ, ਕਿਸਾਨੀ ਹਿੱਤ ਦੇ ਵਿੱਚ ਐਗਰੀਕਲਚਰ ਅਤੇ ਡਾਇਰੀ ਦੋਨੋਂ, ਇਹਨੂੰ ਅਸੀਂ ਦੰਦ ਦਾਤ ਨਹੀਂ ਲਾਉਣਾ ਹੈਗਾ। ਇਹ ਤਾਂ ਉਹਨਾਂ ਦੀ ਜ਼ੁਬਾਨ 'ਚੋਂ ਨਿਕਲ ਕੇ ਆਇਆ ਆ। ਇਸ ਟਾਈਮ ਹੋਇਆ ਕੀ ਆ ਕਿ ਜਦੋਂ ਵੀ ਡੀਲ ਹੋਈ ਆ, ਜਿੰਨੇ ਵੀ ਉਹਨਾਂ ਦੇ ਟਵੀਟ ਹੋਏ ਨੇ, ਵੈਸੇ ਤਾਂ ਟਰੁੱਥ ਸੋਸ਼ਲ 'ਤੇ ਪਾਉਂਦੇ ਨੇ ਟਰੰਪ ਸਾਹਿਬ, ਚਲੋ ਆਪਾਂ ਉਹਨਾਂ ਨੂੰ ਟਵੀਟ ਕਹਿ ਦਿੰਦੇ ਆ, ਉਹ ਸਾਰੀਆਂ ਮਤਲਬ ਕਿ ਡੀਲ ਦੋ ਦੇਸ਼ਾਂ 'ਚ ਹੋਈ ਆ। ਸਾਡਾ ਦੇਸ਼ ਚੁੱਪ ਬੈਠਾ ਹੈ, ਸਾਡੀ ਮਿਨਿਸਟਰੀ ਚੁੱਪ ਬੈਠੀ ਆ, ਲੇਕਿਨ ਸਾਰੀਆਂ ਅਨਾਊਂਸਮੈਂਟਾਂ ਹੌਲੀ ਹੌਲੀ ਕਰਕੇ ਉੱਧਰੋਂ ਆਈ ਜਾ ਰਹੀਆਂ। ਹਾਂਜੀ ਇੰਨੇ % 'ਤੇ ਹੋ ਗਈ ਆ, ਹਾਂਜੀ ਜੀ ਅਸੀਂ ਇਹਦੇ ਵਿੱਚ ਖੇਤੀ ਨੂੰ ਵੀ ਇਨਕਲੂਡ ਕਰ ਲਿਆ ਆ, ਅਸੀਂ ਹੁਣ ਧੰਨ ਕਰਾ ਦੇਵਾਂਗੇ ਜਿਹੜੇ US ਵਾਲੇ ਕਿਸਾਨ ਆ, ਅਤੇ ਬਾਕੀ ਇਹ ਜੀ 500 ਬਿਲੀਅਨ ਤੱਕ ਜਾਊਗਾ, ਬਲਾ ਬਲਾ ਬਲਾ। ਹਾਂਜੀ, ਇੱਥੇ ਜਿਹੜੇ 500 ਬਿਲੀਅਨ ਦੀ ਗੱਲ ਹੁੰਦੀ ਹੈ, ਅਤੇ ਇਹ ਥੋੜ੍ਹਾ ਜਿਹਾ ਕਲੀਅਰ ਜ਼ਰੂਰ ਕਰਿਓ ਕਿ ਭਾਰਤ 500 ਬਿਲੀਅਨ ਖਰਚੇਗਾ। ਇਹਦਾ ਮਤਲਬ ਇਹ ਆ ਕਿ ਦੋਨਾਂ ਮੁਲਕਾਂ ਵੱਲੋਂ ਹੀ 500 ਬਿਲੀਅਨ ਦੀ ਨਿਵੇਸ਼ ਕੀਤਾ ਜਾਊਗਾ ਇਸ ਡੀਲ ਦੇ ਵਿੱਚ। ਜੀ ਦੇਖੋ ਗੁਰਸੇਵਕ ਜੀ, ਇਹਦੇ ਵਿੱਚ ਨਾ ਥੋੜ੍ਹਾ ਜਿਹਾ ਹੋਰ ਨੁਕਤਾ ਆਪਾਂ ਨੂੰ ਸਮਝਣਾ ਪਏਗਾ। ਪਹਿਲਾਂ ਤਾਂ ਮੈਂ ਥੋੜ੍ਹਾ ਅੱਜ ਗਾਲਾ ਬਹੁਤ ਖਰਾਬ ਆ, ਅਤੇ ਵਿੱਚ ਅਗਰ ਥੋੜ੍ਹੀ ਜਿਹੀ ਰੁਕਾਵਟ ਪਏ ਤਾਂ ਮੈਨੂੰ ਮਾਫੀ। ਪਰੇਸ਼ਾਨ ਨਹੀਂ ਹੋਣਾ, ਕੋਈ ਗੀਤ ਨਹੀਂ ਸੁਣਨਾ ਤੁਹਾਡੇ ਤੋਂ। ਜੀ ਜੀ ਅਕਸਰ ਆਪਣੇ ਗਾਇਕਾਂ ਵੱਲੋਂ ਆਖਿਆ ਜਾਂਦਾ ਕਿ ਅੱਜ ਮੇਰਾ ਗਲਾ ਖਰਾਬ ਆ, ਹਾਂਜੀ ਅਸੀਂ ਥੋੜ੍ਹੀ ਛੋਟ ਦੇ ਦਿੰਦੇ ਹਾਂ ਅਤੇ ਮੁੜ ਖਬਰ ਵੱਲ ਆਉਂਦੇ ਹਾਂ। ਸੋ ਜੀ ਦੇਖੋ, ਇਸ ਚੀਜ਼ ਨੂੰ ਜੇ ਸਮਝਣਾ ਹੋਵੇ, ਹਜੇ ਨਾ ਦੇਖੋ ਡੀਲ ਹੋਈ ਆ, ਹਜੇ ਪੇਪਰ ਸਾਈਨ ਹੋਣੇ, ਹਜੇ ਡਰਾਫਟ ਤਿਆਰ ਹੁੰਦੇ ਆ। 4 ਮਹੀਨੇ ਲੱਗ ਜਾਣ, 5 ਮਹੀਨੇ ਲੱਗ ਜਾਣ, ਸਾਲ ਲੱਗ ਜਾਵੇ। ਕਿਉਂਕਿ ਜੇ ਆਪਾਂ ਕਹਿੰਦੇ ਵੀ EU ਦੇ ਨਾਲ ਸਮਝੌਤਾ ਹੋ ਗਿਆ, ਵੈਸੇ ਤਾਂ ਸਰਕਾਰਾਂ ਇਹਨੂੰ ਥੋੜ੍ਹਾ ਨਾ ਪ੍ਰੋਪੋਗੰਡਾ ਕਰ ਦਿੰਦੀਆਂ ਵੀ ਬੱਲੇ ਬੱਲੇ ਹੋ ਗਈ, ਐਂ ਹੋ ਗਿਆ, ਇਤਿਹਾਸਕ ਹੋ ਗਿਆ, ਇਹ ਮਦਰ ਡੀਲ ਬਣ ਗਈ ਆ, ਇਹਨੂੰ ਹੁਣ US ਵਾਲੇ ਨੂੰ ਮੈਨੂੰ ਲੱਗਦਾ ਫਾਦਰ ਡੀਲ ਕਹੀ ਜਾਣਗੇ। ਹਾਂਜੀ ਠੀਕ ਹੈ ਜੀ, ਥੋੜ੍ਹਾ ਜਿਹਾ ਇਹਦੇ ਵਿੱਚ ਸਮਝਣਾ ਪਏਗਾ। ਜੇ ਉੱਥੇ ਦੀ ਐਗਰੀਕਲਚਰ ਡਿਪਾਰਟਮੈਂਟ ਦੀ ਸੈਕਟਰੀ ਕੁਛ ਬੋਲਦੀ ਆ, ਇਹਦਾ ਮਤਲਬ ਉਹ ਉਹੀ ਬੋਲਦੀ ਆ ਜੋ ਉਹ ਪੈਂਟਾਗਨ ਜਾਂ ਟਰੰਪ ਡਿਕਟੇਟ ਕਰ ਰਿਹਾ ਆ। ਪਿਛਲੇ 3-4 ਮਹੀਨੇ ਚੱਕ ਲਓ, ਟਰੰਪ ਸਾਹਿਬ ਤਾਂ ਬਹੁਤ ਕੁਝ ਬੋਲੀ ਜਾਂਦੇ ਆ, ਉਹ ਤਾਂ ਰਾਤ ਨੂੰ ਜੋ ਬੋਲਦੇ ਸਵੇਰ ਨੂੰ ਕਈ ਵਾਰ ਬਦਲ ਵੀ ਜਾਂਦਾ ਆ। ਸੋ ਉਹਦੇ ਉੱਪਰ ਇੰਨਾ ਸ਼ਾਇਦ ਗੌਰ ਕਰਨ ਦੀ ਲੋੜ ਨਹੀਂ ਹੈਗੀ। ਗੌਰ ਇਹ ਕਰਨ ਦੀ ਲੋੜ ਹੈ ਕਿ ਜਦੋਂ ਫਾਈਨਲ ਡਰਾਫਟ ਕਦੋਂ ਨਿਕਲ ਕੇ ਆਏਗਾ, EU ਵਾਲਾ ਡਰਾਫਟ ਵੀ ਤਾਂ ਸਾਲ ਬਾਅਦ ਹਜੇ ਬਣ ਕੇ ਆਉਣਾ ਹੈ, ਉਹ ਕਿਹੜਾ ਲਾਗੂ ਹੋ ਗਿਆ। ਪਰ ਇਹ ਠੀਕ ਹੈ ਕਿ ਉਹਨੂੰ ਕਹਿ ਰਿਹਾ ਵੀ ਬੜੀ ਇਤਿਹਾਸਕ ਜਿੱਤ ਹੋ ਗਈ, ਫਲਾਨਾ ਧਮਕੜਾ ਹੋ ਗਿਆ ਆ। ਅਸਲੀ ਡਾਟਾ ਸਾਨੂੰ ਉਦੋਂ ਮਿਲਣਾ ਕਿ ਕਿਹੜੀ ਚੀਜ਼ ਕਿੱਥੇ ਰੱਖੀ ਗਈ ਆ। ਲੇਕਿਨ ਜੇ ਟਰੰਪ ਦੀ ਗੱਲ ਕਰੀਏ, ਤੌਖਲਾ ਕਿਸ ਚੀਜ਼ ਦਾ, ਕਿਉਂਕਿ ਅਸੀਂ ਚੁੱਪ ਹਾਂ, ਵਿਰੋਧੀ ਧਿਰ ਜਾਂ ਹੋਰ ਵੀ ਲੋਕ ਵੀ ਆਵਾਜ਼ਾਂ ਉਠਾ ਰਹੇ ਆ, ਹਾਂ ਵੀ ਐਗਰੀਕਲਚਰ ਦਾ ਕੀ ਕੀਤਾ, ਉਹਦੇ ਉੱਪਰ ਤੁਸੀਂ ਵੀ 0-18 ਤੇ ਬੈਠੇ ਹੋ। ਹਜੇ ਜਿਹੜੀ ਚੁੱਪ ਆ ਉਹਦੇ ਵਿੱਚ ਇਹ ਟਰੰਪ ਜਿਹੜਾ ਆ ਜਾਂ ਇਹਨਾਂ ਦੀ ਜਿਹੜੀ ਐਗਰੀਕਲਚਰ ਮਿਨਿਸਟਰ ਸ਼ਾਇਦ ਸਵਾਦ ਲੈ ਰਹੀ ਆ। ਦੇਖੋ, ਇਹਦੇ ਪਿੱਛੇ ਇੱਕ ਚੀਜ਼ ਸਮਝਣੀ ਪਊਗੀ। ਟਰੰਪ ਅਗਰ ਦੁਬਾਰਾ ਜਿੱਤ ਕੇ ਆਇਆ ਤਾਂ ਇਹਦੇ ਪਿੱਛੇ ਲੌਬੀਆਂ ਦਾ ਬੜਾ ਕੰਮ ਆ। ਕਈ ਤਰ੍ਹਾਂ ਦੀਆਂ ਬਿਜ਼ਨਸ ਲੌਬੀਆਂ ਨੇ, ਕਈ ਤਰ੍ਹਾਂ ਦੀਆਂ ਹੋਰ ਐਕਟੀਵੇਟ ਲੌਬੀਆਂ ਨੇ, ਅਤੇ ਉਹਦੇ ਵਿੱਚ ਇੱਕ ਲੌਬੀ ਉੱਥੇ ਦੇ ਕਿਸਾਨਾਂ ਦੇ ਵੀ ਸੀ। ਅਮਰੀਕਾ ਦਾ ਕਿਸਾਨ ਵੱਡੀ ਮਸ਼ੀਨਰੀ ਅਤੇ ਵੱਡੇ ਕਹਿ ਲਓ ਵੀ ਖੇਤ ਆਪਣੇ ਕੋਲ ਰੱਖਦਾ ਆ। ਆਪਾਂ ਕਹਿੰਦੇ ਸਾਡੇ ਕਿਸਾਨਾਂ ਕੋਲ ਵੀ ਤਾਂ ਵੱਡੇ ਖੇਤ ਹੈਗੇ ਹੀ ਆ, ਸਾਡੇ ਕੋਲ ਮਸ਼ੀਨਰੀ ਹੈ ਨਹੀਂ ਗੀ। ਫਰਕ ਆ ਇੱਕ ਜਿਹੜਾ ਲੈਵਲ ਆਫ ਸਬਸਿਡੀ ਆ। ਅਸੀਂ ਤਾਂ ਲੜਾਈ ਹਜੇ MSP 'ਤੇ ਕਰੀ ਜਾਂਦੇ ਹਾਂ, ਕਿਤੇ ਮਿਲ ਗਈ, ਕਿਤੇ ਨਹੀਂ ਮਿਲ ਗਈ, ਕਿਤੇ ਜਿਣਸ ਘੱਟ ਦੇ ਵੀ ਚਲ ਗਈ ਆ, ਜਾਂ 1-2 ਫਸਲਾਂ 'ਤੇ ਮਿਲਦੀ, ਕਣਕ ਦੇ ਦੂਜੇ 'ਤੇ ਮਿਲਦੀ ਆਪਣੇ ਝੋਨੇ 'ਤੇ ਸਿਰਫ। ਹਾਂਜੀ, ਜਿਹੜਾ ਅਮਰੀਕਾ ਆ ਉਹਦੇ ਵਿੱਚ MSP ਦਾ ਕੋਈ ਰੌਲਾ ਨਹੀਂ ਹੈਗਾ। ਉੱਥੇ ਕੀ ਆ, ਉਹ ਕਹਿੰਦੇ ਆ ਕਿ ਤੁਹਾਡੀ ਫਸਲ ਮਰ ਗਈ, ਅਸੀਂ ਪਿੱਛੇ ਬੈਠੇ ਆ, ਆਹ ਚੱਕੋ ਮਿਲੀਅਨਸ ਆਫ ਡਾਲਰ। ਉਹ ਇਸ ਤਰ੍ਹਾਂ ਸਬਸਿਡੀ ਪਿੱਛੇ ਬਹੁਤ ਬੈਕਅਪ 'ਤੇ ਲਾ ਦਿੰਦੇ ਆ, ਇਸ ਕਰਕੇ ਉੱਥੇ ਦਾ ਕਿਸਾਨ ਬਚਿਆ ਹੋਇਆ ਆ। ਇਸ ਕਰਕੇ ਉਹਨਾਂ ਦਾ ਜਿਹੜਾ ਉੱਥੇ ਦਾ ਐਗਰੀਕਲਚਰ ਪ੍ਰੋਡਕਟ ਹੈ ਜਾਂ ਡੇਅਰੀ ਦਾ ਪ੍ਰੋਡਕਟ ਆ, ਉਹ ਸਾਡੇ ਮੁਕਾਬਲੇ 'ਚ ਫਿਰ ਹੁਣ ਸਸਤਾ ਬਣਦਾ ਆ ਔਰ ਬਲਕ ਦੇ ਵਿੱਚ ਬਣਦਾ ਆ। ਤੌਖਲਾ ਇਹ ਆ ਕਿ ਜੇ ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ ਐਗਰੀਕਲਚਰ ਦੇ ਉੱਪਰ ਅਤੇ ਡੇਅਰੀ ਦੇ ਵਿੱਚ, ਇਹ ਝੁਕ ਗਏ ਆ, ਅਤੇ ਜੇ ਅਮਰੀਕਨ ਇਹ ਪ੍ਰੋਡਕਟ ਇੱਥੇ ਆ ਗਿਆ, ਸਾਡੀ ਐਗਰੀਕਲਚਰ ਡੇਅਰੀ ਦਾ ਬਣੂਗਾ ਕੀ, ਸਾਡੇ ਪ੍ਰੋਡਕਟਾਂ ਦਾ ਬਣੂਗਾ ਕੀ।
ਜਿਹੜੀ ਬੋਰੀ ਅਸੀਂ ਮੱਕੀ ਦੀ 2400 ਰੁਪਏ ਦੀ ਵੇਚਦੇ ਆ ਵਿਦ MSP, ਉਹ ਵੀ ਲੜ ਕੇ ਜੇ ਉਹਨਾਂ ਨੇ ਉੱਥੇ 1400 ਦੀ ਬੋਰੀ ਨਾਲ ਲਾ ਕੇ ਰੱਖ ਦਿੱਤੀ ਆ, ਜਿਹੜਾ ਕੰਜ਼ਿਊਮਰ ਆ ਬਾਹਰ ਆ, ਉਹ ਵੀ ਅਸੀਂ ਹੀ ਖਾਣੀ ਆ ਯਾਰ। ਉਹ 1400 ਨੂੰ ਵੀ ਹੱਥ ਪਾਊਗਾ? ਹੋ ਸਕਦਾ ਕੋਈ ਦੂਜੇ ਕੰਟਰੀ ਨਾਲ ਵੀ ਤੁਹਾਡਾ ਸਮਝੌਤਾ ਹੋ ਗਿਆ, ਆਸਟ੍ਰੇਲੀਆ ਵਰਗਾ ਕਹਿੰਦਾ ਨਾ ਚੱਕ 1350 ਦੇ ਵਿੱਚ। ਬਿਲਕੁਲ ਠੀਕ ਹੈ ਨਾ, ਮਸਲਾ ਉੱਥੇ ਅੜਿਆ ਹੋਇਆ ਆ। ਸੋ ਟਰੰਪ ਪ੍ਰਸ਼ਾਸਨ ਦਾ ਜ਼ੋਰ ਲੱਗਿਆ ਸੀਗਾ ਕਿ ਮੈਂ ਇਹ ਮਤਾ ਪਾ ਦੇਵਾਂ, ਪਗਾ ਲਈਆਂ ਜਾਂ ਨਹੀਂ ਪਗਾ ਲਈਆਂ ਡਰਾਫਟ ਤੋਂ ਬਾਅਦ ਪਤਾ ਲੱਗੂਗਾ, ਲੇਕਿਨ ਉਹਦੀ ਕੋਸ਼ਿਸ਼ ਤਾਂ ਇਹ ਰਹੂਗੀ ਨਾ ਕਿ ਮੈਂ ਆਪਣੇ ਕਿਸਾਨਾਂ ਨੂੰ ਤਾਂ ਖੁਸ਼ ਕਰਾਂਗਾ, ਵੋਟਾਂ ਵੀ ਲੈਣੀਆਂ ਆ। ਲੇਕਿਨ ਦੇਖੋ, ਜਦੋਂ ਸਾਡਾ ਪ੍ਰਸ਼ਾਸਨ ਚੁੱਪ ਰਹਿ ਜਾਂਦਾ ਆ, ਸਿਰਫ ਵਧਾਈਆਂ ਦਿੰਦਾ, ਹਾਂਜੀ ਡੀਲ ਹੋ ਗਈ ਜੀ, ਡੀਲ ਹੋ ਗਈ, ਤੁਸੀਂ ਘਬਰਾਓ ਨਾ, ਸਾਰਾ ਕੁਝ ਵਧੀਆ ਆ, ਫਿਰ ਤੌਖਲਾ ਤਾਂ ਬਣਦਾ ਆ। ਅਗਰ ਇੱਥੇ ਚਾਈਨਾ ਦੀ ਆਪਾਂ ਗੱਲ ਕਰੀਏ ਜੀ, ਚਾਈਨਾ ਵਾਲਿਆਂ ਦੇ ਨਾਲ ਜਦੋਂ ਇਹਨੇ ਰੇੜਕਾ ਪਾਇਆ ਕਿ ਮੈਂ ਤਾਂ 50% ਤੇ ਲੈ ਜਾਊਂਗਾ, ਉਹ ਕਹਿੰਦੇ ਅਸੀਂ ਤਾਂ ਫਿਰ 100 ਕਰ ਦਾਂਗੇ। ਉਹਨਾਂ ਨੇ ਇਹਨਾਂ ਦੀ ਮੱਕੀ ਤੇ ਸੋਇਆਬੀਨ ਤੇ ਉਦੋਂ ਨਾ ਕਰਦੇ ਸੀ, ਕਹਿੰਦੇ ਅਰਜਨਟਾਈਨਾ ਜਾਂ ਬ੍ਰਾਜ਼ੀਲ ਤੋਂ ਚੱਕ ਲਾਂਗੇ, ਚਾਹੇ ਮੈਕਸੀਕੋ ਤੋਂ ਚੱਕਣੀ ਪੈ ਜਾਵੇ। ਹੁਣ ਮੱਕੀ ਬਹੁਤ ਜ਼ਿਆਦਾ ਉੱਥੇ, ਸੋਇਆਬੀਨ ਬਹੁਤ ਜ਼ਿਆਦਾ, ਕਿਉਂਕਿ ਇੱਥੇ ਚਾਈਨਾ ਦੇ ਵਿੱਚ ਸੂਰਾਂ ਵਗੈਰਾ ਨੂੰ ਪਾਉਣ ਦੇ ਲਈ ਦੋਨੋਂ ਵਰਤੀਆਂ ਜਾਂਦੀਆਂ। ਉਹ ਕਿਸਾਨਾਂ ਨੇ ਤਾਂ ਟਰੰਪ ਨੂੰ ਚੱਕ ਲਿਆ ਹੱਥਾਂ ਦੇ ਕੇ ਵੀ ਇਹਦਾ ਹੱਲ ਕਰ ਕੋਈ ਵੀ। ਟੈਰਿਫ ਘੱਟ ਕੀਤੇ ਆ, ਉਹਨਾਂ ਨੂੰ ਮਨਾ ਲਿਆ ਆ, ਟੈਰਿਫ ਘੱਟ ਹੋਏ, ਉਹਨਾਂ ਨੇ ਕਿਹਾ ਠੀਕ ਹੈ ਤੁਹਾਡੇ ਤੋਂ ਥੋੜ੍ਹੀ ਚੱਕ ਲਿਆ ਕਰਾਂਗੇ। ਠੀਕ ਹੈ ਜੀ। ਸੋ ਚਾਈਨਾ ਨੇ ਜੇ ਮਾੜਾ ਮੋਟਾ ਦੁੱਧ ਦਿੱਤਾ, ਹਜੇ ਵੀ ਮੀਂਗਣਾ ਪਾ ਕੇ ਦਿੱਤਾ। ਸਾਡੇ ਵਾਲੇ ਚੁੱਪ ਬੈਠੇ ਆ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਦੁੱਧ ਆ ਕਿ ਮੀਂਗਣਾ। ਬਿਲਕੁਲ, ਕਿਉਂਕਿ ਜਦੋਂ ਦਾ ਇਹ ਬਿਆਨ ਅਮਰੀਕਾ ਤੋਂ ਆਉਂਦਾ ਆ, ਉਸ ਤੋਂ ਬਾਅਦ ਸਿਰਫ ਇੱਕ ਵਧਾਈਆਂ ਦੇ ਬਿਆਨ ਜ਼ਰੂਰ ਆ ਰਹੇ ਨੇ ਕਿ ਅਸੀਂ ਬਹੁਤ ਵੱਡੀ ਮਾਰ ਲਈ ਆ, ਪਰ ਕੋਈ ਜਸਟੀਫਿਕੇਸ਼ਨ, ਕੋਈ ਸਫਾਈ ਜਿਹੜੀ ਕੀ ਹੋਇਆ, ਉਹ ਲੋਕਾਂ ਨੂੰ ਨਹੀਂ ਦੱਸੀ ਜਾ ਰਹੀ। ਲੋਕਾਂ 'ਚ ਤੋਖਲਾ, ਜਿੱਦਾਂ ਤੂੰ ਦੱਸਿਆ ਹੈ ਕਿ ਡਰ ਕਿਤੇ ਨਾ ਕਿਤੇ ਹੈ, ਕਿਉਂਕਿ ਜੇਕਰ ਪਿਛਲੇ ਸਾਲਾਂ ਤੋਂ ਦੇਖਿਆ ਜਾਵੇ, ਕਿਸਾਨੀ ਅੰਦੋਲਨ ਵੀ ਹੁੰਦਾ ਹੈ ਪੰਜਾਬ ਦੇ ਵਿੱਚ, ਕਿ ਪੰਜਾਬ ਦੇ ਕਿਸਾਨ ਥੋੜ੍ਹਾ ਸਟੈਂਡ ਕਰਦੇ ਨੇ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਬਾਹਰਲੀ ਫੰਡਿੰਗ ਤੋਂ ਭਾਵ ਜਿਹੜੇ ਉਹਨਾਂ ਦੇ ਬੱਚੇ ਪਰਿਵਾਰ ਬਾਹਰ ਸੈਟਲ ਨੇ, ਉਹ ਪੈਸੇ ਦੇ ਨਾਲ ਉੱਥੋਂ ਸਟੈਂਡ ਕਰਦੇ ਨੇ ਸਰਕਾਰ ਨਾਲ ਮੱਥਾ ਲਾਉਣ ਜੋਗਾ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ। ਪਰ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇਖਿਆ ਕਿ ਉਹ ਇੰਨਾ ਸਟੈਂਡ ਨਹੀਂ ਕਰ ਪਾਉਂਦੇ। ਕਾਰਨ ਇਹੀ ਹੈ ਕਿਉਂਕਿ ਉਹਨਾਂ ਦੀਆਂ ਫਸਲਾਂ ਸਹੀ ਮੁੱਲ 'ਤੇ ਨਹੀਂ ਵਿਕ ਪਾਉਂਦੀਆਂ। ਪਰ ਜਦੋਂ ਹੁਣ 18% ਉਹਨਾਂ ਨੂੰ ਟੈਰਿਫ ਲੱਗੇਗਾ ਅਤੇ ਉੱਧਰੋਂ 0% 'ਤੇ ਆਵੇਗਾ, ਕਿਤੇ ਇੱਦਾਂ ਨਹੀਂ ਲੱਗਦਾ ਕਿ ਤੁਹਾਨੂੰ ਕਿ ਜਿਹੜੀਆਂ ਦਹਾਕਾ ਪਹਿਲਾਂ ਇਹਨਾਂ ਦੀਆਂ ਗੱਲਾਂ ਸ਼ੁਰੂ ਹੋਈਆਂ ਕਿ ਜ਼ਮੀਨਾਂ ਸਾਨੂੰ ਦੇ ਦਿਓ, ਕਿਤੇ ਉੱਧਰ ਨੂੰ ਨਾ ਮੋੜ ਕੱਟ ਜਾਵੇ ਕਿਤੇ ਅੱਗੇ ਆਉਂਦੇ ਮੇ ਬੀ ਟੂ ਅਰਲੀ ਟੂ ਸੇ, ਪਰ ਕਿਤੇ ਨਾ ਕਿਤੇ ਜੇ ਦੂਰ ਅੰਦੇਸ਼ੀ ਨਾਲ ਦੇਖਿਆ ਜਾਵੇ ਕਿ ਇਹ ਅਸਰ ਰਖਾ ਸਕਦੀ ਹੈ, ਤੁਹਾਨੂੰ ਲੱਗਦਾ? ਦੇਖੋ ਕਿਸੇ ਜੀ, ਮੈਨੂੰ ਲੱਗਦਾ ਨਹੀਂ ਹੈਗਾ ਕਿ ਇੰਨਾ ਇਹ ਡਾਊਨ ਹੋ ਕੇ ਇਹਨਾਂ ਨੇ ਸਮਝੌਤਾ ਕੀਤਾ ਹੋਊਗਾ ਵੀ ਐਗਰੀਕਲਚਰ ਤੇ ਜਿਹੜਾ ਡੇਅਰੀ ਆ ਉਹਨੂੰ ਬਿਲਕੁਲ ਹੀ ਇਹਨਾਂ ਨੇ ਪਰੇ ਕਰ ਦਿੱਤਾ ਵੀ ਠੀਕ ਹੈ ਜੀ 0 'ਤੇ ਆ ਜਿਓ। ਅਗਰ ਇਸ ਤਰ੍ਹਾਂ ਦਾ ਨਿਕਲਿਆ ਡਰਾਫਟ ਤੋਂ ਬਾਅਦ, ਜਿਹੜੇ ਸਮੀਕਰਨਾਂ ਸਾਰੀਆਂ ਬਣ ਕੇ ਬਾਹਰ ਆਈਆਂ, ਤਾਂ ਮੈਨੂੰ ਲੱਗਦਾ ਬਹੁਤ ਵੱਡਾ ਰੋਹ ਇੰਡੀਆ ਦੇ ਵਿੱਚ ਜਾਗ ਜਾਏਗਾ। ਕੁਰਸੀਆਂ ਹਿਲ ਜਾਣਗੀਆਂ ਜਿਹੜੀ ਹੁਣ ਦੀ ਹਕੂਮਤ ਹੈ, ਅਤੇ ਹੋ ਸਕਦਾ ਕਿ 27 ਤੱਕ ਕਿਤੇ ਮੋਦੀ ਹੋਣੀ ਇਹਨਾਂ ਨੂੰ ਮੂੰਹ ਲੁਕਾ ਕੇ ਉੱਥੋਂ ਭੱਜਣਾ ਪਵੇ, ਕਿਉਂਕਿ ਇਹ ਨਹੀਂ ਜਰ ਹੋਣਾ ਹੈਗਾ। ਬਾਕੀ ਡਰ ਲੱਗਦਾ ਹੈ ਕਿਉਂਕਿ ਜਿੰਨੀ ਕੁ ਡੀਲ ਹੋਈ ਆ, ਦੇਖੋ ਸਾਰਾ ਕੁਝ ਅਮਰੀਕਾ ਦਾ ਡਿਕਟੇਟ ਕਰੀ ਜਾਂਦਾ। ਅਮਰੀਕਾ ਨੇ ਤੁਹਾਨੂੰ ਦੱਸਿਆ ਪੂਰੇ ਵਰਲਡ ਨੂੰ ਕਿ 0 ਵਰਸਸ 18 ਦਾ ਜੀ ਸੌਦਾ ਹੋਇਆ। ਸਾਡੇ ਵਾਲੇ ਕਹਿੰਦੇ ਹਾਂਜੀ ਠੀਕ ਆ, ਓਕੇ ਆ। ਚੁੱਪ ਵੀ ਤਾਂ ਓਕੇ ਹੀ ਹੁੰਦੀ ਆ ਨਾ, ਤੁਸੀਂ ਬੋਲਿਆ ਨਹੀਂ ਹੈਗਾ। ਜੇ ਅਗਲਾ ਕਹਿੰਦਾ ਕਿ ਤੁਹਾਡੇ 7 ਰਫਾਲ ਸਿੱਟ ਦਿੱਤੇ, ਅਸੀਂ ਚੁੱਪ ਆ, ਫਿਰ ਚੁੱਪ ਵੀ ਤਾਂ ਕਿਸੇ ਟਾਈਮ ਫਿਰ ਉਹ ਇਹ ਤਾਂ ਮਤਲਬ ਪਕਾ ਹੀ ਗਏ ਨਾ ਗੱਲ ਫਿਰ ਆਪਣੀ। ਜ਼ਿਆਦਾ ਫਿਰ ਠੋਕ ਕੇ ਕਹਿ ਦੋ ਉਸ ਟਾਈਮ ਕਿ ਨਾ ਕਿੱਥੇ ਡਿੱਗੀ ਆ ਪਏ ਆ। ਦੂਸਰੇ ਪਾਸੇ USA ਤੁਹਾਨੂੰ ਇਸ ਡੀਲ ਦੇ ਵਿੱਚ, ਅਸੀਂ ਤਾਂ ਪੰਜਾਬ ਦੇ ਵਸਨੀਕ ਹੋ ਕੇ ਸਿਰਫ ਇਹ ਲੱਗਿਆ ਕਿ ਯਾਰ ਖੇਤੀ ਨੂੰ ਕਿਤੇ ਰਗੜਾ ਤਾਂ ਨਹੀਂ ਲੱਗਾ। ਇਕੱਲੀ ਇੱਥੇ ਖੇਤੀ ਹੋਈ ਨਹੀਂ ਹੈਗੀ। USA ਵਾਲੇ ਕਹਿੰਦੇ ਆ ਭਾਈ ਤੁਸੀਂ ਕਿੱਥੋਂ ਕੀ ਖਰੀਦਣਾ ਆ, ਅਸੀਂ ਆਹ ਦੱਸ ਰਹੇ ਹਾਂ। ਇਹਦਾ ਮਤਲਬ ਤੁਹਾਨੂੰ ਡਿਕਟੇਟ ਕਰਾ ਕੇ ਨਾ ਉਹ, ਠੀਕ ਆ। ਤੇਲ ਤੁਸੀਂ ਹੁਣ ਵੈਨਜ਼ੂਏਲਾ ਤੋਂ ਲੈਣਾ ਆ ਜਾਂ ਸਾਡੇ ਤੋਂ ਲੈਣਾ ਆ, ਤੁਸੀਂ ਰਸ਼ੀਆ ਤੋਂ ਨਹੀਂ ਲੈਣਾ, ਉਹ ਆਪਣੇ ਮੂੰਹ ਨਾਲ ਬੋਲੀ ਜਾਂਦੇ ਆ। ਬਿਲਕੁਲ ਸਾਡੇ ਵਾਲੇ ਕਹਿੰਦੇ ਆ ਕਿ ਨਹੀਂ ਅਸੀਂ ਰਸ਼ੀਆ ਤੋਂ ਤੇਲ ਤਾਂ ਲੈਣਾ ਆ। ਸਿਰਫ ਫਰਕ ਇੰਨਾ ਪਿਆ ਆ, ਜਿਹੜਾ ਹੁਣ ਰਸ਼ੀਆ ਤੋਂ ਤੇਲ ਆਉਣਾ ਆ ਉਹ ਅਸੀਂ ਆਪਣੀ ਡੋਮੈਸਟਿਕ ਜਿਹੜੀ ਕੰਜ਼ੰਪਸ਼ਨ ਉਹਦੇ ਲਈ ਯੂਜ਼ ਕਰਨਾ, ਅਸੀਂ ਵੇਚਾਂਗੇ ਨਹੀਂ। ਫਿਰ ਤੌਖਲਾ ਉਹਦੇ ਵਿੱਚ ਆ ਗਿਆ ਵੀ ਇਹ ਕਿਹੜੀ ਰੇਸ਼ੋ ਹੈ, ਕਿੱਦਾਂ ਪਕਾਉਣੀ ਆ, ਇਹਦਾ ਕਿਹੜਾ ਡਰਾਫਟ ਬਣਾਇਆ ਪਤਾ ਨਹੀਂ ਹੈਗਾ। ਸੋ ਸਾਰੀਆਂ ਅਨਾਊਂਸਮੈਂਟਾਂ 0 ਤੋਂ ਆ ਰਹੀਆਂ। ਇੱਕ ਹੋਰ ਚੀਜ਼ ਨੋਟ ਕਰਿਓ, ਟਰੁਥ ਸੋਸ਼ਲ ਦੇ ਉੱਪਰ ਜਦੋਂ ਟਰੰਪ ਨੇ ਇਹ ਪਾਈ ਹੈ, ਤੁਸੀਂ ਨੇ ਗੌਰ ਨਹੀਂ ਕੀਤੀ। ਹਾਂਜੀ, ਅਸੀਂ ਉਸ ਚੀਜ਼ ਨੂੰ ਥੋੜ੍ਹਾ ਦੇਖਿਆ। ਇਹ ਜਦੋਂ ਟਵੀਟ ਕਰਦੇ ਆ ਤਾਂ ਉਹਦੇ ਵਿੱਚ ਨਾ ਜਿਹੜਾ ਸ਼ਬਦ ਲਿਖਦੇ ਆ, ਕੌਮੇ ਪਾਉਂਦੇ ਆ, ਕੋਟੇਸ਼ਨਾਂ ਬਣਾਉਂਦੇ ਆ, ਉਹਦਾ ਮਤਲਬ ਹੁੰਦਾ ਆ। ਜਦੋਂ ਉਹਨਾਂ ਨੇ ਕਿਹਾ 0 ਵਰਸਸ 18, ਜਿਹੜਾ 0 ਆ ਨਾ ਉਹ ਕੈਪੀਟਲ ਲੈਟਰ ਆ। ਇਹ ਗੱਲ ਮੈਨੇ ਰਖਾਉਂਦੀ ਆ। ਇੱਕ ਤੁਸੀਂ ਚੀਜ਼ ਨੂੰ ਕੈਪੀਟਲ ਲੈਟਰ 'ਚ ਪਾਉਂਦੇ ਹੋ, ਆਹ 0 ਆ, ਇਹ ਸਾਡਾ ਆ, ਅਸੀਂ 0 ਦੇ ਉੱਪਰ ਵੇਚਣਾ, ਕੈਪੀਟਲ ਪਾਤਾ ਲੈਟਰ ਨਾ ਉੱਥੇ। ਬਿਲਕੁਲ ਇਹ ਚੀਜ਼ਾਂ ਮੈਨਾਂ ਰਖਾਉਂਦੀਆਂ ਕਿ ਅਸੀਂ ਤੁਹਾਨੂੰ ਡਿਕਟੇਟ ਕਰਾਇਆ। ਹਾਂਜੀ, ਉਹ ਵੱਖਰੀ ਗੱਲ ਹੈ ਕਿ ਸਾਡੇ ਵਾਲੇ ਕਹੇ ਨਹੀਂ ਜੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ
ਇੰਡੀਆ ਵਾਲੇ ਚੁੱਪ ਆ, ਕਿਸਾਨੀ 'ਤੇ ਤਾਂ ਪ੍ਰਭਾਵ ਪੈਣਾ ਆ, ਹਜੇ ਸਾਨੂੰ ਕੁਝ ਨਹੀਂ ਪਤਾ, ਫਾਈਨਲ ਡਿਟੇਲ ਆਊਗੀ, ਤਸਵੀਰ ਸਾਹਮਣੇ ਆਊਗੀ। ਉਹ ਉਲਟਾ ਤੁਹਾਨੂੰ ਇਹ ਵੀ ਕਹੀ ਜਾਂਦੇ ਕਿ $500 ਬਿਲੀਅਨ ਦਾ ਵਪਾਰ ਇਹ ਸਮਝੌਤਾ ਆ ਜਿਹੜਾ ਅਸੀਂ ਇੰਡੀਆ ਦੇ ਨਾਲ ਕੀਤਾ ਆ। ਉਹ ਭਾਈ ਸਾਡਾ ਟੋਟਲ ਵਰਲਡ ਦੇ ਨਾਲ $750 ਬਿਲੀਅਨ ਦਾ, ਇਹਦਾ ਮਤਲਬ ਬਾਕੀ ਅਸੀਂ 250 ਹੀ ਕਰਨਾ EU ਦੇ ਨਾਲ ਜਾਂ ਅਰਬ ਦੇ ਨਾਲ ਕਰਨਾ ਆ ਜੀ। ਇਹ 500 ਬਿਲੀਅਨ ਤੁਸੀਂ 1 ਸਾਲ 'ਚ ਹੀ ਵਧਾ ਲੈਣਾ ਕਿ 2030 ਤੱਕ ਲੈ ਕੇ ਜਾਣਾ ਆ। ਸਾਡੇ ਵਾਲੇ ਚੁੱਪ ਆ, ਉਹ ਤਾਂ ਕਹਿੰਦੇ ਅਸੀਂ ਸਾਲ ਦੇ ਵਿੱਚ ਹੀ ਲੈ ਜਾਣਾ। ਇਹਦਾ ਮਤਲਬ ਉਹ ਫਿਰ ਸਾਨੂੰ ਹੁਣ ਹਥਿਆਰ ਅਤੇ ਤੇਲ ਵੇਚਣਗੇ। ਅਸੀਂ ਤਾਂ ਫਿਰ ਮਤਲਬ ਕਿ ਜਿਹੜਾ ਕਹਿੰਦੇ ਸੀਗੇ ਵੀ ਸਾਡਾ ਤਾਂ ਸਮਾਨ ਉੱਧਰ ਜ਼ਿਆਦਾ ਅਮਰੀਕਾ ਜਾਂਦਾ, ਅਸੀਂ ਤਾਂ ਬੈਨੀਫਿਟ 'ਚ ਰਹਿੰਦੇ ਹਾਂ। ਇਹਦਾ ਮਤਲਬ ਉੱਧਰੋਂ ਚਾਈਨਾ ਤੋਂ ਵੀ ਘਾਟੇ 'ਚ, ਇੱਧਰ ਵੀ ਘਾਟੇ 'ਚ, ਫਿਰ ਉੱਥੇ ਆਸਾਂ ਫਿਰ EU 'ਤੇ ਬਣਾਈ ਰੱਖਿਓ। ਤਾਂ ਹੀ ਮੈਂ ਸ਼ੁਰੂਆਤ ਦੇ ਵਿੱਚ ਜਿਹੜੀ ਗੱਲ ਆਖੀ ਸੀਗੀ ਕਿ 4 ਤਰੀਕਿਆਂ ਨਾਲ ਬੰਦਾ ਕੰਮ ਕਰਦਾ ਆ। ਸੋ ਲੱਗਦਾ ਕਿ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਣਾ ਕਿ ਭਾਰਤੀ ਸਰਕਾਰ ਨੇ ਕਿਹੜੇ ਤਰੀਕੇ ਨਾਲ ਕੰਮ ਕੀਤਾ ਆ। ਪਰ ਅਗਲੀ ਖਬਰ 'ਤੇ ਜਾਣ ਤੋਂ ਪਹਿਲਾਂ ਮੈਂ ਇੰਨਾ ਜ਼ਰੂਰ ਆਖਾਂਗਾ ਕਿ ਹੁਣ ਭਾਰਤ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਅਸੀਂ ਪੰਜਾਬ ਤੋਂ ਸੰਬੰਧ ਰੱਖਦੇ ਹਾਂ, ਅਤੇ ਉੱਥੋਂ ਦੇ ਪੱਤਰਕਾਰਾਂ ਨੂੰ ਇਸ ਖਬਰ ਦੇ ਉੱਤੇ ਨਿਗਾਹ ਰੱਖਣ ਦੀ ਵੀ ਲੋੜ ਆ ਅਤੇ ਸਮੇਂ-ਸਮੇਂ 'ਤੇ ਚਰਚਾ ਕਰਨ ਦੀ ਲੋੜ ਆ, ਤਾਂ ਕਿ ਲੋਕ ਅਵੇਅਰ ਰਹਿਣ ਕਿ ਚੱਲ ਕੀ ਰਿਹਾ ਆ। ਗੁਰਸੇਵਕ ਸਿੰਘ, ਤੁਸੀਂ ਦੁੱਖ ਦੀ ਰੱਖ ਦੇ ਉੱਪਰ ਹੱਥ ਰੱਖਿਆ, ਕਿਉਂਕਿ ਮੈਂ ਪੰਜਾਬ ਜਾ ਕੇ ਵੀ ਆਇਆ ਜੀ। ਇਹ ਜਿਹੜੇ ਮੁੱਦੇ ਨੇ, ਹਾਂਜੀ, ਪੰਜਾਬੀ ਮੀਡੀਆ 'ਚੋਂ ਗਾਇਬ ਨੇ। ਅਸੀਂ ਡਿਸਕਸ ਹੀ ਨਹੀਂ ਕਰਦੇ। ਮਜੀਠੀਆ ਬਾਹਰ ਆ ਗਿਆ, ਉਹ ਕੇਜਰੀਵਾਲ ਨੇ ਐ ਕਰ, ਮੈਂ ਆਉਣਾ ਹੀ ਸੀ, ਅਗਲੀਆਂ ਖਬਰਾਂ 'ਚ ਆਉਣਾ ਹੀ ਸੀ। ਸਾਡੇ ਤਾਂ ਮੁੱਦੇ ਇਹ ਆ। ਹਾਂਜੀ, ਸਾਨੂੰ ਪਤਾ ਹੀ ਨਹੀਂ ਹੈਗਾ ਵੀ ਜਿਹੜੇ ਲਾਈਮਲਾਈਟ ਦੇ ਵਿੱਚ ਚੀਜ਼ਾਂ ਆਉਣੀਆਂ ਚਾਹੀਦੀਆਂ, ਸਾਨੂੰ ਪਤਾ ਨਹੀਂ, ਅਸੀਂ ਸਿੱਖਣਾ ਨਹੀਂ ਚਾਹੁੰਦੇ, ਪਤਾ ਨਹੀਂ ਸੁਣਨਾ ਨਹੀਂ ਚਾਹੁੰਦੇ, ਪਤਾ ਨਹੀਂ ਸੁਣਾਉਣਾ ਨਹੀਂ ਚਾਹੁੰਦੇ ਹੈਗੇ, ਡਿਸਕਸ ਨਹੀਂ ਕਰਦੇ ਇਹਨਾਂ ਚੀਜ਼ਾਂ ਨੂੰ। ਮਤਲਬ ਕਿ ਪੰਜਾਬੀ ਮੀਡੀਆ ਬਿਲਕੁਲ ਇਹ ਤੋਂ ਇੱਕ ਦੋ ਨੂੰ ਛੱਡ ਕੇ ਸੱਖਣਾ ਹੋਇਆ ਪਿਆ ਆ। ਬਿਲਕੁਲ। ਇਸ ਗੱਲ 'ਤੇ ਵੀ ਅਸੀਂ ਟੌਪਿਕ ਦੇ ਉੱਤੇ ਵੈਸੇ ਤਾਂ ਲੰਬਾ ਦਿਨ ਭਰ ਤੁਸੀਂ ਡਿਸਕਸ਼ਨ ਕਰ ਸਕਦੇ ਹੋ ਕਿ ਉੱਥੋਂ ਦਾ ਮੀਡੀਆ ਕੀ ਕਰ ਰਿਹਾ। ਹੋਰ ਇਹਦੇ ਵੀ ਪਾ ਦਿੰਦਾ ਜਿਹੜੀ ਮੈਂ ਦੇਖ ਵੀ ਆਇਆ। ਬਿਲਕੁਲ ਹਾਂਜੀ। ਅਸੀਂ ਕਹਿੰਦੇ ਆ ਕਿ ਹਜੇ ਡੀਲ ਸਾਈਨ ਹੋਣੀ ਆ, ਡਰਾਫਟ ਬਣਨੇ ਆ, ਐ ਹੋਣਾ, ਪਤਾ ਨਹੀਂ ਕਿੰਨਾ ਟਾਈਮ ਲੱਗਣਾ। ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿਣਾ, ਜੋ ਮੈਂ ਦੇਖ ਕੇ ਆਇਆ ਆ, ਮਾਰਕੀਟ ਵਿੱਚ ਅਮਰੀਕਾ ਦੇ ਬਦਾਮ ਤੇ ਅਖਰੋਟ 0% ਦੇ ਉੱਪਰ ਪਏ ਆ, ਲੈ ਲਓ ਜਾ ਕੇ ਸਸਤੇ। ਪਰ ਇੱਥੇ ਇਹ ਵੀ ਹੈ ਕਿ ਤੁਹਾਨੂੰ ਪਤਾ ਕਿ ਉਹ ਭਾਵੇਂ ਆਪਣੇ ਭਾਰਤ ਦੇ ਹੀ ਹੋਣ, ਉਹਨਾਂ ਨੇ ਅਮਰੀਕਨ ਸਟੈਂਪ ਲਾ ਕੇ ਵੇਚਣੇ ਆ। ਇਹ ਵੀ ਇੱਕ ਸੱਚਾਈ ਆ। ਇਹ ਹੁਣ ਮੈਂ ਉਹ ਸ਼ਿਪ ਭਾਵੇਂ ਹਜੇ ਭਾਰਤ ਪਹੁੰਚੇ ਆ ਕਿ ਨਹੀਂ ਪਹੁੰਚੇ, ਇਸ ਬਾਰੇ ਤਾਂ ਨਹੀਂ ਜਾਣਕਾਰੀ, ਪਰ ਤੁਹਾਨੂੰ ਪਤਾ ਇਹ ਪਹੁੰਚੇ ਆ, ਇਹ ਆਲਰੇਡੀ ਸਟਾਰਟ ਹੋ ਚੁੱਕਾ ਆ, ਜਦ ਕਿ ਹਜੇ ਸਾਨੂੰ ਸਹੀ ਜਿਹੜੀ ਉਹਦਾ ਡਰਾਫਟ ਬਣ ਕੇ ਜੀ ਆਉਣਾ ਆ। ਸੋ ਇਹ ਪਤਾ ਨਹੀਂ ਕਿ ਇੰਨਾ ਬਹੁਤ ਓਲਾ ਰੱਖਿਆ ਜਾਂਦਾ ਆ, ਪਰ ਮਾਰਕੀਟ ਤਾਂ ਇਹੀ ਸੱਚ ਕਹਿੰਦੀ ਆ। ਪਰ ਇੱਕ ਨਾ ਤੁਹਾਨੂੰ ਬਿਆਨ ਯਾਦ ਹੋਏਗਾ, ਮੈਂ ਤਾਂ ਫਕੀਰ ਆਦਮੀ ਹੂੰ, ਝੋਲਾ ਉਠਾਊਂਗਾ ਚੱਲ ਦੂੰਗਾ। ਮੈਂ ਆਪਣੀ ਗੱਲ ਕਰ ਰਿਹਾ ਕਿਉਂਕਿ ਮੈਂ ਝੋਲਾ ਲੈ ਕੇ ਆਇਆ ਸਟੂਡੀਓ, ਅਤੇ ਮੈਂ ਕਿਸੇ ਨੂੰ ਇੱਥੇ ਨਹੀਂ ਕਹਿ ਰਿਹਾ। ਤਾਂ ਖਬਰਾਂ ਤੋਂ ਬਾਅਦ ਝੋਲਾ ਚੱਕ ਕੇ ਅਸੀਂ ਘਰ ਨੂੰ ਚਲੇ ਜਾਣਾ। ਪਰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਬਰ 'ਤੇ ਨਿਗਾਹ ਰੱਖਣ ਦੀ ਲੋੜ ਆ, ਅਤੇ ਆਪਣੇ ਜਿੰਨੇ ਸਾਡੇ ਦਰਸ਼ਕ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਹੋ, ਸਮੇਂ-ਸਮੇਂ 'ਤੇ ਅਵੇਅਰ ਰਹੋ ਅਤੇ ਅਪਡੇਟ ਕਰਦੇ ਰਹੋ ਕਿ ਚੱਲ ਕੀ ਰਿਹਾ, ਕਿਉਂਕਿ ਇਹ ਅਸਿੱਧੇ ਤੌਰ 'ਤੇ ਨਹੀਂ, ਸਿੱਧੇ ਤੌਰ 'ਤੇ ਤੁਹਾਡੀਆਂ ਜ਼ਿੰਦਗੀਆਂ ਨੂੰ ਅਫੈਕਟ ਕਰੇਗਾ। ਫੈਸਲੇ ਜਿਹੜੇ ਹੋ ਰਹੇ ਨੇ ਅਫੈਕਟ ਕਰਨਗੇ। ਬੇਸ਼ੱਕ ਤੁਸੀਂ ਵਿਦੇਸ਼ਾਂ 'ਚ ਬੈਠੇ ਹੋ, ਕੀ ਕਰੋਗੇ ਤੁਸੀਂ ਉਹ ਪੈਸਿਆਂ ਦਾ ਜੋ ਉੱਥੇ ਜਾਂਦੇ ਖਰਚ ਕੇ ਆਏ ਹੋ। ਸਮਾਈਲ ਦੱਸ ਰਹੀ ਹੈ ਤੁਹਾਡੀ ਕਿੰਨੀ ਕੁ ਵੈਲਿਊ ਹੈ ਮਨੀ ਦੀ ਉੱਥੇ। ਸੋ ਅਸੀਂ ਅਗਲੀ ਖਬਰ 'ਤੇ ਜਾਂਦੇ ਹਾਂ, ਕਿਉਂਕਿ ਤੁਸੀਂ ਉਹ ਸੰਕੇਤ ਜਿਹਾ ਵੀ ਦੇ ਦਿੱਤਾ। ਪ੍ਰਭਾਵ ਇਹਦੇ ਇੱਕ ਹੈਗੇ ਆ। ਅਗਲੀ ਖਬਰ 'ਤੇ ਆਪਾਂ ਜ਼ਰੂਰ ਜਾਂਦੇ ਹਾਂ ਜੀ। ਅੰਨਾ ਵਿਸ਼ਵਾਸ ਨਾ ਕਰੋ ਆਪਣੇ ਲੀਡਰਾਂ 'ਤੇ, ਖਾਸ ਕਰਕੇ ਜਿਹੜੇ ਸੈਂਟਰ 'ਚ ਬੈਠੇ ਆ। ਸੈਂਟਰ ਦੇ ਜਿਹੜੇ ਹੁਕਮਰਾਨ ਆ, ਆਪਾਂ ਕਹਿੰਦੇ ਆ ਵੀ ਦੇਸ਼ ਨਾਲ ਬਹੁਤ ਪਿਆਰ ਹੁੰਦਾ, ਇਹ ਸਾਡੇ ਬਲਬਲੇ ਆ। ਮੇਰਾ ਦੇਸ਼, ਮੇਰੇ ਲਈ ਮੇਰੀ ਸਰਕਾਰ ਆਹ ਕਰੂਗੀ। ਮੈਂ ਨਹੀਂ ਕਹਿੰਦਾ ਸਾਰੀਆਂ ਉਂਗਲਾਂ ਬਰਾਬਰ ਹੋਣੀਆਂ, ਥੋੜ੍ਹੀ ਜਿਹੀ ਨਿਗਾਹ ਮਾਰ ਕੇ ਦੇਖੋ, ਕਿਉਂਕਿ ਅਸੀਂ ਇਹਨਾਂ ਵੱਲ ਜਿਹੜਾ ਪੰਜਾਬੀ ਮੀਡੀਆ ਉਹਨਾਂ ਵੱਲ ਜਾਂਦਾ ਨਹੀਂ ਹੈਗਾ, ਇੰਨੀ ਖੁੱਲ੍ਹ ਕੇ ਗੱਲਬਾਤ ਕਰਦੇ ਨਹੀਂ ਹੈਗੇ। ਅਸੀਂ ਦੇਖੋ ਇਸ ਟੌਪਿਕ ਨੂੰ ਨਿਬੇੜਦਾ ਹੁੰਦਾ, ਮੈਂ ਵੀ ਛੇਤੀ ਨਿਬੇੜ ਦਿੰਦਾ ਜੀ, ਪਰ ਮੈਂ ਬੈਠ ਕੇ ਆਇਆ, ਇਹਨਾਂ ਚੀਜ਼ਾਂ ਨੂੰ ਡਿਸਕਸ ਕਰਕੇ ਆਇਆ। ਜਿਹੜਾ ਸਿਆਣਾ ਦਿਮਾਗ ਆ, ਸਾਰੂ ਦਿਮਾਗ ਆ, ਉਹ ਇਹ ਵੀ ਕਹਿੰਦਾ ਆ, ਉਹ ਨਾ ਇਹਨਾਂ ਜਿਹੜੇ ਹਾਕਮ ਬੈਠੇ ਇਹਨਾਂ 'ਤੇ ਇੰਨਾ ਯਕੀਨ ਨਾ ਕਰੋ। ਇਹ ਦੇਸ਼ ਨੂੰ ਦੇਸ਼ ਨਹੀਂ ਮੰਨਦੇ, ਦੇਸ਼ ਨੂੰ ਬਕਾਊ ਮਾਲ ਬਣਾਇਆ ਹੋਇਆ, ਨਹੀਂ ਵੇਚ ਦੇਣੇ ਦੇਸ਼। ਕੋਈ ਬੜੀ ਗੱਲ ਨਹੀਂ ਵੇਚ ਦੇਣੇ ਆ, ਕਹਿੰਦੇ ਦੇਸ਼ ਤੁਸੀਂ ਦੇਖਦੇ ਰਹਿ ਜਾਓ, ਕੋਈ ਬੜੀ ਗੱਲ ਨਹੀਂ। ਸੋ ਇਹ ਬੜਾ ਗੰਭੀਰ ਮੁੱਦੇ ਆ ਜੀ, ਇਹ ਗੰਭੀਰ ਮੁੱਦੇ ਨੇ। ਪਰ ਕੁਛ ਕੁ ਮੈਂ ਜਾਣੀ ਕਿ ਬਾਏ ਪਰਸਨ ਕੁਛ ਕੁ ਪੱਤਰਕਾਰਾਂ ਨੂੰ ਜਿਹੜੇ ਭਾਰਤ ਦੇ ਵਿੱਚ, ਹਰਿਆਣੇ ਤੋਂ ਪੰਜਾਬ ਦੇ ਵਿੱਚ ਨੇ, ਜਿਹੜੇ ਗੱਲ ਕਰ ਰਹੇ ਨੇ, ਪਰ ਫਿਰ ਗੱਲ ਉੱਥੇ ਆ ਜਾਂਦੀ ਆ ਕਿ ਲੋਕ ਉਹਨਾਂ ਨੂੰ ਸੁਣਨਾ ਨਹੀਂ ਚਾਹੁੰਦੇ, ਉਹ ਇੰਨੇ ਫੇਮਸ ਨਹੀਂ ਹੋ ਪਾਉਂਦੇ, ਜਿਹੜੇ ਕਿ ਪੂਰੀ ਡਿਟੇਲ ਦੇ ਵਿੱਚ ਉਹ ਕਹਿੰਦੇ ਉਹਨਾਂ ਦੇ ਬਾਲ ਦੀ ਖਾਕ ਲਾ ਕੇ ਖਬਰ ਲੱਭਦੇ ਨੇ ਅਤੇ ਡਿਟੇਲਸ ਦੇ ਵਿੱਚ ਸ਼ੇਅਰ ਕਰਦੇ ਨੇ। ਹੈ ਨੇ ਇੱਦਾਂ ਦੇ, ਪਰ ਉਹਨਾਂ ਨੂੰ ਲੋਕ ਪਤਾ ਨਹੀਂ ਕਿਉਂ, ਕਿਉਂਕਿ ਲੋਕ ਕੀ ਪਸੰਦ ਕਰਦੇ ਨੇ ਕਿ ਟਾਈਗਰ ਇਜ਼ ਬੈਕ। ਚਲੋ ਕੋਈ ਗੱਲ ਨਹੀਂ, ਟਾਈਗਰ ਇਜ਼ ਬੈਕ ਉਹੀ ਸਾਡੀ ਅਗਲੀ ਖਬਰ ਹੈ
ਕਿ ਟਾਈਗਰ ਇਜ਼ ਬੈਕ, ਬਿਆਨ ਦਿੱਤਾ ਜਾ ਰਿਹਾ ਕਿ ਟਾਈਗਰ ਇਜ਼ ਬੈਕ। ਜੀ ਮਜੀਠੀਆ ਜੀ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਜ਼ਮਾਨਤ ਤੇ। ਜੀ। ਸੋ ਕੀ ਕਹਿਣਾ ਚਾਹੋਗੇ? ਦੇਖੋ ਗੁਰਸੇਵਕ ਜੀ, ਤੁਸੀਂ ਕਿਹਾ ਟਾਈਗਰ ਇਜ਼ ਬੈਕ, ਕੋਈ ਕਹਿੰਦਾ ਬੱਬਰ ਸ਼ੇਰ ਆ ਗਿਆ, ਕੋਈ ਕਹਿੰਦਾ ਚੀਤਾ ਆ ਗਿਆ, ਮਜੀਠੇ ਆਪਣੇ ਮਾਝੇ ਦਾ ਜਰਨੈਲ ਵੀ ਮਾਝੇ ਦਾ ਆਖਿਆ ਜਾਂਦਾ ਜਰਨੈਲ ਉਹਨਾਂ ਆ ਗਿਆ। ਨੂੰ ਜੀ। ਇਸ ਟਾਈਮ ਜਿੰਨੀ ਨਾ ਹਾਈਪ ਬਣਾਈ ਹੋਈ ਆ, ਜਾਂ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਬੇਸਿਕ ਮੁੱਦੇ ਆ, ਵੈਸੇ ਤਾਂ ਤੁਹਾਨੂੰ ਇਹਨਾਂ ਜਿੰਨੀਆਂ ਵੀ ਪਾਰਟੀਆਂ ਸਾਰਿਆਂ ਨੇ ਉਹ ਤੋਂ ਭਟਕਾਇਆ ਹੀ ਹੋਇਆ ਆ। ਕੋਈ ਐਵੇਂ ਦਖਲਅੰਦਾਜ਼ੀ ਕੁਛ ਧਰਮ ਦੇ ਵਿੱਚ ਕਰਨ ਡਏ ਆ। ਮੈਂ ਨਹੀਂ ਕਹਿੰਦਾ ਕਰਨੀ ਨਹੀਂ ਚਾਹੀਦੀ, ਜਿੱਥੇ ਕਿ ਜਾਇਜ਼ ਉਨੀ ਕਰ ਲਓ, ਪਰ ਜੇ ਤੁਸੀਂ ਬੈਕਫੁੱਟ ਤੇ ਬਾਅਦ ਚ ਆਉਣਾ, ਝਾੜਾਂ ਹੀ ਪੈ ਕੇ ਆਉਣਾ, ਫਿਰ ਕਿਉਂ ਇਹਨਾਂ ਪੰਗਿਆਂ 'ਚ ਪੈਣੇ? ਪੰਜਾਬ ਨੂੰ ਹੋਰ ਚੀਜ਼ਾਂ ਦੀ ਲੋੜ ਨਹੀਂ ਹੈਗੀ। ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਓ, ਰਾਜਧਾਨੀ ਦੀ ਗੱਲ ਕਰ ਲਓ, ਬੇਰੁਜ਼ਗਾਰੀ ਦੀ ਗੱਲ ਕਰ ਲਓ, ਸੜਕਾਂ ਗਲੀਆਂ ਦੀ ਗੱਲ ਕਰ ਲਓ, ਜਾਂ ਐਜੂਕੇਸ਼ਨ ਦੀ ਗੱਲ ਕਰ ਲਓ। ਵਿਦੇਸ਼ ਨੂੰ ਸਾਰੇ ਹਜੇ ਵੀ ਉੱਥੇ ਤੁਰੇ ਫਿਰਦੇ ਆ। ਮੈਨੂੰ ਯਾਦ ਕਰਾਇਓ ਜਦੋਂ ਮੈਂ ਨਾ ਤੁਹਾਡੇ ਟਾਈਗਰ ਵਾਲਾ ਵਿਸ਼ਾ ਨਿਬੇੜ ਦੇਵਾਂ, ਹਾਂਜੀ, ਚੇਤਾ ਰੱਖਣਾ ਮੈਨੂੰ, ਇਹ ਚੇਤਾ ਕਰਾਇਓ ਕਿ ਤੁਸੀਂ ਕੁਝ ਹੋਰ ਦੱਸਣਾ ਸੀਗਾ ਪੰਜਾਬ ਦੀ ਯੂਥ ਬਾਰੇ ਪੰਜਾਬ 'ਚ, ਕਿਉਂਕਿ ਮੈਂ ਵਿੱਚ ਬੈਠ ਕੇ ਆਇਆ, ਮੈਂ ਦੇਖ ਕੇ ਆਇਆ, ਰੌਂਗਟੇ ਖੜੇ ਹੋ ਜਾਣਗੇ ਤੁਹਾਨੂੰ। ਅੱਛਾ ਇੱਦਾਂ ਵੀ ਹੋ ਸਕਦਾ ਹੈ? ਮੈਂ ਕਹੂੰਗਾ ਜਾ ਕੇ ਦੇਖ ਕੇ ਆਓ। ਚਲੋ ਖੈਰ, ਟਾਈਗਰ ਇਜ਼ ਬੈਕ 'ਤੇ ਆਉਂਦੇ ਆ। 7 ਮਹੀਨੇ ਬਾਅਦ ਟਾਈਗਰ ਬਾਹਰ ਆਇਆ। ਹਾਂਜੀ, ਇੰਨੀ ਕੁ ਹਾਈਪ ਬਣੀ ਹੋਈ ਆ, ਜਿੱਦਾਂ ਨਾ ਲੱਗਦਾ ਹੁੰਦਾ ਵੀ ਰਾਈਜ਼ ਆਫ ਵਿਕਰਮ ਹੋ ਗਿਆ। ਠੀਕ ਹੈ ਜੀ। ਜੇ ਮੇਰਾ ਕੋਈ ਇੱਥੇ ਵਿਚਾਰ ਪੁੱਛੇ, ਜੋ ਜਿੰਨਾ ਕੁ ਅਸੀਂ ਇਸ ਚੀਜ਼ ਨੂੰ ਸਮਝਿਆ ਇੰਨੇ ਚਿਰ ਤੋਂ 5-7 ਸਾਲ ਦੇ ਵਿੱਚ, ਚਰਚਾ ਤਾਂ ਚਲੋ ਬਹੁਤ ਹੈਗੀ ਆ, ਪਰ ਮੈਂ ਵਿਕਰਮ ਨੂੰ ਕੋਈ ਬਹੁਤ ਵੱਡਾ ਚਿਹਰਾ ਨਹੀਂ ਮੰਨਦਾ। ਮੈਂ ਉਹਨੂੰ ਕੋਈ ਬਹੁਤ ਵੱਡਾ ਲੀਡਰ ਨਹੀਂ ਮੰਨਦਾ। ਲੀਡਰ ਤੇ ਵੱਡੇ ਲੀਡਰ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਆ। ਅਕਾਲੀ ਦਲ ਤੇ ਆ ਜਾਓ ਪਿੱਛੇ। ਹਾਂਜੀ, ਅਕਾਲੀ ਦਲ ਦਾ ਜੇ ਪਿਛਲਾ ਇਤਿਹਾਸ ਚੱਕੀਏ, ਜਦੋਂ ਧਰਨੇ ਲਾਉਂਦੇ ਹੁੰਦੇ ਸੀਗੇ, ਉਹਨਾਂ ਦੇ ਧਰਨੇ, ਉਹਨਾਂ ਦੀਆਂ ਜੇਲ੍ਹਾਂ 'ਚ ਜਾਣਾ ਫਕਰ ਵਾਲੀ ਗੱਲ ਹੁੰਦੀ ਸੀਗੀ। ਕਿਉਂ ਹੁੰਦੀ ਸੀ? ਕਿਉਂਕਿ ਉਹ ਜਨ ਹਿੱਤ ਦੇ ਲਈ ਚੀਜ਼ ਕਰਦੇ ਹੁੰਦੇ ਸੀਗੇ, ਲੋਕ ਹਿੱਤ ਦੇ ਲਈ ਚੀਜ਼ ਕਰਦੇ ਹੁੰਦੇ ਸੀਗੇ। ਸਮੱਸਿਆ ਕਿਸੇ ਨੂੰ ਆ ਰਹੀ ਆ, ਧਰਨਾ ਇਹਨਾਂ ਨੇ ਲਾ ਦੇਣਾ ਵੀ ਆਹ ਸਮੱਸਿਆ ਹੱਲ ਕਰੋ, ਨਹੀਂ ਤਾਂ ਸਾਨੂੰ ਚੱਕ ਲਿਆਓ ਜੇਲ੍ਹ 'ਚ। ਉਦੋਂ ਇਹ ਵੀ ਮੰਨਿਆ ਜਾਂਦਾ ਸੀਗਾ ਵੀ ਅੱਛਾ ਹੁਣ ਇਹ ਜੇਲ੍ਹ 'ਚ ਆਇਆ, ਹੁਣ ਲੀਡਰ ਦੇ ਕੱਦ ਦਾ ਬਣ ਗਿਆ। ਉਦੋਂ ਪਛਾਣ ਹੁੰਦੀ ਸੀ। ਹੁਣ ਸਾਡੇ ਜਿਹੜੇ ਲੀਡਰ ਜੇਲ੍ਹਾਂ 'ਚ ਜਾਂਦੇ ਆ, ਉਹ ਲੋਕਾਂ ਦੇ ਕਹਿ ਲਓ ਵੀ ਜਨਹਿਤ ਲਈ ਜਾਂਦੇ ਆ, ਜਾਂ ਲੋਕਾਂ ਦੀਆਂ ਮੰਗਾਂ ਨੂੰ ਮੂਹਰੇ ਰੱਖ ਕੇ ਜਾਂਦੇ ਆ, ਨਿੱਜੀ ਜਾਂਦੇ ਆ। ਦੋਸ਼ ਉਹਨਾਂ ਦੇ ਕੀ ਲਾਦੇ ਆ? ਇਹ ਜੀ ਡਰੱਗ 'ਚ ਫਸ ਗਏ, ਇਹਨੇ ਮਨੀ ਲਾਂਡਰਿੰਗ ਕਰ ਲਈ ਆ, ਜਾਂ ਇਹਦੇ ਕੋਲ ਜੀ ਪ੍ਰੋਪਰਟੀ ਵਗੈਰਾ ਬਹੁਤ ਜ਼ਿਆਦਾ ਆ, ਅਤੇ ਉਹਦੇ ਕਰਕੇ ਇਹ ਜੇਲ੍ਹ ਚਲ ਗਏ। ਇਹਦਾ ਮਤਲਬ ਤੁਸੀਂ ਆਪਣੇ ਨਿੱਜੀ ਕਾਰਜਾਂ ਕਰਕੇ ਜਾਂਦੇ ਆ। ਹੁਣ ਕਈਆਂ ਨੂੰ ਥੋੜ੍ਹਾ ਜਿਹਾ ਵੀ ਤਕਲੀਫ ਵੀ ਆ ਗਈ ਵੀ ਰਾਈਜ਼ ਆਫ ਵਿਕਰਮ ਆ, ਵੀ ਟਾਈਗਰ ਨੂੰ ਤੁਸੀਂ ਛੋਟਾ ਕਿੱਦਾਂ ਬਣਾ ਦਿੱਤਾ? ਮੁਸ਼ਕਲ ਤਾਂ ਆਉਣੀ ਆ। ਬਿਲਕੁਲ, ਜਿਹੜੇ ਪਾਰਟੀ ਨਾਲ ਸੰਬੰਧ ਰੱਖਦੇ ਨੇ ਅਤੇ ਜਿਹੜੇ ਕਿ ਨਿੱਜੀ ਤੌਰ 'ਤੇ ਪ੍ਰੇਮ ਪਿਆਰ ਹੁੰਦਾ ਆ। ਵੈਸੇ ਜਿਹੜੀ ਤੁਸੀਂ ਲੀਡਰ ਦੀ ਗੱਲ ਕੀਤੀ ਆ, ਮੈਂ ਕਿਉਂਕਿ ਲੀਡਰਾਂ ਦੀ ਸੰਜੀਦਗੀ ਦੀ ਗੱਲ ਕਰ ਰਹੇ ਸੀ ਤੁਸੀਂ, ਹੈਗੇ ਆ ਤੇ ਦੁੱਖ ਤਾਂ ਤੁਹਾਨੂੰ ਲੱਗਣਾ। ਹਾਂਜੀ, ਅਤੇ ਜਿਹੜੀ ਸੰਜੀਦਗੀ ਦੀ ਗੱਲ ਕਰ ਰਹੇ ਸੀ, ਲੀਡਰਸ਼ਿਪ ਦੀ ਸੰਜੀਦਗੀ ਵੇਚ ਦੇਣਗੇ ਹੈ ਨਾ, ਕਿਉਂਕਿ ਇਹਨਾਂ ਦੇ ਜਿਹੜੇ ਬਿਆਨ ਜਦੋਂ ਬਾਹਰ ਆਉਂਦੇ ਨੇ, ਤੁਸੀਂ ਉਹਨਾਂ ਦੇ ਬਿਆਨ ਸੁਣਦੇ ਹੋ। ਠੀਕ ਹੈ ਜੀ। ਅਤੇ ਉਹ ਕਿੰਨੀ ਕੁ ਸੰਜੀਦਗੀ ਆ ਉਹਨਾਂ ਦੇ ਵਿੱਚ, ਬਿਆਨਾਂ ਦੇ ਵਿੱਚ, ਤੁਸੀਂ ਸਾਰੇ ਜਾਣਦੇ ਹੋ ਜੀ। ਠੀਕ ਹੈ ਜੀ, ਬਿਲਕੁਲ। ਅਤੇ ਮੈਨੂੰ ਪਤਾ ਕਿ ਤੁਸੀਂ ਹੁਣ ਪੰਜਾਬ ਜਾ ਕੇ ਆਏ ਹੋ, ਤੁਸੀਂ ਥੋੜ੍ਹੇ ਜਜ਼ਬਾਤਾਂ 'ਤੇ ਕਾਬੂ ਨਹੀਂ ਰੱਖ ਪਾ ਰਹੇ ਹੋ। ਪਰ ਮੈਂ ਜਿਹੜੀ ਤੁਹਾਡੇ ਐਡ ਔਨ ਕਰਨਾ ਚਾਹੂੰਗਾ ਕਿ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਸੀ, ਪਰ ਅਕਾਲੀ ਦਲ ਦੇ ਪ੍ਰਧਾਨ ਜੀ ਨਹੀਂ ਲੈਣ ਪਹੁੰਚੇ ਉਹਨਾਂ ਨੂੰ। ਤੁਸੀਂ ਆਪਣੇ ਹੁਣ ਜਵਾਬ ਨੂੰ ਆਪੇ ਸਖਾਲਾ ਕਰੀ ਜਾਂਦੇ ਆ। ਤੁਸੀਂ ਵਰਡ ਯੂਜ਼ ਕੀਤਾ ਸਪੇਸ। ਹਾਂਜੀ, ਤੁਹਾਨੂੰ ਲੱਗਦਾ ਅਕਾਲੀ ਦਲ ਨੇ ਇੱਕਦਮ ਇਹ ਸਾਬਤ ਕਰਤਾ ਕਿ ਸਾਡੇ ਸਪੇਸ ਹੈਗੀ ਤੁਹਾਡੇ ਲਈ? ਹਜੇ ਉਹ ਆਪਣੇ ਬਿਆਨ ਦੇ ਰਹੇ, ਹਜੇ ਕੁਛ ਨਹੀਂ ਪਤਾ ਅਕਾਲੀ ਦਲ ਸਪੇਸ ਦਊਗਾ, ਕਿਉਂ ਦਊਗਾ ਤਾਂ ਕਿਹੜੀ ਸਪੇਸ ਕੱਟ ਕੇ ਦਊਗਾ? ਨਹੀਂ, ਤੁਹਾਡਾ ਕੀ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਲਈ ਅਕਾਲੀ ਦਲ 'ਚ ਸਪੇਸ ਨਹੀਂ ਰਹੀ ਹੁਣ ਵਾਪਸ? ਹੋ ਸਕਦਾ ਵਿਕਰਮ ਸਿੰਘ ਮਜੀਠੀਆ ਹੋਣੀ ਚਾਹਣਗੇ ਕਿ ਮੈਂ ਇੱਥੇ ਸਪੇਸ ਲੈ ਕੇ ਕਰਨਾ ਕੀ ਆ। ਦੇਖੋ, ਇਸ ਚੀਜ਼ ਨੂੰ ਸਮਝਣ ਦੇ ਲਈ ਮੈਂ ਫਿਰ ਉਹੀ ਕੜੀ ਜੋੜਦਾ। ਹਾਂਜੀ, ਮੇਰੀ ਨਿਗਾਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਐਡਾ ਵੱਡਾ ਲੀਡਰ ਕਿਉਂ ਨਹੀਂ ਹੈਗਾ? ਲੀਡਰ ਹੈ, ਵੱਡਾ ਨਹੀਂ ਹੈ। ਜੇ ਵੱਡਾ ਨਹੀਂ ਹੈ, ਬਾਦਲ ਸਾਹਿਬ ਆਪ ਕਿਉਂ ਨਹੀਂ ਗਏ ਲੈਣ ਉਹਨੂੰ? ਚਲੋ ਪਾਰਟੀ ਵੱਲੋਂ ਨਹੀਂ ਜਾਣਾ ਸੀਗਾ, ਸਾਲਾ ਸਾਹਿਬ ਤਾਂ ਲੱਗਦਾ ਹੀ ਆ, ਲੋਕਾਂ ਨੂੰ ਮਾੜਾ ਮੋਟਾ ਤਾਂ ਮੂੰਹ ਦਿਖਾਉਣਾ ਹੁੰਦਾ ਆ। ਇਹ ਤਾਂ ਮਤਲਬ ਕਿਤੇ ਨਾ ਕਿਤੇ ਕੁਛ ਨਾ ਕੁਛ ਹੈ। ਕੁਛ ਨਾ ਕੁਛ ਵੀ ਕਿਉਂ ਹੈ? ਜਦੋਂ ਦੇ ਜੇਲ੍ਹ 'ਚ ਗਏ ਆ, ਉਸ ਤੋਂ ਪਹਿਲਾਂ ਇਹਨਾਂ ਦੇ ਆਪਸ ਵਿੱਚ ਤਾਂ ਫੁੱਟ ਪਈ ਹੋਈ ਆ। ਕਿੰਨੀ ਕੁ ਵਾਰ ਇਹ ਉਹਨਾਂ ਨੂੰ ਮਿਲਣ ਗਏ ਆ? ਬਾਬਾ ਕਿਸੇ ਡੇਰੇ ਦਾ ਜਾ ਕੇ ਉੱਥੇ ਕਹਿੰਦਾ ਕਿ ਇਹਨੇ ਇਹ ਦੋਸ਼ ਨਹੀਂ ਕੀਤੇ ਹੈਗੇ, ਇਹ ਸਾਰੇ ਜਿਹੜੇ ਚਾਰਜਸ ਲਾਏ ਆ ਗਲਤ ਆ ਕਿਤੇ ਨਾ ਕਿਤੇ, ਕਿਉਂਕਿ ਉਹ ਤੋਂ ਬਾਅਦ ਬਿਲਕੁਲ ਕਲੀਨ ਚਿੱਟ ਦੇ ਦੇਣੀ ਆਪਣੇ ਬਿਆਨਾਂ ਦੇ ਵਿੱਚ। ਠੀਕ ਹੈ ਜੀ। ਤੇ ਜੇ ਉਸ ਸ਼ਖਸ ਦਾ ਫਿਰ ਨੇੜਤਾ ਦੇਖੀਏ, ਉਹ ਫਿਰ ਅਕਾਲੀਆਂ ਦਾ ਨੇੜਤਾ ਹੈ ਨਹੀਂ ਗੀ।
ਸੋ ਆਪਾਂ ਕਿੱਦਾਂ ਸਮਝੀਏ ਵੀ ਇਹ ਰਾਈਜ਼ ਆਫ ਜਿਹੜਾ ਬਿਕਰਮ ਆ ਉਹ ਅਕਾਲੀ ਦਲ ਵੱਲ ਹੀ ਚੱਲ ਜੂਗਾ? ਮੈਨੂੰ ਕਿਤੇ ਨਾ ਕਿਤੇ ਤੁਹਾਡੀਆਂ ਗੱਲਾਂ ਤੋਂ ਨਾ ਇਸ ਪ੍ਰਾਈਮ ਸ਼ੋਅ ਦੇ ਵਿੱਚ ਤੁਸੀਂ ਅੱਜ ਕੋਈ ਹੋਰ ਪਾਰਟੀ ਜੁਆਇਨ ਕਰਾ ਕੇ ਹਟੋਗੇ। ਦੇਖੋ ਫਿਰ ਮੈਂ ਉੱਥੋਂ ਸਟਾਰਟ ਕਰਦਾ, ਹੁਣ ਮੈਨੂੰ ਸਿਰੇ ਲਾ ਦਿੰਦਾ ਜੀ। ਸੁਖਬੀਰ ਸਿੰਘ ਬਾਦਲ ਹੋਣਾ ਦੀ ਭੈਣ ਵਿਆਹੀ ਗਈ ਆ ਬਿਕਰਮ ਸਿੰਘ ਮਜੀਠੀਆ ਨੂੰ। ਬਿਕਰਮ ਸਿੰਘ ਮਜੀਠੀਆ ਬਣ ਕੇ ਉਹਨਾਂ ਦੇ ਸਾਲੇ, ਪਰਿਵਾਰਕ ਮੈਂਬਰ ਹੋ ਗਏ, ਉੱਧਰ ਵੀ ਪਰਿਵਾਰ 'ਚੋਂ ਮੈਂਬਰ ਸੈੱਟ ਕਰਦੇ ਸੀਗੇ, ਇਹਨਾਂ ਨੇ ਆਪਣਾ ਸਾਲਾ ਵੀ ਸੈੱਟ ਕਰਤਾ, ਫਟਾਫਟ ਮਿਨਿਸਟਰੀ ਵੀ ਦੇ ਦਿੱਤੀ। ਠੀਕ ਹੈ ਜੀ। ਸਰਕਾਰ ਇਹਨਾਂ ਦੀ ਚੱਲਦੀ ਸੀਗੀ। 2013 ਦੇ ਵਿੱਚ ਭੋਲੇ ਵੱਲੋਂ ਉਹ ਜਦੋਂ ਉਹਨਾਂ ਨੂੰ ਲੈ ਕੇ ਗਿਆ ਜੇਲ੍ਹ ਜੂਲ ਦੇ ਵਿੱਚ ਚੱਕਰਾਂ ਦੇ ਵਿੱਚ ਬਿਕਰਮ ਦਾ ਨਾਂ ਲੈ ਤਾ ਡਰੱਗ ਦੇ ਵਿੱਚ। ਉਹ ਤੋਂ ਬਾਅਦ ਹੁਣ ਤੱਕ ਤੁਸੀਂ ਐਜ਼ ਏ ਪੰਜਾਬ ਦੇ ਲੋਕਾਂ ਦੀ ਜਿਹੜੀ ਪਰਸੈਪਸ਼ਨ ਆ, ਇੱਕ ਉਹਨਾਂ ਦੀ ਸੋਚ ਆ, ਤੁਸੀਂ ਆਪ ਹੀ ਸੋਚ ਕੇ ਦੇਖੋ ਵੀ ਪੰਜਾਬ ਦੇ ਲੋਕਾਂ ਨੇ ਕਿਹਾ ਬਿਕਰਮ ਨੂੰ ਕਲੀਨ ਚਿੱਟ ਦੇ ਦਿੱਤੀ ਕਿ ਤੂੰ ਡਰੱਗ ਦਾ ਤਸਕਰ ਹੈ ਨਹੀਂ, ਕਿਸੇ ਤੂੰ ਵਪਾਰੀ ਨਹੀਂ ਸੀ। ਇੱਕ ਧਾਰਨਾ ਤਾਂ ਬਣੀ ਹੋਈ ਹੈ ਨਾ ਹਜੇ ਵੀ, ਫਿਰ ਉਹ ਵੱਡਾ ਲੀਡਰ ਕਿੱਦਾਂ ਹੋ ਗਿਆ? ਪਰ ਇੱਕ ਗੱਲ ਜਿਹੜੀ ਸੱਚੀ ਆ, ਇਸ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਪੰਜਾਬ ਦੇ ਵਿੱਚ ਜਦੋਂ ਪਹਿਲਾਂ ਹੀ ਕਿਹਾ ਕਿ ਲੋਕ ਮੁੱਦਿਆਂ ਦੀ ਰਾਜਨੀਤੀ ਜਾਂ ਮੁੱਦਿਆਂ ਵੱਲ ਧਿਆਨ ਦੇਣਾ ਨਹੀਂ ਜ਼ਰੂਰੀ ਸਮਝਦੇ, ਪਰ ਲੋਕ ਨਿੱਜੀ ਪਾਵਰ ਵੱਲ ਬਹੁਤ ਧਿਆਨ ਦਿੰਦੇ ਆ। ਇਹੀ ਕਾਰਨ ਹੈ ਸ਼ਾਇਦ ਉਹ ਆਪਣੇ ਆਪ ਨੂੰ ਲੀਡਰ ਸਮਝ ਰਿਹਾ ਆ। ਨਿੱਜੀ ਪਾਵਰ ਤੇ ਵੀ ਆ ਜਾਓ ਫਿਰ। ਹਾਂਜੀ ਠੀਕ ਆ। ਮੈਂ ਇਸੇ ਚੀਜ਼ ਨੂੰ ਜੋੜਦਾ ਹਾਂ। ਪਹਿਲਾ ਜਿਹੜਾ ਅਕਾਲੀ ਦਲ ਸੀਗਾ, ਠੀਕ ਆ, ਬੰਦੇ ਜੇਲ੍ਹ ਜਾਂਦੇ ਸੀਗੇ, ਮੈਂ ਪਹਿਲਾਂ ਵੀ ਬਿਆਨ ਕੀਤਾ, ਪੰਜਾਬ ਦੇ ਹਿੱਤਾਂ ਲਈ ਜਾਂਦੇ ਸੀਗੇ, ਸ਼ਾਨ ਸਮਝਦੇ ਸੀਗੇ। ਉਹਨਾਂ ਨੇ ਕਹਿੰਦੇ ਵੀ ਆਹ ਲੀਡਰ ਬਣ ਗਿਆ। ਹੁਣ ਦੇ ਬੰਦੇ ਜਦੋਂ ਜੇਲ੍ਹ ਜਾਂਦੇ ਆ, ਕਿਆ ਬਾਦਲ ਛੋਟਾ ਬਾਦਲ ਤੇ ਵੱਡਾ ਬਾਦਲ ਜੇਲ੍ਹ ਨਹੀਂ ਗਏ 7 ਦਿਨਾਂ ਦੇ ਲਈ? ਕੇਸ ਦੇ ਵਿੱਚ ਗਏ ਸੀਗੇ। ਡਿਸਪ੍ਰਪੋਰਸ਼ਨੇਟ ਐਸਟ, ਜਿਹੜਾ ਤੁਹਾਡੀ ਐਸਟਸ ਆ, ਪ੍ਰਾਪਰਟੀਜ਼ ਆ, ਉਹ ਠੀਕ ਨਹੀਂ ਹੈ, ਆਮਦਨ ਤੋਂ ਜ਼ਿਆਦਾ ਬਣੀ ਹੋਈ ਆ। ਮਜੀਠੀਆ ਸਾਹਿਬ ਫਸਾਏ ਡਰੱਗ 'ਚ ਸੀਗੇ, ਹੁਣ ਕੇਸ ਕਾਹਦਾ ਚੱਲਦਾ ਆ ਜੀ, ਇਹਨਾਂ ਦੀ ਐਸਟਸ ਜ਼ਿਆਦਾ ਨਹੀਂ, ਉਨੀ ਆਮਦਨ ਨਹੀਂ ਹੈਗੀ। ਠੀਕ ਆ ਜੀ। ਇਹ ਇੱਕ ਬਹੁਤ ਵੱਡਾ ਫਰਕ ਨਹੀਂ ਆ ਗਿਆ? ਮਤਲਬ ਕਿ ਅਸੀਂ ਬਦਲਾਅ ਦੀ ਗੱਲ ਕਰਦੇ ਹਾਂ ਜੀ, ਉਹ ਤਾਂ ਹੁਣ ਰਾਈਜ਼ ਆਫ ਬਿਕਰਮ ਹੋ ਗਿਆ, ਟਾਈਗਰ ਆ ਗਿਆ। ਇਹ ਕਿਹੜਾ ਬਦਲਾਅ ਹੋਇਆ? ਕਿੱਧਰ ਨੂੰ ਜਾ ਰਿਹਾ ਅਕਾਲੀ ਦਲ? ਕਿੱਥੇ ਸਪੇਸ ਬਣਦੀ ਆ ਇਹੋ ਜਿਹੇ ਪਰਸਨ ਦੀ? ਦੂਸਰਾ, ਪਹਿਲਾਂ ਪਾਰਟੀ ਸਿਆਸਤ ਦੀ ਗੱਲ ਕਰਦੀ ਸੀਗੀ, ਤੁਹਾਡਾ ਜਿਹੜਾ ਪੁਆਇੰਟ ਆ, ਹੁਣ ਇਹ ਬੰਦੇ ਵਿਅਕਤੀਗਤ ਗੱਲ ਕਰਦੇ, ਨਿੱਜੀ ਗੱਲ ਕਰਦੇ ਆ। ਮੈਂ ਜਦੋਂ ਸਪੀਚ ਨੇ ਸਟਾਰਟ ਹੋਈ ਆ ਜੇਲ੍ਹ 'ਚ ਆਉਣ ਤੋਂ ਬਾਅਦ ਜੀ, ਠੀਕ ਆ ਜੀ, ਮੈਂ ਸਰਕਾਰ ਨਾਲ ਲੜਾਈ ਲੜ ਰਿਹਾ ਸੀ, ਪਰ ਸਰਕਾਰਾਂ ਨਾਲ ਲੜਨਾ ਬਹੁਤ ਔਖਾ ਆ। ਲੋਕਾਂ ਨੇ ਤਾੜੀਆਂ ਮਾਰਤੀਆਂ, ਜਕਾਰੇ ਲਾਤੇ। ਬਹੁਤ ਵਧੀਆ ਵੀ ਜੇ ਤੁਸੀਂ ਸਰਕਾਰ ਨਾਲ ਲੜਾਈ ਲੜ ਰਹੇ ਸੀ, ਫਿਰ ਤਾਂ ਤੁਹਾਡੀ ਨਿੱਜੀ ਲੜਾਈ ਹੋਈ ਹੈ। ਇਹ 'ਚ ਲੋਕਾਂ ਦੇ ਹਿੱਤ ਕਿੱਥੋਂ ਆ ਗਏ? ਕਿਹੜੀ ਤੁਸੀਂ ਪਾਣੀਆਂ ਦੀ ਗੱਲ ਕੀਤੀ ਹੈ, ਜਾਂ ਕਿਹੜੇ ਤੁਸੀਂ ਇੱਥੇ ਨੌਜਵਾਨੀ ਨੂੰ ਵਧੀਆ ਪ੍ਰਸ਼ਾਸਨ ਦਿੱਤਾ ਹੈ ਜਾਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਆ? ਨਾਲ ਤੁਸੀਂ ਇਹ ਵੀ ਕਹਿ ਦਿੱਤਾ ਵੀ ਸਰਕਾਰ ਨਾਲ ਲੜਨਾ ਔਖਾ ਸੀ। ਇਹਦਾ ਮਤਲਬ ਫਿਰ ਬਾਬੇ ਮੇਣ ਲਾਏ ਆ, ਫਿਰ ਉਸ ਤੋਂ ਬਾਅਦ ਵਿਹਲਾ ਹੋ ਗਈਆਂ। ਇੱਥੇ ਮੈਂ ਇੱਕ ਚੀਜ਼ ਐਡ ਕਰਨੀ ਚਾਹਾਂਗਾ ਜੀ, ਕਿਉਂਕਿ ਮੁੜ ਕੇ ਸਾਡਾ ਨਾ ਜ਼ਿਕਰ ਆ ਰਿਹਾ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ, ਜੋ ਕਿ ਪਿਛਲੇ ਦਿਨੀ ਜੇਲ੍ਹ 'ਚ ਜਾ ਕੇ ਆਏ ਸੀਗੇ। ਤੇ ਉਹਨੇ ਆਖਿਆ ਸੀਗਾ ਕਿ ਮੇਰੇ ਦੋਸਤ ਨੇ, ਚੰਗੇ ਦੋਸਤ ਨੇ, ਤੇ ਉਹਨਾਂ ਨੂੰ ਮਿਲਣ ਆਇਆ ਆ। ਤੇ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ, ਜਿੱਦਾਂ ਕਿ ਸਪੇਸ ਦੀ ਵੀ ਗੱਲ ਕਰਦੇ ਹਾਂ ਆਪਾਂ, ਤਾਂ ਉਹ ਕਿੱਥੇ ਕੁ ਸਟੈਂਡ ਕਰਦੇ ਨੇ ਪੋਲੀਟੀਕਲੀ, ਉੱਤੇ ਵੀ ਗੱਲ 'ਤੇ ਆਵਾਂਗੇ। ਪਰ ਉਹਨਾਂ ਦੇ ਵਾਪਸ, ਉਹਨਾਂ ਦੀ ਮੁਲਾਕਾਤ ਤੋਂ ਬਾਅਦ ਤੇ ਮਜੀਠੀਆ ਜੀ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਦਾ ਤੁਸੀਂ ਸ਼ਾਇਦ ਬਿਆਨ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਤੇ, ਉਹਨੇ ਉਹ 3 ਲਾਈਨਾਂ ਸਾਂਝੀਆਂ ਕੀਤੀਆਂ ਨੇ ਕਿ ਅਦਾਲਤਾਂ ਦਾ ਰੱਬ ਰਾਖਾ, ਤੇ ਜਦੋਂ ਆਪਣੇ ਮੁਲਾਕਾਤੀ ਹੀ ਜੱਜ ਬਣ ਜਾਣ। ਫਿਰ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਬਾਹਰ ਆਉਣ 'ਤੇ ਕਿ ਜੱਜ ਦੀ ਰੋਲ ਅਦਾ ਕੀਤਾ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ? ਦੇਖੋ, ਇਕੱਲੀ ਇੱਥੇ ਡੇਰੇ ਦੇ ਮੁਖੀ ਦੀ ਗੱਲ ਜੇ ਆਪਾਂ ਕਰੀਏ ਨਾ, ਵੀ ਗੱਲ ਉਹ ਵੀ ਹੈ ਨਹੀਂ ਗੀ। ਧੰਨਵਾਦ ਦੇ ਵਿੱਚ ਸਭ ਤੋਂ ਪਹਿਲਾਂ ਨਾਂ ਡੇਰਾ ਮੁਖੀ ਦਾ ਹੀ ਲਿਆ ਗਿਆ, ਗੁਰਿੰਦਰ ਸਿੰਘ ਦਾ, ਢਿੱਲੋਂ ਹੋਣਾ ਦਾ। ਉਸ ਤੋਂ ਬਾਅਦ ਵਾਲੇ ਨੂੰ ਚੈੱਕ ਕਰੋ। ਸੁਨੀਲ ਜਾਖੜ ਦਾ ਧੰਨਵਾਦ ਹੈ ਜੀ, ਕਹਿੰਦਾ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਆ ਜੀ, ਬਿੱਟੂ ਦਾ ਧੰਨਵਾਦ ਆ, ਤੇ ਚੁੰਗੁਣਾ ਦਾ ਧੰਨਵਾਦ ਆ। ਇਹਨਾਂ ਨੂੰ ਕਿੱਥੇ ਸਪੇਸ ਮਿਲੀ ਹੋਈ ਆ? ਬੀਜੇਪੀ ਦੀ ਸਪੇਸ ਮਿਲੀ ਹੋਈ ਆ। ਸਾਰੇ ਬੀਜੇਪੀ ਨੂੰ ਤੁਸੀਂ ਮਤਲਬ ਕਿ ਧੰਨਵਾਦ ਦੀ ਲਿਸਟ ਤਾਂ ਤੁਹਾਡੇ 5 ਬੰਦੇ ਇਹ ਚੜ੍ਹ ਗਏ ਆ। ਠੀਕ ਹੈ, ਚਲੋ ਬਾਬੇ ਹੋਣਾ ਨੂੰ ਆਪਾਂ ਥੋੜ੍ਹਾ ਜਿਹਾ ਉਰੇ ਪਰੇ ਕਰ ਦਿੰਦੇ ਹਾਂ, ਆਪਾਂ ਨਹੀਂ ਕਹਿੰਦੇ ਉਹ ਇਸ ਪਾਰਟੀ ਨੇ ਇਸ ਪਾਰਟੀ ਨਾਲ। ਅਗਲੇ 4 ਬੰਦੇ ਜਾਂ 5 ਬੰਦੇ ਕਿਹੜੇ ਆ? ਬੀਜੇਪੀ ਦੇ ਆ। ਠੀਕ ਹੈ ਜੀ। ਬੀਜੇਪੀ ਦਾ ਨਾਲ ਜਿਹੜੀ ਪੰਜਾਬ ਦੀ ਇਕਾਈ ਆ, ਉਹਨਾਂ ਦਾ ਬਿਆਨ ਇਹ ਆ ਜਾਂਦਾ ਕਿ ਜੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਤੁਹਾਡੀ ਉਹ ਗੱਲਬਾਤ ਹੁਣ ਹੈ ਨਹੀਂ ਗੀ, ਤਾਂ ਤੁਸੀਂ ਸਾਡੇ ਕੋਲ ਆ ਜਾਓ, ਇੱਥੇ ਤੁਹਾਨੂੰ ਪੂਰਾ ਇੱਜ਼ਤ ਮਾਣ ਮਿਲੂਗਾ। ਅਕਾਲੀ ਦਲ ਦੇ ਵਿੱਚ ਤਾਂ ਹਜੇ ਇਹ ਰੌਲਾ ਪੈ ਰਿਹਾ ਹੈ ਕਿ ਅਕਾਲੀ ਦਲ ਕੀ ਸਪੇਸ ਦੇਵੇਗਾ ਜਾਂ ਸਾਨੂੰ ਦੇਣੀ ਚਾਹੀਦੀ ਆ। ਜੇ ਅਸੀਂ ਦੇਵਾਂਗੇ ਤਾਂ ਕੀ ਉਹ ਆਉਣਗੇ? ਜੇ ਆਉਣਗੇ ਤਾਂ ਕਿਹਦੀ ਸਪੇਸ ਜਾਊਗੀ? ਬੀਜੇਪੀ ਨੇ ਓਵਰਰਾਈਡ ਕੀ ਕਰ ਦਿੱਤਾ?
ਅਸੀਂ ਸਪੇਸ ਦੀ ਗੱਲ ਹੀ ਨਹੀਂ ਕਰਦੇ, ਇੱਜ਼ਤ ਮਾਣ ਲੈਣਾ ਸਾਡੇ ਕੋਲ ਆ ਜਾਓ। ਸੋ ਇਹ ਜਿਹੜੀਆਂ ਤਾਰਾਂ ਆ ਇਹ ਹੌਲੀ ਹੌਲੀ ਵਿਕਰਮ ਮਜੀਠੀਆ ਹੀ ਖੋਲੂਗਾ ਹੁਣ, ਜਿਹੜੀਆਂ ਕੁੰਡੀਆਂ ਕੱਸ ਹੋਈਆਂ ਆ, ਕਿਉਂਕਿ ਇਹਨਾਂ ਦੇ ਪਰਿਵਾਰਕ ਰਿਸ਼ਤੇ ਦੇ ਵਿੱਚ ਵੀ ਸਬੰਧ ਇੰਨੇ ਵਧੀਆ ਨਹੀਂ ਹੁਣ ਚੱਲ ਰਹੇ ਹੈਗੇ। ਉਹਨਾਂ ਨੇ ਵੀ ਰੋਲ ਅਦਾ ਕਰਨਾ ਆ। ਨਾ ਇਹਨਾਂ ਦੀ ਜੇਲ੍ਹ ਦੇ ਵਿੱਚ ਵਿਕਰਮ ਨੂੰ ਹਜੇ ਵੀ ਇਸ ਚੀਜ਼ ਦਾ ਕਹਿ ਲਓ ਵੀ ਥੋੜ੍ਹਾ ਜਿਹਾ ਮਲਾਹ ਹੋਊਗਾ ਕਿ ਜੇਲ੍ਹ ਦੇ ਵਿੱਚ ਮੇਰੀ ਪੈਰਵੀ ਤੁਸੀਂ ਪਾਰਟੀ ਦੇ ਤੌਰ 'ਤੇ ਨਹੀਂ ਕੀਤੀ, ਪ੍ਰੋਪਰ ਤੌਰ 'ਤੇ। ਠੀਕ ਹੈ। ਅੱਜ ਇੱਕ ਬਾਬੇ ਦੇ ਬਿਆਨ ਤੋਂ ਬਾਅਦ ਉਹਨੂੰ ਬਰੀ ਵੀ ਉੱਥੇ ਕਰਤਾ। ਵੈਸੇ ਉਹਦੇ ਹੱਕ 'ਚ ਨਹੀਂ ਆਉਂਦੀ ਸੀ ਗੱਲ, ਉਹ ਤਾਂ ਟਰੋਲ ਵੀ ਹੋਏ ਆ। ਚਲੋ ਉਹਨਾਂ ਨੂੰ ਛੱਡ ਦੇਣਾ ਆ, ਪਰ ਉਸ ਤੋਂ ਬਾਅਦ ਬੇਲ ਤਾਂ ਹੋ ਗਈ ਨਾ, ਬਿਲਕੁਲ ਤਾਰਾਂ ਤਾਂ ਜੁੜਦੀਆਂ ਨਾ ਫਿਰ। ਸੋ ਇਹ ਗੁੱਥੀ ਗਾਹਾਂ ਜੇ ਚੱਲਣੀ ਆ ਜੀ। ਸੋ ਵੱਡਾ ਲੀਡਰ ਬਣਨਾ ਕਰੇ ਨਹੀਂ ਬਣਨਾ ਤਾਂ ਮੈਨੂੰ ਪਤਾ ਨਹੀਂ, ਹਜੇ ਵੱਡਾ ਨਹੀਂ ਹੈਗਾ, ਪਰ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਨੇ ਬਣਾ ਦੇਣਾ। ਤੁਸੀਂ CM ਦੇ ਤੰਜ ਦੀ ਗੱਲ ਕੀਤੀ ਆ ਜੀ, ਹਾਂਜੀ ਠੀਕ ਆ ਜੀ, ਜਿਹਨਾਂ ਨੂੰ ਵੱਡਾ ਲੀਡਰ ਬਣਾਇਆ ਹੋਇਆ ਪੰਜਾਬ ਦੇ ਲੋਕਾਂ ਜੀ। ਨੇ। ਉਹਦੇ ਵਿੱਚ ਫਿਰ ਉਹਨਾਂ ਨੇ ਚਲੋ ਹੁਣ ਉਹ 3 ਲਾਈਨਾਂ ਤਾਂ ਸਾਰਿਆਂ ਨੂੰ ਯਾਦ ਆ ਕਿ ਮੁਲਾਕਾਤੀ ਹੀ ਵੀ ਜੱਜ ਬਣ ਗਏ ਹੈ। ਹਾਂਜੀ। ਮੈਂ ਪਹਿਲੀ ਗੱਲ ਤਾਂ ਇਹ ਦੇਖਦਾ ਵੀ ਜਿਹੜਾ ਸਟੇਟ ਦਾ CM ਆ ਇੰਨਾ ਨਹੀਂ ਹੋਸ਼ਾ ਚੱਲਣਾ ਚਾਹੀਦਾ, ਕੰਟਰੋਲ ਕਰਨਾ ਚਾਹੀਦਾ। ਇਹ 3 ਲਾਈਨਾਂ ਨੇ ਸਭ ਤੋਂ ਪਹਿਲਾਂ ਤਾਂ ਉਹ ਪੂਰੇ ਦਾ ਪੂਰਾ ਜਿਹੜਾ ਵਰਗ ਆ ਢਿੱਲੋਂ ਸਾਹਿਬ ਦੇ ਨਾਲ ਜੁੜਿਆ ਹੋਇਆ, ਬਾਬੇ ਦੇ ਨਾਲ ਜੁੜਿਆ ਹੋਇਆ, ਉਹਨਾਂ ਨਾਲ ਤਾਂ ਫਿਰ ਪੈ ਗਿਆ ਨਾ ਬੈਰ। ਹੁਣ ਉਹਨਾਂ ਨੇ ਤਾਂ ਗੁੱਸਾ ਕਰ ਲਿਆ ਕਿ ਸਾਡਾ ਜਿਹੜਾ ਇਸ਼ਟ ਹੀ ਕਹਿ ਸਕਦੇ ਆ ਬਾਬਾ ਆ, ਬਿਲਕੁਲ ਵੀ ਉਹਦੇ ਜਿਹੜੀ ਬਹਿ ਗਿਆ ਇਹਦਾ ਦੇਖਾਂਗੇ, ਹੁਣ ਹਿਸਾਬ ਲਾਵਾਂਗੇ। ਮੋਰੇ ਤੁਹਾਡੇ ਕੋਲ 27 ਦੀਆਂ ਵੋਟਾਂ ਆ, ਤੁਸੀਂ ਮਤਲਬ ਕਿੱਦਾਂ ਦੇ ਕਲੇਸ਼ 'ਚ ਕਿਉਂ ਪੈਂਦੇ ਹੋ? ਹੁਣ ਪਤਾ ਨਹੀਂ ਤਾਂ ਅਸੀਂ ਸੋਚਦੇ ਹਾਂ ਕਿ ਕਲੇਸ਼ ਪੈਂਦੇ ਆ, ਖਰੇ ਇਹਨਾਂ ਨੂੰ ਪਤਾ ਹੈ ਕਿ ਕਲੇਸ਼ ਪੈ ਕੇ ਹੋਰ ਗਾਹਾਂ ਦੇ ਕਲੇਸ਼ ਕਿਹੜੇ ਪਾਉਣੇ ਆ। ਤੁਸੀਂ ਕਲੇਸ਼ ਦੀ ਗੱਲ ਕਰ ਰਹੇ ਹੋ, ਉਹਨਾਂ ਦੇ ਪੋਲੀਟੀਕਲੀ ਬੈਨੀਫਿਟ ਦੀ ਗੱਲ ਕਰ ਰਹੇ ਹੋ, ਪਰ ਮੇਰਾ ਇੱਕ ਮਨ 'ਚ ਸਵਾਲ ਆ ਰਿਹਾ ਕਿ CM ਸਾਹਿਬ ਕਹਿਣਾ ਚਾਹ ਰਹੇ ਕਿ ਕਿਸੇ ਦੇ ਦਬਾਅ 'ਚ ਵੀ ਆਪਣੇ ਕੋਰਟ ਫੈਸਲੇ ਦਿੰਦੀ ਆ, ਕਿਸੇ ਦੇ ਦਬਾਅ 'ਚ ਜਾ ਕੇ। ਦੇਖੋ ਕਹਿ ਤਾਂ ਗਏ ਆ ਉਹ ਸਾਰੇ, ਉਹ ਕਹਿਣ ਨੂੰ ਉਹ ਕਵਿਤਾ ਤਾਂ ਨਹੀਂ ਹੈ ਕਿ ਤੁਕਬੰਦੀ ਆ, ਪਰ ਉਹਦੀ ਜਿਹੜੀ ਤੀਜੀ ਲਾਈਨ ਆ ਉਹ ਸਾਰਾ ਸਪਸ਼ਟਤਾ ਕਰ ਗਈ ਆ ਬਈ ਜਿਹੜੇ ਮੁਲਾਕਾਤ ਕਰਨ ਸੀ ਵੀ ਬਾਬਾ ਮੁਲਾਕਾਤ ਕਰਨ ਗਿਆ, ਉਸ ਤੋਂ ਬਾਅਦ ਹੀ ਬੇਲ ਮਿਲੀ ਆ। ਉਹਨਾਂ ਨੇ ਉਹ ਫੈਸਲਾ ਸੁਣਾਇਆ ਤੇ ਜੱਜਾਂ ਨੇ ਮੰਨ ਲਿਆ। ਇੱਥੇ ਮੈਂ ਥੋੜ੍ਹਾ ਜਿਹਾ ਕਿਉਂਕਿ ਆਪਾਂ ਬੜੀ ਫਕਰ ਨਾਲ ਕਹਿੰਦੇ ਸਾਡਾ ਲੋਕਤੰਤਰ ਆ, ਐ ਆ ਤੁਸੀਂ ਸਹੁੰ ਵੀ ਚੁੱਕਦੇ ਆ ਕਿ ਅਸੀਂ ਸੰਵਿਧਾਨ ਦੀ ਆਗਿਆ ਕਰਾਂਗੇ। ਇਹ ਸੰਵਿਧਾਨ ਦੀ ਪਾਲਣਾ ਵੀ ਤਾਂ ਤੁਹਾਡੇ ਕੋਰਟ ਹੀ ਕਰਾਉਂਦੇ ਆ। ਤੁਸੀਂ CM ਹੋ ਕੇ ਇਹ ਕਹਿ ਰਹੇ ਹੋ ਵੀ ਮੁਲਾਕਾਤੀ ਜੱਜ ਬਣ ਗਿਆ, ਇਹ ਕੋਰਟ ਕਿਉਂ ਨਹੀਂ CM ਨੂੰ ਖਿੱਚ ਲੈਂਦੀ ਵੀ ਤੇਰੇ ਹੱਕ 'ਚ ਨਹੀਂ ਆਉਂਦੀ ਇਹ ਗੱਲ ਕਹਿਣੀ? ਜਾਂ ਬਾਬਾ ਢਿੱਲੋਂ ਸਾਹਿਬ ਇਹ ਤੇ ਮਾਨਹਾਨੀ ਕਿਉਂ ਨਹੀਂ CM ਦੇ ਉੱਪਰ ਲਾ ਦਿੰਦੇ? ਪਰ ਉਹਨਾਂ ਵੱਲੋਂ ਕੋਈ ਕਾਊਂਟਰ ਜਵਾਬ ਹੀ ਨਹੀਂ ਆਇਆ ਗਿਆ ਇਹਨਾਂ, ਨਾ ਤਾਂ ਕੋਰਟ ਵੱਲੋਂ ਜਾਂ ਕਹਿ ਲਓ ਕਿ ਬਾਬੇ ਵੱਲੋਂ ਕੋਈ ਵੀ ਕਾਊਂਟਰ ਜਵਾਬ ਨਹੀਂ ਆਇਆ। ਜਿਹੜਾ ਜਨ ਸਧਾਰਨ ਆ ਫਿਰ ਉਹ ਚੁੱਪੀ ਦਾ ਕਿਆ ਮਤਲਬ ਸਮਝੇ? ਫਸਿਆ ਰਿਹਾ ਵੀ ਅਸੀਂ ਸਿਆਸਤ ਦੇ ਵਿੱਚ, ਅਸੀਂ ਫਸੇ ਹੋਏ ਹਾਂ ਇਸ ਸਿਆਸਤ ਦੇ ਵਿੱਚ। ਉਹੀ ਚੁੱਪੀ ਦਾ ਅਸਲ ਦੇ ਵਿੱਚ ਗੁਰਸੇਵਕ ਜੀ ਪੰਜਾਬ ਦੇ ਤਾਂ ਮੁੱਦੇ ਹੀ ਹੈ ਨਹੀਂ ਗੇ। ਇਹ ਕੌਣ ਕਿਹਨੂੰ ਜੇਲ੍ਹ 'ਚ ਮਿਲ ਗਿਆ, ਕਿਹਨੂੰ ਬੇਲ ਮਿਲ ਗਈ, ਇਹ ਸਾਡੇ ਮੁੱਦੇ ਨਹੀਂ ਹੈਗੇ। ਇਹ ਹੈਗੀ ਆ ਅੱਪਰ ਪੋਲੀਟਿਕਸ, ਜਿਹਦੇ ਨਾਲ ਹੇਠਲੀ ਪੋਲੀਟਿਕਸ ਜੁੜੀ ਹੁੰਦੀ, ਜਿਹੜੀ ਸਾਨੂੰ ਦੀਦੀ ਨਹੀਂ ਕਿਉਂਕਿ ਸਾਨੂੰ ਦਿਖਾਉਂਦੇ ਨਹੀਂ। ਪੰਜਾਬ ਦੇ ਮੁੱਦੇ ਤਾਂ ਆਪਾਂ ਪਹਿਲਾਂ ਡਿਸਕਸ ਕੀਤੇ ਕਿ ਆਹ 8-7 ਮੁੱਦੇ ਹੈਗੇ ਆ ਜਿਨ੍ਹਾਂ ਦੇ ਉੱਪਰ ਗੱਲ ਕਰਨੀ ਆ, ਪਰ ਪਾਰਟੀਆਂ ਨੇ ਤਾਂ ਹੁਣ ਉਹ ਮੁੱਦਿਆਂ ਦੀ ਗੱਲ ਹੀ ਕਰਨੀ ਛੱਡ ਦਿੱਤੀ ਆ। ਔਰ ਸਾਨੂੰ ਹੀ ਮੈਨੂੰ ਲੱਗਦਾ ਪੰਜਾਬ ਦੀ ਜਨਤਾ ਨੂੰ ਸਮਝਾਤਾ ਕਿ ਛੱਡੋ, ਇਹਨਾਂ 'ਤੇ ਨਹੀਂ ਗੱਲ ਕਰਨੀ, ਇਹਨਾਂ ਦੀ ਕੋਈ ਲੋੜ ਨਹੀਂ, ਸਿਰਫ ਜਾਤੀ ਦੇ ਉੱਪਰ ਗੱਲ ਹੋ ਰਹੀ ਹੈ। ਬਿਲਕੁਲ ਕਿ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਜਾਂ SC BCs ਨੇ ਉਹਨਾਂ ਦੀ ਵੋਟ ਕਿੱਦਾਂ ਹਿੰਟਣੀ ਆ, ਉਹਦੇ ਉੱਪਰ ਵੀ ਸਾਡੇ ਨਹੀਂ ਡੰਡਾ ਚਲਾਇਆ ਹੋਇਆ ਆ। ਅੱਗੇ ਤਾਂ ਹੁੰਦਾ ਸੀ ਵੀ ਚਲੋ ਪਿੰਡ ਜਾਓ ਜਾਂ ਬਲਾਕ ਸੰਮਤੀ 'ਤੇ ਜਾਓ ਜਾਂ ਗ੍ਰਾਮ ਪੰਚਾਇਤਾਂ ਦੇ ਵਿੱਚ ਜਾਓ, ਇਕੱਲੇ ਦੇ ਘਰ ਜਾਓ, ਵੀ ਉੱਥੇ ਵੋਟਾਂ ਦਾ ਖਿਆਲ ਕਰੋ, ਇਕੱਲੇ ਦੇ ਮੂੰਹ ਲੱਗੋ। ਲੀਡਰਾਂ ਦਾ ਢੰਗੇ ਬੜਾ ਵਧੀਆ ਲੱਭ ਲਿਆ, ਇਕੱਲੇ ਦੇ ਮੂੰਹ ਲੱਗਣ ਦੀ ਕਹਿੰਦੇ ਲੋੜ ਨਹੀਂ ਹੈਗੀ। ਐਡੇ ਹਜੂਮ ਦਾ ਇੱਕ ਬਾਬਾ ਹੈਗਾ ਆ ਲਓ ਬਾਬੇ ਦੇ ਨਾਲ ਫੋਟੋ ਹੋ ਗਈ ਆ, ਬੰਦੇ ਦੇ ਪੁੱਤ ਬਣ ਜਾਓ। ਆਹ ਹਾਲ ਆ ਸਾਡਾ, ਆਹ ਹਾਲ ਆ। ਲੀਡਰਸ਼ਿਪ ਨੇ ਆਵਾਮ ਤੋਂ ਖੁਸ਼ ਹੋਣਾ ਜਾਂ ਰਸਾਣੀ ਆ, ਪਰ ਲੱਗਦਾ ਤੁਸੀਂ ਨਾ ਆਵਾਮ ਨੂੰ ਆਪਣੇ ਵਿਰੋਧ 'ਚ ਕਰਾ ਲਿਓ। ਨਹੀਂ ਬਈ ਜੋ ਇਲੈਕਸ਼ਨ ਲੜਨ ਦਾ ਕੋਈ ਇਰਾਦਾ ਤਾਂ ਨਹੀਂ ਤੁਹਾਡੇ ਨੇੜੇ ਸਮੇਂ ਦੇ ਵਿੱਚ? ਦੇਖੋ ਮੈਂ NRA ਕਿੱਦਾਂ ਇਲੈਕਸ਼ਨ ਲੜ ਦਵਾਂ ਜੀ? ਤੁਸੀਂ ਇਲੈਕਸ਼ਨ ਤੋਂ ਪਹਿਲੇ ਆਪਣੇ ਨਾ ਜ਼ਮਾਨਤਾਂ ਜ਼ਬਤ ਕਰਾਉਣੀਆਂ, ਕਿਉਂਕਿ ਸਾਰਿਆਂ ਬਾਰੇ ਇੰਨਾ ਸੱਚ ਬੋਲਣਾ ਕਹਿੰਦੇ ਬਹੁਤਾ ਚੰਗੀ ਗੱਲ ਨਹੀਂ ਹੁੰਦੀ। ਤਾਂ ਪਰ ਜਿਹੜੀ ਤੁਸੀਂ ਕੋਰਟ ਦੀ ਗੱਲ ਕਰ ਰਹੇ ਸੀ, ਆਪਾਂ ਕੋਰਟ ਦੀ ਗੱਲ 'ਤੇ ਮੈਂ ਉੱਥੇ ਵਾਪਸ ਆਉਂਦਾ ਹਾਂ, ਕਿਉਂਕਿ ਕੋਰਟ ਤੋਂ ਚੇਤਾ ਆਇਆ ਕਿ ਕੋਰਟ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਵੀ ਅਪੀਲ ਖਾਰਜ ਕਰ ਦਿੱਤੀ ਆ। ਇੱਕ ਪਾਸੇ CM ਵੱਲੋਂ ਕਿਹਾ ਜਾ ਰਿਹਾ ਹੈ ਕਿ ਦਬਾਅ 'ਚ ਆ ਕੇ ਜ਼ਮਾਨਤਾਂ ਮਿਲ ਰਹੀਆਂ ਆ, ਅਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਆਖਿਆ ਸੀਗਾ ਕੋਰਟ ਨੇ ਕਿ ਸੈਸ਼ਨ ਆਪਣੇ ਅੰਮ੍ਰਿਤਪਾਲ ਖਾਲਸਾ ਜੀ ਨੇ ਆਪਣੇ ਸੈਸ਼ਨ 'ਤੇ ਅਪੀਲ ਪਾਈ ਹੋਈ ਸੀ, ਪਰ ਉਹ ਖਾਰਜ ਕਰ ਦਿੱਤੀ। ਉਹ ਪੂਰੀ ਖਬਰ 'ਤੇ ਚਾਨਣਾ ਪਾਓ। ਪਹਿਲੀ ਵਾਰ ਤਾਂ ਹੋਇਆ ਨਹੀਂ ਵੈਸੇ ਜੀ ਇਹ, ਠੀਕ ਹੈ ਜੀ। ਤੁਹਾਡਾ ਕਹਿਣ ਦਾ ਮਤਲਬ ਉਹਨਾਂ ਨੂੰ ਆਦਤ ਪਾ ਲੈਣੀ ਚਾਹੀਦੀ ਹੈ। ਮੈਨੂੰ ਤਾਂ ਆਦਤ ਪੈ ਹੀ ਗਈ ਹੋਣੀ ਆ, ਹੁਣ ਕੀ ਕਹਿ ਸਕਦੇ ਆ, ਪਰ ਇਹਦੇ ਵਿੱਚ ਇੱਦਾਂ ਆ ਵੀ ਬੜਾ ਅਜੀਬ ਜਿਹਾ ਲੱਗਦਾ ਆ। ਦੇਖੋ ਮੈਂ ਇਹਨੂੰ ਥੋੜ੍ਹੇ ਹੋਰ ਹਿਸਾਬ ਨਾਲ ਲੈ ਕੇ ਚੱਲੂੰਗਾ, ਬਾਕੀ ਕਿੱਦਾਂ ਲਿਖਿਆ ਜਾਂਦਾ ਆ ਉਹ ਹੋਰ ਹਿਸਾਬ ਨਾਲ ਲਿਖਿਆ ਜਾਂਦਾ, ਪਰ ਮੈਂ ਜਨ ਸਧਾਰਨ ਦੇ ਹਿਸਾਬ ਨਾਲ ਦੇਖੂੰਗਾ ਵੀ
ਇੱਕ ਜਿਹੜਾ ਆਮ ਨਾਗਰਿਕ ਆ ਜਿਹਦੀ ਕਾਨੂੰਨ ਦੇ ਵਿੱਚ ਆਸਥਾ ਹੈਗੀ ਆ, ਜਾਂ ਉਹਨੂੰ ਲੱਗਦਾ ਕਿ ਲੋਕਤੰਤਰ ਦੇ ਵਿੱਚ ਆਹ ਚੀਜ਼ਾਂ ਹੋ ਸਕਦੀਆਂ ਆ, ਚਾਹੇ ਮੈਂ ਜੇਲ੍ਹ 'ਚ ਬੈਠਾ ਚਾਹੇ ਆ ਬੈਠਾ ਆ, ਜਦੋਂ ਉਸ ਸਿਸਟਮ ਦੇ ਵਿੱਚ ਉਹ ਚੀਜ਼ ਨਹੀਂ ਚੱਲਦੀ ਹੈਗੀ, ਜਾਂ ਕਦੀ ਇੱਧਰੋਂ ਦਬਾਅ ਪੈ ਗਿਆ ਜਾਂ ਉਹਦੀ ਗੱਲ ਸੁਣ ਕੇ ਇੱਧਰੋਂ ਦਬਾਅ ਪੈ ਗਿਆ, ਫਿਰ ਲੱਗਦਾ ਕਿ ਨਹੀਂ ਇਹ ਲੋਕਤੰਤਰ ਨਹੀਂ ਹੈਗਾ, ਇੱਥੇ ਤਾਂ ਬਸ ਡੰਡੇ ਦਾ ਰਾਜ ਹੀ ਚੱਲਦਾ ਆ। ਹੁਣ ਦੇਖੋ, ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਤੁਸੀਂ ਦੱਸੋ ਵੀ ਅਸੀਂ ਇਹਨੂੰ ਅੰਦਰੇ ਹੁਬੜੀ ਰੱਖੀਏ, ਮਤਲਬ ਕਿਉਂ ਇੱਦਾਂ ਕਹਿੰਦੇ ਹੋ ਤੁਸੀਂ, ਇਹ ਬਾਹਰ ਨਾ ਜਾਵੇ। ਪੰਜਾਬ ਸਰਕਾਰ ਨੇ ਓਕੇ ਰਟਾਇਆ ਆਨਸਰ ਫਿਰ ਇਸ ਵਾਰ ਵੀ ਚਾੜ ਦਿੱਤਾ ਕਿ ਇਹਦੇ ਨਾਲ ਨਾ ਜਿਹੜਾ ਕਹਿ ਲਓ ਵੀ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਬੱਤਰ ਹੋ ਜਾਊਗੀ। ਹੁਣ ਸਵਾਲ ਇੱਥੇ ਪੈਦਾ ਹੁੰਦੇ ਆ, ਸੰਵਿਧਾਨ ਆ, ਲੋਕਤੰਤਰ ਆ, ਇੱਕ ਆਮ ਜਨ ਸਧਾਰਨ ਵੀ ਜਾਣਦਾ ਕਿ ਜੇ ਤੁਸੀਂ ਕਿਸੇ ਜੇਲ੍ਹ 'ਚ ਬੈਠੇ ਬੰਦੇ ਨੂੰ ਠੀਕ ਆ ਜੀ, ਉਹ 'ਤੇ ਕੇਸ ਕੋਈ ਚੱਲਦਾ ਆ, ਜੇ ਉਹ ਜੇਲ੍ਹ 'ਚ ਬੈਠਾ ਤਾਂ ਇਹਦਾ ਮਤਲਬ ਹੁਣ ਤੁਸੀਂ ਉਹਨੂੰ ਇੱਕ ਪੂਰਨ ਦੋਸ਼ੀ ਥੋੜ੍ਹਾ ਬਣਾਇਆ ਹੋਇਆ ਆ, ਹਜੇ ਫਾਈਨਲ ਫੈਸਲੇ ਵੀ ਆਉਣੇ ਆ। ਪਰ ਤੁਸੀਂ ਜੇਲ੍ਹ 'ਚ ਬੈਠੇ ਸ਼ਖਸ ਨੂੰ ਜਿਹੜਾ ਇੰਡੀਆ ਦਾ ਨਾਗਰਿਕ ਆ, ਉਹ ਸੰਵਿਧਾਨ ਦੀ ਉਹਨੂੰ ਕਹਿੰਦੇ ਤੂੰ ਸਹੁੰ ਚੱਕ ਲਾ, ਫਿਰ ਤੂੰ ਚਾਹੇ MLA ਦੀ ਚੋਣ ਲਾ ਲਾ, ਚਾਹੇ MP ਦੀ ਚੋਣ ਲਾ ਲਾ, ਚਾਹੇ ਜਿੱਥੇ ਮਰਜ਼ੀ ਨਿਕਲ ਜਾ ਗਾਹਾਂ ਜਾ ਕੇ। ਉਹ ਇੱਕ ਇਨਸਾਨ MP ਦੀ ਇਲੈਕਸ਼ਨ ਜਿੱਤ ਜਾਂਦਾ ਜੇਲ੍ਹ 'ਚ ਬੈਠਾ, ਉਹ ਵੀ ਚੰਗੇ ਮਾਰਜਨ ਦੇ ਉੱਪਰ। ਤਰਾਸਦੀ ਦੇਖੋ ਸਾਡੇ ਲੋਕਤੰਤਰ ਦੀ ਕੀ ਆ, ਉਹ MP ਦੀ ਇਲੈਕਸ਼ਨ ਦਾ ਲੜ ਸਕਦਾ, ਜਿੱਤ ਵੀ ਸਕਦਾ ਆ, ਪਰ ਆਪਣੀ ਵੋਟ ਆਪ ਨਹੀਂ ਪਾ ਸਕਦਾ। ਕਦੀ ਕੈਦੀਆਂ ਦੀ ਲਾਈਨ ਲੱਗੀ ਦੇਖੀ ਹੈ ਵੋਟ ਪੈਂਦਿਆਂ ਦੀ? ਕਦੇ ਵੀ ਕਿਉਂ ਨਹੀਂ ਪੈਂਦੀ ਵੀ ਵੋਟ? ਉਹ ਮਤਲਬ ਕਿ ਉੱਥੋਂ ਬੰਗਲਾਦੇਸ਼ ਚੋਂ ਆਏ ਹੋ ਜਾਂ ਰਸ਼ੀਆ ਤੋਂ ਆਏ ਹੋ ਆ, ਇਲੈਕਸ਼ਨ ਤੁਸੀਂ ਲੜ ਸਕਦੇ ਆ, ਬਹੁਤ ਖੂਬ, ਹਾਂਜੀ, ਪਰ ਉਹ ਵੋਟ ਨਹੀਂ ਪਾ ਸਕਦੇ। ਚਲੋ ਨਹੀਂ ਪਾਉਣੀ ਤੁਸੀਂ ਵੋਟ, ਤੁਹਾਡੀ ਮਰਜ਼ੀ ਆ। ਜਦ ਤੁਸੀਂ ਉਹਨੂੰ MP ਬਣਾ ਹੀ ਦਿੱਤਾ ਹੈ, ਜਾਂ ਲੋਕਾਂ ਨੇ ਜਨਹੱਤ ਨੇ ਉਹਨੂੰ ਬਣਾ ਹੀ ਦਿੱਤਾ ਆਪਣਾ ਸਮਰਥਨ ਦੇ ਕੇ, ਆਖਿਆ ਜੀ ਉਹ ਪੰਜਾਬ 'ਚ ਆ ਕੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰ ਦੂਗੇ, ਉਹ ਲੈਕਚਰ ਐਂ ਕਰ ਦੂਗੇ, ਆਉਂ ਕਰ ਦੂਗੇ। ਇੱਕ ਆਮ ਇਨਸਾਨ ਨਹੀਂ ਇਹ ਪੁੱਛ ਸਕਦਾ ਇਹਨਾਂ ਬੰਦਿਆਂ ਨੂੰ ਖੜ੍ਹ ਕੇ ਉਹ ਪੰਜਾਬ 'ਚ ਕਿਵੇਂ ਆਉਣਾ ਉਹਨੇ ਵੀ? ਉਹਨੂੰ ਆਗਿਆ ਜੇਲ੍ਹ 'ਚੋਂ ਇਜਲਾਸ ਵਿੱਚ ਸ਼ਾਮਲ ਹੋਣ ਲਈ ਉੱਥੇ ਪਾਰਲੀਮੈਂਟ ਜਾਣਾ ਆ, ਉਹ ਤੋਂ ਬਾਅਦ ਵਾਪਸ ਆ ਜਾਣਾ ਆ। ਕਿਆ ਜਿਹੜਾ ਇੰਜੀਨੀਅਰ ਸੀਗਾ ਜਿਹਨੂੰ ਇਹਨੇ ਫੜਿਆ ਹੋਇਆ ਸੀਗਾ ਉਹ 2 ਵਾਰ ਉੱਥੇ ਕਰ ਨਹੀਂ ਗਿਆ ਜੰਮੂ ਕਸ਼ਮੀਰ ਤੋਂ? ਹਾਂਜੀ ਜੀ, ਇਹਦੀ ਵਾਰ ਨੂੰ ਨਹੀਂ ਹੁੰਦਾ ਹੈਗਾ। ਇਹ ਨਹੀਂ ਕਿ ਮੈਂ ਇਹਨਾਂ ਦੇ ਹੱਕ ਦੇ ਵਿੱਚ ਬੋਲ ਰਿਹਾ ਜਾਂ ਮੈਨੂੰ ਕੋਈ ਇਹਨਾਂ ਦੇ ਨਾਲ ਬਹੁਤ ਹੈਗਾ ਪਿਆਰ ਹੈਗਾ ਆ, ਮੈਂ ਇੱਕ ਇਹਦੀ ਜਗ੍ਹਾ ਤੇ ਕੋਈ ਹੋਰ ਆਮ ਇਨਸਾਨ ਵੀ ਹੋ ਸਕਦਾ, ਉਹਨਾਂ ਵੀ ਟੱਕਾ ਹੋ ਸਕਦਾ ਸੀਗਾ। ਉਹਨੇ ਅਸੈਂਬਲੀ 'ਚ ਜਾ ਕੇ ਬੋਲਣਾ, ਉਹਨੂੰ ਬੋਲਣ ਕਿਉਂ ਨਹੀਂ ਦਿੰਦੇ ਹੈਗੇ ਤੁਸੀਂ? ਉਹਨੂੰ ਨਹੀਂ ਬੋਲ ਪਾ ਰਿਹਾ ਹੈਗਾ। ਹੁਣ ਤਾਂ ਜਿਹੜੀ ਪਟੀਸ਼ਨ ਲਾਈ ਸੀਗੀ ਹੁਣ ਤਾਂ ਕਾਫੀ ਪਹਿਲਾਂ ਹੀ ਲਾਤੀ ਸੀਗੀ, ਹੁਣ ਤਾਂ ਨਿਪਟਾਰਾ ਕਰ ਦਿਓ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਵੱਲੋਂ ਆਖਿਆ ਜਾਂਦਾ ਸੀ ਕਿ ਬਹੁਤ ਘੱਟ ਸਮਾਂ ਤੁਸੀਂ ਘੱਟ ਸਮੇਂ ਦੇ ਵਿੱਚ ਪਟੀਸ਼ਨ ਲਾਉਂਦੇ ਹੋ, ਤਾਂ ਸਮਾਂ ਵੀ ਸੀਗਾ। ਹਾਂਜੀ, ਫਿਰ ਜਿਹੜਾ ਇਹਨਾਂ ਦੀ ਅਸੈਂਬਲੀ ਦੇ ਲੋਕ ਨੇ ਦੱਸ ਉਹ ਮਤਲਬ ਕਿ ਉਹ ਇੰਡੀਆ ਦਾ ਹੈ ਨਹੀਂ, ਹਿੱਸਾ ਹੈ ਨਹੀਂਗੇ। ਕਿਤੇ ਨਾ ਕਿਤੇ ਇਹ ਸੰਕੇਤ ਦਿੱਤੇ ਜਾਂਦੇ ਆ ਕਿ ਤੁਸੀਂ ਜੋ ਮਰਜ਼ੀ ਕਰ ਲਓ, ਜਿਹਨੂੰ ਮਰਜ਼ੀ ਜਿਤਾ ਲਓ, ਪਰ ਇੱਥੇ ਆ ਕੇ ਉਹੀ ਬੋਲੇਗਾ ਜਿਹਨੂੰ ਅਸੀਂ ਪ੍ਰਮਾਣ ਕਰਾਂਗੇ। ਤੇ ਜਿਹੜੇ ਇਹ ਕ੍ਰਿਮੀਨਲ ਬੰਦੇ ਨੇ, ਹਾਂਜੀ ਠੀਕ ਹੈ, ਛੜੇ ਹੋਏ ਬੰਦੇ ਜਿਹੜੇ ਜ਼ਮਾਨਤਾਂ 'ਚ ਬਾਹਰ ਆਉਂਦੇ ਨੇ, ਠੀਕ ਹੈ ਜੀ, ਬੇਲ ਜ਼ਮਾਨਤ ਹੀ ਹੋ ਗਈ, ਹਾਂਜੀ, ਉਹ ਜ਼ਮਾਨਤਾਂ ਤੋਂ ਆ ਕੇ ਫਿਰ ਉਹੀ ਕਾਰੇ ਕਰ ਦਿੰਦੇ ਨੇ। ਹੁਣ ਮੈਂ ਕਿਹਦੀ ਐਗਜ਼ਾਮਪਲ ਲਵਾਂ? ਮੋਗੇ ਲੈ ਜਾਵਾਂ, ਤੁਹਾਨੂੰ ਨਾਭੇ ਲੈ ਜਾਵਾਂ, ਲਿਸਟ ਬਹੁਤ ਲੰਬੀ ਆ, ਲਿਸਟ ਬਹੁਤ ਲੰਮੀ ਆ। ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦਾ। ਬਲਾਤਕਾਰੀ ਇਹ ਤੁਹਾਡੇ ਬਾਰ-ਬਾਰ ਬਾਹਰ ਆ ਸਕਦੇ ਆ, ਫਿਰ ਉਹ ਉੱਥੇ ਸੈਮੀਨਾਰ ਵੀ ਕਰ ਸਕਦੇ ਆ, ਫਿਰ ਉੱਥੇ ਸਪੀਚਾਂ ਵੀ ਧਾਰਮਿਕ ਆਪਣੀਆਂ ਦੇ ਸਕਦੇ ਆ। MP ਨਹੀਂ ਦੇ ਸਕਦਾ ਹੈ, ਜਿਹਨੇ ਲੋਕਾਂ ਦੇ ਵਿੱਚ ਆਉਣਾ ਵੀ ਹੈ ਨਹੀਂਗਾ। ਬਹੁਤ ਵੱਡੀ ਤਰਾਸਦੀ ਦੀ ਗੱਲ ਹੈ ਮੇਰੇ ਖਿਆਲ। ਬਈ ਹੁਣ ਮੈਂ ਕੀ ਕਹਾਂ, ਫਿੱਟ ਲਾਣ ਤਾਂ ਪੈਣੀ ਚਾਹੀਦੀ ਆ ਇਸ ਸਿਸਟਮ ਦੇ ਉੱਪਰ, ਜਾਂ ਲੋਕਾਂ ਨੂੰ ਹੀ ਅਕਲ ਹੈ ਨਹੀਂ ਗੀ। ਜਿਸ ਇਲਾਕੇ ਨੇ ਤੁਹਾਨੂੰ MP ਬਣਾਇਆ, ਇਲਾਕੇ ਵਾਲੋ ਤੁਸੀਂ ਉੱਠ ਕੇ ਦਿੱਲੀ ਵੱਲ ਨੂੰ ਚਲੇ ਜਾਓ ਜਾਂ ਕਿਤੇ ਕੋਈ ਧਰਨੇ 'ਤੇ ਬੈਠੋ, ਵੀ ਇਹ ਕਿਹੜਾ ਕਾਨੂੰਨ ਹੋਇਆ, ਇਹ ਕਿਹੜਾ ਲੋਕਤੰਤਰ ਹੋਇਆ? ਜੀ ਬਿਲਕੁਲ। ਗੱਲਾਂ ਬਾਤਾਂ 'ਚ ਨਾ ਜਦੋਂ ਆਪਾਂ ਡਿਸਕਸ ਕਰਦੇ ਹਾਂ, ਮੈਨੂੰ ਲੱਗਦਾ ਅਸੀਂ ਬਹਾ ਦੇ ਵਿੱਚ ਬਹੁਤ ਬਹਿ ਜਾਂਦੇ ਹਾਂ, ਪਰ ਸਾਡੇ ਕੋਲ ਸਮਾਂ ਬਹੁਤ ਸੀਮਤ ਆ। ਪਰ ਅਸੀਂ ਹੁਣ ਸਰਕਾਰਾਂ ਦੀ ਗੱਲ ਕਰ ਲਈ ਆ, ਠੀਕ ਹੈ ਜੀ, ਕੋਰਟ ਦੀ ਵੀ ਗੱਲ ਕਰ ਲਈ ਆ, ਪਰ ਹੁਣ ਅਸੀਂ ਆਮ ਲੋਕਾਂ ਦੀ, ਪਰ ਕਿਸੇ ਅਹੁਦਿਆਂ 'ਤੇ ਬੈਠੇ ਬੰਦਿਆਂ ਦੀ ਗੱਲ ਕਰਨੀ ਆ। ਜੀ ਜੀ ਜੀ। ਕਿਉਂਕਿ SGPC ਜਿਹੜਾ ਕਿ ਸਾਡਾ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਆ ਪੰਜਾਬ ਦੇ ਅੰਦਰ, ਜੀ ਬਿਲਕੁਲ, ਅਤੇ ਉਹਨਾਂ ਦੀ ਨਿਗਰਾਨੀ ਦੇ ਵਿੱਚ, ਕਿਉਂਕਿ ਜੇਕਰ ਉਹ ਜ਼ਿੰਮੇਵਾਰ ਨੇ, ਮੈਂ ਨਿਗਰਾਨੀ ਹੀ ਸ਼ਬਦ ਹੀ ਵਰਤੂੰਗਾ, ਕਿ ਖਬਰ ਆ ਰਹੀ ਹੈ ਕਿ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ 44 ਮਰਲੇ ਜ਼ਮੀਨ ਵਿਕੀ ਆ, ਉੱਥੋਂ ਦੇ ਮੈਨੇਜਰ ਵੱਲੋਂ ਵੇਚੀ ਗਈ ਆ। ਕਿ ਕਿਸ ਤਰ੍ਹਾਂ ਵੇਚੀ ਗਈ ਆ ਅਤੇ ਉਸ ਕੀ ਸਾਰਾ ਕੇਸ ਕੀ ਆ, ਜਿਸ ਦੇ ਉੱਤੇ ਲੋਕਾਂ ਦੇ ਕਹਿਣ 'ਤੇ ਜਾ ਕੇ SGPC ਨੂੰ ਪਤਾ ਲੱਗਾ ਕਿ ਉੱਥੇ ਕੀ ਵਾਪਰ ਗਿਆ ਹੈ। ਸੋ ਉਹ ਕੀ ਖਬਰ ਆ ਸਾਰੀ? ਦੇਖੋ, ਇਹ ਜਿਹੜਾ ਮੋਹਾਲੀ ਦਾ ਗੁਰੂ ਘਰ ਆ ਅੰਬ ਸਾਹਿਬ ਗੁਰਦੁਆਰਾ, ਇਹ 8 ਫੇਜ਼ ਦੇ ਵਿੱਚ ਆਉਂਦਾ ਆ। ਇਹ ਤਾਂ ਗੱਲ ਸੱਚੀ ਆ ਕਿ ਗੁਰਦੁਆਰਾ ਅੰਬ ਸਾਹਿਬ ਦੀ ਜਾਇਦਾਦ ਵੇਚਤੀ ਆ। ਇਹ ਵੀ ਸਹੀ ਆ ਕਿ ਜਿਹੜਾ ਤੁਸੀਂ 44 ਮਰਲੇ ਕਿਹਾ, ਉਹ ਮਰਲੇ ਵੈਸੇ ਉੱਦਾਂ ਪਿੰਡਾਂ ਦੇ ਵਿੱਚ ਲੱਗਦਾ ਹੁੰਦਾ ਗਾ, ਅੱਛਾ ਮਰਲਾ ਹੀ ਆ, ਪਿੰਡ ਦੇ ਹਿਸਾਬ ਨਾਲ ਜੇ ਦੇਖੀਏ, ਕਿੱਲਿਆਂ ਦੇ ਹਿਸਾਬ ਨਾਲ, ਪਰ ਇਹ ਵੀ ਤਾਂ ਦੇਖ ਲਓ ਨਾ 8 ਫੇਜ਼ ਮੋਹਾਲੀ ਦੇ ਵਿੱਚ ਆਉਂਦੀ ਹੈ। ਜੀ ਜੀ।
ਮਸਲਾ ਇਹ ਆ ਵੀ ਉੱਥੇ ਦਾ ਜਿਹੜਾ ਮੈਨੇਜਰ ਆ ਵੀ ਉਹਨੇ ਬਿਨਾਂ ਓਪਨ ਬਿਡ ਪਾਏ ਵੇਚਤੀ, ਰਜਿਸਟਰੀ ਕਰਾਤੀ। ਰਜਿਸਟਰੀ ਮੀਨਸ ਵੀ ਹੋ ਗਈ ਤਾਂ ਮਤਲਬ ਕਿ ਹੋ ਗਈ, ਹਾਂਜੀ ਅਗਲੀ ਪਾਰਟੀ ਨੂੰ ਮਿਲ ਗਈ, ਉਹਦਾ ਮਤਲਬ ਨਹੀਂ ਪੈਸੇ ਤਾਰਦੇ ਆ। ਵੇਚੀ ਕਿੰਨੇ ਦੀ? 1 ਕਰੋੜ 32 ਲੱਖ ਦੀ ਸਿਰਫ। ਹਾਂਜੀ। ਤੇ ਜੇ ਓਪਨ ਬਿਡ ਪਾਈ ਜਾਂਦੀ ਮੇਰੇ ਖਿਆਲ 15 ਹੀ ਮਿਲ ਸਕਦਾ, 20 ਮਿਲ ਸਕਦਾ, 22 ਮਿਲ ਸਕਦਾ, 25 ਤੱਕ ਵੀ ਮਿਲ ਸਕਦਾ। ਜਿਸ ਨਾਲ ਜਿਸ ਖਿਆਲ ਨਾਲ ਅਸੀਂ ਪਿਛਲੇ ਸਮੇਂ ਤੋਂ ਉੱਥੇ ਮੋਹਾਲੀ ਦੀ ਪ੍ਰਾਪਰਟੀ ਬਾਰੇ ਸੁਣਦੇ ਆ ਰਹੇ ਹਾਂ। ਬਿਲਕੁਲ। ਤੇ ਜਦੋਂ ਫਿਰ ਗੱਲ ਬਾਹਰ ਨਿਕਲੀ ਆ, ਲੋਕਾਂ ਨੇ ਥੋੜ੍ਹੀ ਜਿਹੀ ਥੂ ਕਰਨੀ ਸ਼ੁਰੂ ਕੀਤੀ ਆ। ਧਾਮੀ ਸਾਹਿਬ ਕਹਿੰਦੇ ਵੀ ਇਹਦੀ ਹੁਣ ਪੜਤਾਲ ਹੋ ਰਹੀ ਆ। ਚਲੋ ਪੜਤਾਲ ਹੋ ਰਹੀ ਆ, ਕਮੇਟੀ ਬਿਠਾਤੀ। ਕਮੇਟੀ ਤਾਂ ਮਿੱਟੀ ਹੁੰਦੀ ਆ, ਕਮੇਟੀ ਮਿੱਟੀ ਹੋਈ ਹੁੰਦੀ ਆ। ਕਮੇਟੀ ਕਦੀ ਕਿਸੇ ਦੇ ਲੱਗਦੀ ਹੁੰਦੀ। ਇੱਕ ਕਮੇਟੀ ਬੈਠ ਗਈ, ਉਹਦੇ ਉੱਪਰ ਇੱਕ ਹੋਰ ਜਾਂਚ ਕਮੇਟੀ ਬੈਠ ਗਈ, ਮਿੱਟੀ ਦੇ ਉੱਪਰ ਮਿੱਟੀ, ਮਿੱਟੀ ਦੇ ਉੱਪਰ ਮਿੱਟੀ, ਉੱਥੇ ਧੁੱਦਲੇ ਉੜਨੀ ਆ ਬਾਅਦ 'ਚ। ਸੋ ਮੈਨੇਜਰ ਜ਼ਮੀਨ ਵੇਚ ਗਿਆ, ਤੁਹਾਡੇ ਕੋਲ ਕੋਈ ਇਹੋ ਜਿਹਾ ਤੰਤਰ ਨਹੀਂ, ਕੋਈ ਚੈੱਕ ਨਹੀਂ, ਕੋਈ ਸਿਸਟਮ ਨਹੀਂ ਹੈਗਾ ਜਿੰਨਾ ਤੁਸੀਂ ਇਹ ਚੈੱਕ ਰੱਖੋ ਕਿ ਇਹ ਬੰਦੇ ਦਾ ਕਾਰ ਕਿੱਦਾਂ ਜਾਂਦੇ ਆ। ਅਤੇ ਕਹਿਣ ਨੂੰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੋਈ ਆ, ਫਿਰ ਤੁਸੀਂ ਕਹਿੰਦੇ ਹੋ ਕਿ ਇਹਦੇ ਉੱਪਰ ਸਰਕਾਰਾਂ ਦਖਲ ਕਰਦੀਆਂ, ਫਿਰ ਤੁਸੀਂ ਕਹਿੰਦੇ ਹੋ ਲੋਕਾਂ ਦਾ ਹੁਣ ਵਿਸ਼ਵਾਸ ਹੈ ਨਹੀਂ ਗਾ, ਲੋਕ ਜਥੇਦਾਰਾਂ ਦੀ ਇੱਜ਼ਤ ਨਹੀਂ ਕਰਦੇ ਹੈਗੇ। ਲੋਕ ਕਹਿੰਦੇ ਆ ਕਿ ਇਹ ਤਾਂ ਜੀ ਅਕਾਲੀ ਦਲ ਦੇ 3 ਵਿੰਗਾਂ ਦੇ ਵਿੱਚੋਂ ਇੱਕ ਵਿੰਗ ਬਣਿਆ ਹੋਇਆ। ਫਿਰ ਤੁਸੀਂ ਚੀਕਦੇ ਹੋ ਜੀ, ਫਿਰ ਤੁਸੀਂ ਅਦਾਲਤਾਂ 'ਚ ਵੀ ਜਾਂਦੇ ਹੋ, ਫਟਕਾਰਾਂ ਵੀ ਤੁਹਾਨੂੰ ਵੀ ਫਟਕਾਰਾਂ ਪੈਂਦੀਆਂ। ਫਿਰ ਤੁਸੀਂ ਕਦੀ ਕਹਿੰਦੇ ਹੋ ਅਸੀਂ ਤਾਂ ਜੀ ਹਿਸਾਬ ਦੇ ਦਿੱਤਾ, ਅਗਲੇ ਕਹਿੰਦੇ ਕਿੱਥੋਂ ਹਿਸਾਬ ਦਿੱਤਾ, ਅਸੀਂ ਤਾਂ ਦੁਬਾਰਾ ਆ ਰਹੇ ਹਾਂ। ਸੋ ਜਦੋਂ ਉੱਥੋਂ ਤੁਹਾਡਾ ਪਰਸੈਂਟੇਜ ਲੈਣੀ ਉਹਨਾਂ ਗੁਰਦੁਆਰਿਆਂ 'ਚ, ਉਦੋਂ ਤੁਹਾਡੀਆਂ ਜੀਪਾਂ ਉੱਥੇ ਜ਼ਰੂਰ ਫਿਰਦੀਆਂ ਆ। ਲੇਕਿਨ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਡੇ ਨੱਕ ਥੱਲੇ ਬੈਠ ਕੇ ਐਡੇ ਘਪਲੇ ਕਿੱਦਾਂ ਹੋ ਜਾਂਦੇ ਆ। 15-20 ਕਰੋੜ ਦੀ ਜਿਹੜੀ ਜ਼ਮੀਨ ਆ, ਉਹ ਤੁਸੀਂ 1 ਕਰੋੜ ਸਮਝ ਕੇ 1.25 ਲੱਖ ਦੇ ਵਿੱਚ ਹੀ ਵੇਚ ਕੇ ਤੁਰਦਾ ਬੰਦਾ ਉੱਥੋਂ ਹੋ ਗਿਆ। ਹੋਰ ਇਸ ਤੋਂ ਵੱਡੀ ਹੁਣ ਬੇਇੱਜ਼ਤੀ ਕਿਹੜੀ ਹੋ ਸਕਦੀ ਹੈ, ਨਮੋਸ਼ੀ ਕਿਹੜੀ ਹੋ ਸਕਦੀ? ਬਿਲਕੁਲ। ਉਸ ਸਮੇਂ ਜਦੋਂ SGPC ਤੇ ਲੋਕ ਸਵਾਲ ਚੁੱਕ ਰਹੇ ਹੋਣ ਇੱਕ ਬੋਡੀ ਦੇ ਉੱਤੇ, ਜਿਹੜੀ ਕਿ ਬੋਡੀ ਤੇ ਭਰੋਸਾ ਹੋਣਾ ਚਾਹੀਦਾ, ਜਿਨ੍ਹਾਂ ਨੂੰ ਅਸੀਂ ਆਖਿਆ ਜਾਂਦਾ ਕਿ ਸਰਕਾਰ ਦੇ ਪੈਰਲਰ ਕੰਮ ਕਰਦੀ ਆ। ਕੰਮ ਵੀ ਬਹੁਤ ਹੋ ਰਹੇ ਨੇ, ਇਹਦੇ ਵਿੱਚ ਸ਼ੱਕ ਕੋਈ ਨਹੀਂ, ਪਰ ਜਿਸ ਸਮੇਂ ਲੋਕ ਸਵਾਲ ਕਰ ਰਹੇ ਨੇ ਕਿ ਤੁਹਾਡੇ ਕੰਮ ਕਾਰ ਦੇ ਉੱਤੇ ਸਵਾਲ ਹੋ ਰਹੇ ਨੇ, ਉਸ ਸਮੇਂ ਇੱਦਾਂ ਦੀ ਖਬਰ ਦਾ ਆਉਣਾ ਬਹੁਤ ਨਮੋਸ਼ੀ ਭਰਿਆ। ਇਹਦੇ ਵਿੱਚ ਜਾਂਦੇ ਜਾਂਦੇ ਹੋਰ ਵੀ ਮੈਂ ਅਪਡੇਟ ਕਰ ਦੇਵਾਂ, ਕਿਉਂਕਿ ਮੇਰਾ IT ਨਾਲ ਬਾਹਰ ਰਹਿੰਦਾ ਆ। ਤੁਸੀਂ ਕਹਿੰਦੇ ਕੰਮ ਹੋ ਰਿਹਾ, ਬਹੁਤ ਕੰਮ ਹੋ ਰਿਹਾ, ਇਹ 'ਚ ਕੋਈ ਗੱਲ ਨਹੀਂ। ਕਿੰਨੇ ਕਾਲਜਸ ਚੱਲ ਰਹੇ ਆ, ਕਿੰਨੀ ਉੱਥੇ ਪੜ੍ਹਾਈ ਹੋ ਰਹੀ ਆ, ਉਹਦੇ ਵਿੱਚ ਜਿਹੜੇ ਸਿੱਖੀ ਸਰੂਪ ਵਾਲੇ ਉਹਨਾਂ ਨੂੰ ਕਹਿ ਲਓ ਵੀ ਪ੍ਰੈਫਰੈਂਸ ਮਿਲਦੀ ਆ। ਹੋਰ ਵੀ ਬਹੁਤ ਕੰਮ ਹੋ ਰਿਹਾ ਆ, ਪਰ ਇਹ ਉਨੇ ਕੁ ਹੀ ਹੋ ਰਿਹਾ ਜਿੰਨੇ ਕਿ ਬਹੁਤ ਸਾਲ ਪਹਿਲਾਂ ਹੋ ਰਹੇ ਸੀਗੇ। ਕੁਛ ਨਵਾਂ ਸਾਡੇ 'ਚ ਨਵਾਂ ਕੀ ਹੋਣਾ, ਇਹ ਹੋਰੇ ਪੰਗਿਆਂ 'ਚ ਪਏ ਹੋਏ ਆ। ਫੰਡ ਇੱਧਰ ਚਲ ਗਿਆ, ਫੰਡ ਉੱਧਰ ਚਲ ਗਿਆ, ਸਰੂਪ ਗਵਾਚੇ ਹੋਏ ਆ, ਉਹੀ ਨਹੀਂ ਸਿਰੇ ਲੱਗਦੇ ਪਏ। ਸਿੱਟ ਆ ਗਈ ਆ, ਸਿੱਟ ਚਲ ਗਈ ਆ, ਬਿਆਨ ਲੈ ਲਏ, ਉਹ ਆ ਗਿਆ, ਉਹ ਆ ਗਿਆ। ਕਦੀ ਸਰਕਾਰ ਬੈਕਫੁੱਟ 'ਤੇ ਆ ਜਾਂਦੀ ਆ, ਕਦੀ ਇਹ ਮੁਕਰ ਜਾਂਦੇ ਆ, ਕਦੀ ਉਹ ਕਹਿੰਦੇ ਸਾਨੂੰ ਕੁਛ ਨਹੀਂ ਦਿੱਤਾ ਹੈਗਾ। ਦੂਸਰੀ ਗੱਲ ਇਹ ਆ ਕਿ ਜ਼ਮਾਨਾ ਆ ਗਿਆ AI ਦੇ ਉੱਪਰ, ਡਿਜੀਟਲ ਜ਼ਮਾਨਾ ਹੋ ਗਿਆ। ਤੁਹਾਡੇ ਤਾਂ ਹਜੇ ਵੀ ਉਹ ਰੁਕੇ ਚੱਲੀ ਜਾਂਦੇ ਆ। ਤੁਹਾਡੇ ਕਿੱਦਾਂ ਇਹ ਚੈੱਕ ਹੋਣਗੇ? ਤੁਸੀਂ ਉਸ ਟੈਕਨੋਲੋਜੀ ਨੂੰ ਨਹੀਂ ਵਰਤਦੇ ਹੈਗੇ, ਅਪਡੇਟ ਨਹੀਂ ਕੀਤਾ ਸਾਨੂੰ। ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੇ 10 ਕਿਲੋਮੀਟਰ ਦੇ ਉੱਪਰ ਬੈਠ ਕੇ ਹੋਰ ਵਿੱਚੋਂ ਗੱਲ ਮੈਂ ਤੁਹਾਨੂੰ ਯਾਦ ਵੀ ਕਰਾਇਆ ਸੀ, ਮੈਨੂੰ ਉਹ ਚੇਤਾ ਕਰਾ ਦਿਓ। 2 ਗੱਲਾਂ ਤੁਹਾਨੂੰ ਚੇਤੇ ਕਰਾਉਣ ਨੂੰ ਕਹੀਆਂ ਸੀਗੀਆਂ ਮੈਂ। ਕਹੀਆਂ ਇੱਕ ਸੀਗੀਆਂ, ਹੁਣ ਦੂਜੀ ਤੁਸੀਂ ਪਾ ਲਈ ਹੈ। ਪਹਿਲਾਂ ਦੂਜੀ ਸ਼ੇਅਰ ਕਰ ਲਓ ਤੁਸੀਂ। ਦੂਜੀ ਹੁਣ ਦੇਖ ਲਓ ਵੀ ਇੱਦਾਂ, ਹਾਂਜੀ, ਜੇ ਡਿਜੀਟਲ ਤੁਹਾਡਾ ਕੋਈ ਸਿਸਟਮ ਹੋਵੇ, ਆਟੋਮੈਟਿਕ ਸਿਸਟਮ ਕੁਛ ਚੱਲਦਾ ਹੋਵੇ, ਕੁਛ ਵਾਈਨਰੀ ਥਿੰਗਸ ਚੱਲਦੀਆਂ ਹੋਣ, ਤੁਹਾਨੂੰ ਪਤਾ ਲੱਗੇ ਵੀ ਜੇ 100 ਕਿਲੋਮੀਟਰ ਜਗ੍ਹਾ ਦੇ ਉੱਪਰ ਵੀ ਬੈਠ ਕੇ ਜਿੱਥੇ ਸਾਡੇ ਅਧਿਕਾਰ ਖੇਤਰ 'ਚ ਆਉਂਦਾ, ਉੱਥੇ ਆਹ ਹੋ ਰਿਹਾ, ਤੁਹਾਡਾ ਕੋਈ ਸਰਵਰ ਹੋਵੇ, ਕੋਈ ਪਤਾ ਹੋਵੇ ਵੀ ਆਹ ਟ੍ਰਾਂਜੈਕਸ਼ਨ ਹੋਈ ਹੈ, ਇੱਦਾਂ ਹੋਈ ਹੈ, ਇੱਥੇ ਆਹ ਪਤਾ ਹਿੱਲਿਆ ਤਾਂ ਐਂ ਹੋਇਆ। ਹੈ ਨਹੀਂ ਗਾ ਤੁਹਾਡੇ ਕੋਲ, ਇੰਨਾ ਨਹੀਂ ਹੈਗਾ। ਮੈਂ ਨਹੀਂ ਕਹਿੰਦਾ ਹੈ ਨਹੀਂ ਗਾ, ਇੰਨਾ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ ਆ। ਦਰਬਾਰ ਸਾਹਿਬ ਦੇ ਬਾਹਰ ਇਹ ਸੱਚ ਗੱਲ ਆ, ਇਹ ਤਸਦੀਕ ਕਰ ਲਿਓ, ਕਿਉਂਕਿ ਮੈਂ ਤਾਂ ਜਾ ਕੇ ਦੇਖ ਕੇ ਆਇਆ। ਦਰਬਾਰ ਸਾਹਿਬ ਦੇ ਬਾਹਰ ਸਿੰਘ ਸਾਹਿਬਾਨ ਦੀ ਜਿਹੜੀ ਰਿਹਾਇਸ਼ ਇੱਕ ਬਣ ਰਹੀ ਸੀ, ਮੈਂ ਨਾਂ ਨਹੀਂ ਲੈਣਾ ਹੈਗਾ। ਠੀਕ ਹੈ ਜੀ। ਸਿੰਘ ਸਾਹਿਬਾਨ ਲੜੀ ਹੁੰਦੀ ਉੱਥੇ, ਹਾਂਜੀ, ਹੁੰਦੇ ਨੇ ਕਾਫੀ। ਹੁਣ ਨੀਹਾਂ ਵੀ ਰੱਖੀਆਂ ਗਈਆਂ, ਇਮਾਰਤ ਵੀ ਬਣ ਗਈ, ਇਮਾਰਤ ਉੱਚੀ ਵੀ ਚੁੱਕਣੀ ਸ਼ੁਰੂ ਕਰਤੀ। ਸਿੰਘ ਸਾਹਿਬਾਨ ਦੀ ਜੇ ਰਿਹਾਇਸ਼ ਬਣੀ, ਐਡੀ ਕੁ ਉੱਚੀ ਇਮਾਰਤ ਮਤਲਬ ਕਿ ਚੱਕਣ ਦਾ ਕਿਆ ਮਤਲਬ ਆ? ਜਿੱਦਾਂ ਜਿੱਦਾਂ ਇਮਾਰਤ ਉੱਚੀ ਗਈ ਕਿ ਲੋਕਾਂ ਨੇ ਫਿਰ ਥੋੜ੍ਹਾ ਜਿਹਾ ਬੋਲਣਾ ਸ਼ੁਰੂ ਕੀਤਾ ਵੀ ਹਰਿਮੰਦਰ ਸਾਹਿਬ ਦੇ ਸਾਹਮਣੇ ਉੱਚੀ ਇਮਾਰਤ, ਇਹ ਤਾਂ ਕਾਨੂੰਨਨ ਵੀ ਗਲਤ ਆ। ਮਤਲਬ ਕਿ ਇਹ ਦਿੱਖ ਖਰਾਬ ਕਰਨ ਡਈ ਹੈ। ਕਿਹੜੀ ਇਮਾਰਤ ਆ ਇਹ? ਕੀ ਆ? ਕੌਣ ਬਣਾ ਰਿਹਾ ਆ? ਫਿਰ ਇਹਨਾਂ ਦੀ ਨੀਂਦ 'ਚੋਂ ਜਾਗਦੇ ਆ, ਹਾਂਜੀ ਦੇਖਦੇ ਆ ਇਹ ਇਹਦੇ 'ਚ ਗਲਤ ਬਣ ਗਏ ਜੀ, ਇਹ ਨਹੀਂ ਆਇਆ, ਫਲਾਨਾ ਨਹੀਂ, ਧਮਕੜਾ ਨਹੀਂ ਹੈ, ਚਲੋ ਜੀ ਇਹਨੂੰ ਢਾਹ ਦਿਓ। ਕਿਆ ਕਿਸੇ ਨੇ ਪੈਰਵੀ ਕੀਤੀ ਆ ਕਿ ਜਦ ਤਸਦੀਕ ਹੋ ਗਈ ਕਿ ਸਿੰਘ ਸਾਹਿਬਾਨ ਦੀ ਰਿਹਾਇਸ਼ ਬਣੀ, ਕਿਹੜਾ ਸਿੰਘ ਸਾਹਿਬਾਨ ਸੀਗੇ ਬਈ? 1 ਸੀਗੇ, 10 ਕਿੰਨੇ ਸੀਗੇ? ਕੀ ਪੈਰਵੀ ਹੋਈ ਆ? ਕੀ ਇਹ ਮਤਲਬ ਕਿ ਕਾਨੂੰਨ ਦੇ ਨਾਲ ਖਿਲਵਾੜ ਨਹੀਂ ਹੋਇਆ? ਕੀ ਇਹਦੀਆਂ ਸਜ਼ਾਵਾਂ ਨਹੀਂ ਲੱਗ ਸਕਦੀਆਂ? ਇੱਕ ਤੁਸੀਂ ਜਗ੍ਹਾ ਹੀ ਹਥਿਆ ਕੇ ਉੱਥੇ ਇਮਾਰਤ ਬਣਾਉਣੀ ਸ਼ੁਰੂ ਕਰਤੀ, ਅਤੇ ਜਿਹੜਾ ਉੱਥੇ ਦਾ ਲਾਅ ਆ ਉਹ ਵੀ ਤੁਸੀਂ ਮਤਲਬ ਕਿ ਉਹਨੂੰ ਛਿੱਕੇ ਟੰਗਿਆ ਹੋਇਆ। ਇਹ ਗੱਲਾਂ ਹੋਣ ਡਈਆਂ ਆ। ਇਹ ਤਾਂ ਫਿਰ ਉਹ ਪੰਜਾਬ ਸਰਕਾਰ ਵਾਲਾ ਕੰਮ ਹੋ ਗਿਆ ਨੇ, ਪਹਿਲਾਂ ਸ਼ੁਰੂ ਕਰ ਲਿਆ। ਜੇ ਲੋਕੀ ਤੇ ਜੇ ਹੁਣ ਪੰਜਾਬ ਸਰਕਾਰ ਇਹ ਮੁੱਦਾ ਚੱਕ ਲਵੇ,
ਫੇਰ ਹੁਣ ਨਮੋਸ਼ੀ ਹੋਣੀ ਬਿਲਕੁਲ ਨਹੀਂ ਕਿਹੜਾ ਚੱਕਣਾ ਚਾਹੀਦਾ, ਧਾਰਮਿਕ ਗਲਤ ਹੋ ਰਹੇ ਕੰਮ ਬਾਰੇ ਮੁੱਦਾ ਚੱਕਣਾ ਚਾਹੀਦਾ ਬੇਸ਼ੱਕ ਤੇ ਪਰ ਪੰਜਾਬ ਉੱਥੇ ਫਿਰ ਇੱਕ ਆਨਸਰ ਇਹ ਵੀ ਹੁੰਦਾ ਕਿ ਸਰਕਾਰ ਦਖਲ ਕਰਦੀ ਜਾਣਬੁੱਝ ਕੇ ਸਾਡੇ ਧਾਰਮਿਕ ਮੁੱਦਿਆਂ ਦੇ। ਇਹ ਧਾਰਮਿਕ ਮੁੱਦਾ ਸੀਗਾ ਰਿਹਾਇਸ਼ ਬਣਾਉਣੀ, ਉਹਨਾਂ ਦੀ ਨਿਗਾਹ 'ਚ ਤਾਂ ਆਊਗਾ, ਪਰ ਇਹ ਤਾਂ ਇਲੀਗਲ ਸੀਗਾ ਫਿਰ ਨਹੀਂ, ਫਿਰ ਢਾਈ ਗੱਲ ਹੀ ਆ ਫਿਰ। ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਪੂਰੀਆਂ ਡਿਟੇਲਸ, ਕਿਉਂਕਿ ਤੁਸੀਂ ਨਾਮ ਲੈਣ ਤੋਂ ਗਰੇਜ਼ ਕੀਤਾ, ਪਰ ਮੈਂ ਨਾਮ ਲੈਣ ਤੋਂ ਗਰੇਜ਼ ਨਹੀਂ ਕਰਾਂਗਾ। ਮੈਂ ਪੂਰੇ ਕਿੱਥੇ ਜਗ੍ਹਾ ਤੇ ਸਿੰਘ ਬਿਲਡਿੰਗ ਬਣ ਰਹੀ ਸੀ, ਸਾਡੇ ਕਹਿ ਲਓ ਵੀ ਮਹਾਨ ਹਸਤੀਆਂ ਦੇ ਵਿੱਚ ਬਿਲਕੁਲ ਮਹਾਨ ਹਸਤੀ ਨੇ, ਬਿਲਕੁਲ ਮਹਾਨ ਥੋੜਾ ਜਿਹਾ ਹਸਤੀ ਫਿਰ ਥੋੜਾ ਲਿਹਾਜ਼ ਰੱਖਣਾ ਪੈਂਦਾ ਹੈ, ਪਰ ਚੱਕ ਲਓ ਵੱਡੇ ਅਖਬਾਰ ਚੱਕ ਲਓ, ਤੁਹਾਨੂੰ ਨਾਮ ਵੀ ਮਿਲ ਜਾਣਗੇ। ਐਡੀ ਵੀ ਕੋਈ ਗੱਲ ਨਹੀਂ ਹੈਗੀ, ਜਿਹੜੇ ਚੀਜ਼ਾਂ ਨੂੰ ਫਿਰ ਤਸਦੀਕ ਕਰਦੇ ਆ ਤੇ ਫਿਰ ਉਹ ਕਰੇ ਦਿੰਦੇ ਆ। ਬਿਲਕੁਲ। ਤੇ ਇੱਕ ਉਹ ਨੁਕਤਾ ਰਹਿ ਗਿਆ ਸੀਗਾ ਜੀ, ਹਾਂਜੀ, ਉਹ ਜ਼ਰੂਰ ਸ਼ੇਅਰ ਕਰੋਗੇ, ਸਾਡੇ ਕੋਲ ਸਮਾਂ ਤੁਹਾਡੇ ਵੀ ਵਿਸ਼ੇ ਸੀਮਤ ਆ। ਖਤਮ ਹੋ ਗਿਆ ਅੱਜ ਦੇ ਜੀ। ਹਾਂਜੀ, ਅੱਜ ਦੀਆਂ ਖਬਰਾਂ ਸਾਡੀਆਂ ਅੱਜ ਜਿਹੜੀਆਂ ਖੁੱਲੀ ਚਰਚਾ ਹੋ ਗਈ ਆ। ਹਾਂਜੀ, ਬਹੁਤ ਵਧੀਆ ਤਰੀਕੇ ਨਾਲ ਹੋ ਗਈ। ਜ਼ਰੂਰੀ ਵੀ ਹੈ ਕਿਤੇ ਨਾ ਕਿਤੇ ਇਹ ਗੱਲਾਂ ਤੇ ਆਪਣੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਆ, ਕਿਉਂਕਿ ਜਿਹੜਾ ਸਮਾਂ ਚੱਲ ਰਿਹਾ, ਜੇ ਪ੍ਰੋਗਰਾਮ ਦੀ ਸਟਾਰਟਿੰਗ 'ਚ ਆਖਿਆ ਸੀਗਾ ਨਾ ਕਿ ਅਸੀਂ ਗੱਲਬਾਤ ਨਹੀਂ ਕਰ ਰਹੇ, ਬਹੁਤ ਜ਼ਰੂਰੀ ਆ। ਅਸੀਂ ਬਹੁਤ ਹਲਕੀਆਂ ਗੱਲਾਂ ਵੱਲ ਨੂੰ ਹੋ ਗਏ, ਹਲਕੇ ਐਂਟਰਟੇਨਮੈਂਟ ਵੱਲ ਨੂੰ ਹੋ ਗਏ। ਮੈਨੂੰ ਵੀ ਉੱਧਰੋਂ ਸੁਝਾਅ ਮਿਲੇ ਸੀਗੇ ਜਦੋਂ ਮੈਂ ਵਾਪਸ ਆਇਆ ਪੰਜਾਬ ਤੋਂ, ਜੀ, ਕਹਿੰਦੇ ਅਸੀਂ ਸੁਣਦੇ ਹਾਂ। ਮੈਂ ਕਿਹਾ ਸ਼ੁਕਰੀਆ ਜੀ, ਬਹੁਤ ਧੰਨਵਾਦ, ਤੁਸੀਂ ਸਾਨੂੰ ਜਰਦੇ ਆ ਕਿ ਸੁਣਦੇ ਆ। ਕਹਿੰਦੇ ਵੀ ਕਈ ਵਾਰ ਲੱਗਦਾ ਕਿ ਸਮੇਂ ਦੀ ਘਾਟ ਕਰਕੇ ਤੁਸੀਂ ਵੀ ਛੇਤੀ ਵਗ ਜਾਂਦੇ ਹੋ, ਵੀ ਹੁਣ ਜਿਹੜਾ ਪਹਿਲਾ ਪ੍ਰੋਗਰਾਮ ਕਰਨਾ ਨਾ, ਜਿਹੜਾ ਖੁੱਲ੍ਹ ਕੇ ਕਰ ਦਿਓ। ਹੁਣ ਤਾਂ ਕਾਫੀ ਕੁਝ ਦੇਖ ਕੇ ਆਏ ਆ, ਚਲੋ ਹੁਣ ਖੁੱਲ੍ਹ ਕੇ ਹੋ ਗਿਆ। ਸੋ ਇਸ ਖੁੱਲ੍ਹ ਕੇ ਦੇ ਵਿੱਚ ਇੱਕ ਜਾਂਦੇ ਜਾਂਦੇ ਮੈਂ ਹੋਰ ਤੁਹਾਡੇ ਚੀਜ਼ ਪਾ ਦਿੰਦਾ। ਹਾਂਜੀ, ਮੈਂ ਦੁਆਬੇ ਤੋਂ ਹਾਂ, ਪਿੰਡ ਲਸਾੜਾ ਆ ਜੀ, ਅਤੇ ਚਲੋ ਆਲੇ ਦੁਆਲੇ ਜਿੰਨਾ ਕੁ ਟਾਈਮ ਸੀਗਾ ਉਹਨਾਂ ਕੁ ਜਾਣ ਦਾ ਮੌਕਾ ਮਿਲਿਆ। ਚਲੋ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਛੋਟਾ ਘਰ ਆ ਜਾਂ ਵੱਡਾ ਘਰ ਆ, ਪਰ ਫਿਰ ਵੀ ਚਲੋ ਪੰਜਾਬ 'ਚ ਇਹ ਗੱਲਾਂ ਹੁੰਦੀਆਂ ਨਾ ਵੀ ਆਹ ਦੇਖੋ 2 ਟਰੈਕਟਰ ਖੜ੍ਹੇ ਆ, ਕਾਰਾਂ ਖੜ੍ਹੀਆਂ, ਮੋਟਰਸਾਈਕਲ ਖੜ੍ਹੇ ਆ, ਬੁਲਟ ਖੜ੍ਹੇ ਆ, ਵੱਡੀ ਕੋਠੀ ਪਈ ਆ, ਵੀ ਤਕੜੇ ਆ, ਵੀ ਉਹਨਾਂ ਦੀ ਜ਼ਮੀਨ ਜ਼ਿਆਦਾ ਹੈਗੀ ਆ ਜਾਂ ਬਾਹਰੋਂ ਬੂਰੋਂ ਪੈਸਾ ਆਉਂਦਾ ਆ। ਕੁਛ ਵਿਚਾਰੇ ਮਾਤੜ ਹੁੰਦੇ ਆ ਵੀ ਚਲੋ ਨੌਕਰੀ ਕਰਦੇ ਆ, ਐਡਾ ਤਕੜਾ ਤਾਮਝਾਮ ਨਹੀਂ ਹੁੰਦਾ ਹੈਗਾ। ਅਸੀਂ ਇਹ ਰੱਖ ਲੈਂਦੇ ਹਾਂ ਵੀ ਜਿਹੜਾ ਫਿਰ ਉਹ ਵੱਡੀਆਂ ਕੋਠੀਆਂ ਵਾਲਾ ਟਰੈਕਟਰ ਸ਼ੈਕਟਰ ਖੜ੍ਹੇ ਆ, ਵੀ ਇਹਨਾਂ ਨੂੰ ਕਾਹਦੀਆਂ ਪ੍ਰੋਬਲਮ ਹੋਣੀ, ਤਾਂ ਰਾਜ ਕਰਦੇ ਆ। ਬਿਲਕੁਲ ਜੀ। ਇੱਕ ਪ੍ਰੋਬਲਮ ਮੈਂ ਉੱਥੇ ਦੇਖੀ ਆ ਹੁਣ ਦੇ ਮਾਹੌਲ 'ਚ, ਜਿਹਨੇ ਮੇਰੇ ਰੌਂਗਟੇ ਖੜੇ ਕਰ ਦਿੱਤੇ ਆ। ਦੋਨਾਂ ਦੀ ਇਹੀ ਪ੍ਰੋਬਲਮ, ਚਾਹੇ ਛੋਟਾ ਹੈ ਚਾਹੇ ਵੱਡਾ ਆ, ਦੋਨੇ ਹੀ ਪਿੱਟਣ ਡਏ ਆ। ਉਦੋਂ ਮੈਂ ਦੇਖਦਾ ਵੀ ਚਲੋ ਤੁਸੀਂ ਤਾਂ ਠੀਕ ਮਾਤੜ ਜਿਹੇ ਸੀਗੇ, ਠੀਕ ਠਾਕ ਹੈ, ਚਲੋ ਤੁਹਾਡਾ ਤਾਂ ਪਿੱਟਣਾ ਜਾਇਜ਼ ਆ, ਪਰ ਇਹ ਜਿਹੜੇ ਤਕੜੇ ਆ ਇਹ ਵੀ ਪਿੱਟਣ ਡਏ ਉਸ ਪ੍ਰੋਬਲਮ ਤੋਂ। ਮਤਲਬ ਕਿ ਆਹ ਵਾਲੀ ਸਥਿਤੀ ਆ ਗਈ। ਅਜਿਹਾ ਹੋ ਕੀ ਗਿਆ? ਹੋਇਆ ਇਹ ਆ, ਹਾਂਜੀ, ਗੱਲਾਂ ਬਾਤਾਂ ਚੱਲਣੀਆਂ, ਸਾਰਾ ਕੁਝ ਓਕੇ ਹੋਣਾ, ਹਾਂਜੀ ਸਭ ਠੀਕ ਹੈ, ਐ ਬੱਲੇ 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 ਬੱਲੇ। ਜਦੋਂ ਉੱਠਣ ਲੱਗਣਾ, ਇੱਕ ਗੱਲ ਉਹਨਾਂ ਦੱਬਵੀਂ ਬਾਅਦ 'ਚ ਕਹਿਣੀ ਆ, ਯਾਰ ਦੇਖਿਓ ਮੁੰਡਾ ਨਹੀਂ ਵਿਆਹ ਹੋ ਰਿਹਾ। ਅੱਛਾ, ਹਾਂਜੀ ਕਿੰਨੀ ਉਮਰ ਹੋ ਗਈ? ਲੰਘਦੀ ਜਾਂਦੀ ਆ ਜੀ, ਸਾਰਾ ਕੁਛ ਹੈਗਾ ਜੀ, ਖੇਤੀਬਾੜੀ ਵੇਖ ਕੇ ਪੈਸਾ ਧੇਲਾ ਵਧੀਆ ਆ, ਕੁੜੀ ਮੰਨਦੀ ਨਹੀਂ ਜੀ ਕੋਈ ਵੀ। ਕਿਉਂ ਨਹੀਂ ਮੰਨਦੀ? ਬਾਹਰਲਾ ਚਾਹੀਦਾ। ਜੇ ਕਿਸੇ ਦੇ ਘਰ 'ਚ ਕੁੜੀ ਆ, ਰੱਗ ਦੇ ਉੱਤੇ ਹੱਥ ਰੱਖ ਲਿਆ, ਜੇ ਕਿਸੇ ਦੇ ਘਰ 'ਚ ਕੁੜੀ ਆ, ਜੀ ਜੀ, ਉਹ ਵੀ ਐਂਡ ਦੇ ਵਿੱਚ ਚਾਹੇ ਤਕੜਾ ਆ, ਚਾਹੇ ਠੀਕ ਠਾਕ ਆ, ਚਾਹੇ ਗਵਲੇ ਮੇਜ਼ਦਾ ਹੀ ਆ, ਐਂਡ ਦੇ ਵਿੱਚ ਦੱਬਵੀਂ ਆਵਾਜ਼ ਦੇ ਵਿੱਚ ਬਜ਼ੁਰਗ ਇਹ ਕਹਿੰਦੇ ਆ, ਕਾਕਾ ਕੋਈ ਮੁੰਡਾ ਮਾਂਡਾ ਜੇ ਨਿਗਾਹ 'ਚ ਹੋਵੇ ਦੱਸ ਦਿਓ। ਮੈਂ ਕਿਹਾ ਕੁੜੀ ਤਾਂ ਤੁਹਾਡਾ ਕੰਮ ਧੰਦਾ ਕਰਦੀ ਹੈ, ਤਾਂ ਚਲੋ ਮੈਂ ਕਹਿ ਦਿੰਦਾ ਬਈ ਟੀਚਰ ਆ, ਬਈ ਇਹ ਤਾਂ 40-50 ਹਜ਼ਾਰ ਵੀ ਚੱਕਣ ਡਈ ਹੈ, ਮਤਲਬ ਕਿ ਤੁਸੀਂ ਵੀ। ਕਹਿੰਦੇ ਮੁੰਡਾ ਹੈ ਨਹੀਂ, ਮਿਲਦਾ ਨਹੀਂ, ਮੁੰਡੇ ਹੈ ਹੀ ਨਹੀਂ ਗੇ, ਜੇ ਹੈਗੇ ਆ ਤਾਂ ਉਹ ਨਸ਼ੇ ਨੇ ਖਾਧੇ ਪੀਤੇ, ਕਿੱਥੇ ਯਕੀਨ ਕਰੀਏ। ਕੁੜੀਆਂ ਨੂੰ ਮੁੰਡੇ ਨਹੀਂ ਮਿਲ ਰਹੇ, ਮੁੰਡਿਆਂ ਨੂੰ ਕੁੜੀਆਂ ਨਹੀਂ ਮਿਲ ਰਹੀਆਂ। ਪੰਜਾਬ ਦੀ ਆਹ ਸਥਿਤੀ ਆ। ਲਸਾੜੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਡੈਡੀ ਨਾਲ ਗੱਲ ਕਰਦਾ ਸੀਗਾ, ਕਹਿੰਦੇ ਜੀ 64 ਦੀ ਗਿਣਤੀ ਆ ਮੁੰਡੇ ਜਿਨ੍ਹਾਂ ਨੂੰ ਕੁੜੀਆਂ ਨਹੀਂ ਲੱਭ ਰਹੀਆਂ, ਜਦ ਕਿ ਉਹ ਚੰਗੀਆਂ ਭਲੀਆਂ ਨੌਕਰੀਆਂ ਵੀ ਕਰਦੇ ਆ, 60-70 ਹਜ਼ਾਰ ਵੀ ਕਮਾਉਂਦੇ ਆ। ਉਹਨਾਂ ਦੀ ਇੱਛਾ ਇਹੀ ਆ ਵੀ ਕੋਈ ਕੁੜੀ ਮਿਲ ਜਾਵੇ, ਇੱਥੇ ਦੀ ਮਿਲ ਜਾਵੇ, ਚਾਹੇ ਨਾ ਵੀ ਪੜ੍ਹੀ ਲਿਖੀ ਹੋਵੇ, ਚਾਹੇ ਪੜ੍ਹੀ ਲਿਖੀ ਹੋਵੇ, ਕਿ ਨੌਕਰੀ ਕਰਦੀ ਹੋਵੇ, ਤਾਂ ਅਸੀਂ 1.5-2 ਲੱਖ 'ਤੇ ਪਹੁੰਚ ਜਾਵਾਂਗੇ। ਨਹੀਂ ਮਿਲਦੀ ਕੁੜੀ, ਉਹਨਾਂ ਮੁੰਡਿਆਂ ਨੂੰ ਵੀ ਰਿਸ਼ਤੇ ਹੈ ਨਹੀਂ ਗੇ। ਉਹ ਕਹਿੰਦੀਆਂ ਨਹੀਂ ਸਾਨੂੰ ਬਾਹਰਲਾ ਚਾਹੀਦਾ। ਬਿਲਕੁਲ, ਮੈਂ ਤੇ ਜ਼ਰੂਰ ਥੋੜ੍ਹਾ ਜਿਹਾ ਹੈ ਨਾ, ਕਿਉਂਕਿ ਮੈਂ ਜਿਵੇਂ ਪਹਿਲਾਂ 2 ਵਾਰ ਜ਼ਿਕਰ ਕਰ ਚੁੱਕਾ ਹਾਂ ਕਿ ਸਮਾਂ ਬਹੁਤ ਸੀਮਤ ਆ ਜੀ। ਤਾਂ ਜਿਹੜੀ ਇਹ ਗੱਲ ਕਰਦੇ ਹਾਂ ਕਿ ਕੁੜੀ ਵਾਲਿਆਂ ਨੂੰ ਮੁੰਡੇ ਨਹੀਂ ਮਿਲ ਰਹੇ ਅਤੇ ਮੁੰਡੇ ਵਾਲਿਆਂ ਨੂੰ ਕੁੜੀਆਂ ਨਹੀਂ ਮਿਲ ਰਹੀਆਂ, ਪਹਿਲਾਂ ਤਾਂ ਮੈਂ ਜ਼ਰੂਰ ਆਪਣੇ ਇੰਡੋਜ਼ TV ਵਾਲਿਆਂ ਨੂੰ ਬੇਨਤੀ ਕਰਾਂਗਾ, ਮੈਨੇਜਮੈਂਟ ਨੂੰ, ਕਿ ਤੁਸੀਂ ਇੱਕ ਮੈਟਰੀਮੋਨੀ ਆਪਣਾ ਇੱਕ ਬਣਾ ਲਓ, ਪ੍ਰੋਗਰਾਮ ਬਣਾ ਲਓ। ਉੱਤੇ ਵੀ ਭਰੋਸਾ ਨਹੀਂ ਰਿਹਾ ਹੈਗਾ ਜੀ। ਨਹੀਂ, ਉਹ ਆਪਣਾ ਭਰੋਸੇਯੋਗ ਕਰ 19 ਸਾਲ ਦੀ ਕੁੜੀ ਬਾਹਰਲੇ 29 ਸਾਲ ਦੇ ਮੁੰਡੇ ਨਾਲ ਹਾਂਜੀ ਵਿਆਹ ਹੋ ਰਹੀ ਆ। ਜੀ ਜੀ, ਸਮੀਕਾਰ ਨਾ ਬਣੀਆਂ ਹੋਈਆਂ। ਨਹੀਂ, ਉਹ ਮੈਂ ਗਲਤ ਹੀ ਆਉਂਦਾ ਆ। ਮੈਂ ਕਿਤੇ ਨਾ ਕਿਤੇ ਚਲੋ ਠੀਕ ਆ, ਸਮਾਜ ਦੇ ਵਿੱਚ ਇੱਕ ਤਾਂ ਨੰਬਰ ਦਾ ਫਰਕ ਪਿਆ ਕਿ ਮੁੰਡਿਆਂ ਦੀ ਗਿਣਤੀ ਵੱਧ ਆ ਕੁੜੀਆਂ ਤੋਂ, ਠੀਕ ਹੈ। ਦੂਜਾ ਕਾਰਨ ਇਹ ਆ ਕਿ ਪਿਛਲੇ 2-3 ਦਹਾਕਿਆਂ ਤੋਂ ਬੱਚਿਆਂ ਅਤੇ ਮਾਪਿਆਂ ਦੇ ਵਿੱਚ ਗੈਪ ਬਹੁਤ ਵਧਿਆ। ਉਹਨਾਂ ਨੂੰ ਆਹ ਨਹੀਂ ਪਤਾ ਸੀ ਕਿਹੜੇ ਟੌਪਿਕ 'ਤੇ ਗੱਲ ਕਰਨੀ ਆ। ਜੀ ਜੀ, ਠੀਕ ਹੈ ਜੀ। ਤੁਸੀਂ 24-25 ਸਾਲ ਦੇ ਮੁੰਡੇ,
ਉਹ ਆਪਣੇ ਆਪ ਨੂੰ ਨਿਆਣੇ ਸਮਝ ਰਹੇ ਆ। ਉਹਨੂੰ ਐਂ ਲੱਗਦਾ ਕਿ ਅਸੀਂ ਨਿਆਣੇ ਫਿਰ ਰਹੇ ਹਾਂ ਇੱਥੇ। ਬਲਕਿ ਇੱਕ ਸਮਾਂ ਹੁੰਦਾ ਸੀਗਾ ਕਿ 14-15 ਸਾਲ ਦੇ ਮੁੰਡੇ ਨੂੰ ਗੱਭਰੂ ਕਿਹਾ ਜਾਂਦਾ ਸੀ। ਅਸੀਂ ਉਹ ਸਮਾਂ ਦੇਖਿਆ ਆ, ਅਸੀਂ ਜੋ ਛੋਟੇ ਸੀਗੇ ਕਹਿਣਾ ਹੁਣ ਜਵਾਨ ਹੋ ਗਿਆ, ਤੂੰ ਗੱਭਰੂ ਹੋ ਗਿਆ। Yeah, ਕੰਮ 'ਚ ਹੱਥ ਬਟਾਉਣਾ, ਕਿਉਂਕਿ ਖੇਤੀ ਕਰਦੇ ਸੀਗੇ, ਪਸ਼ੂ ਸਾਂਭਣੇ, ਕਹਿਣਾ ਹੁਣ ਮੁੰਡਾ ਜਵਾਨ ਹੋਣ ਲੱਗ ਗਿਆ। ਫਿਰ ਬਿਲਕੁਲ। ਜਦੋਂ ਤੁਸੀਂ 14-15 ਸਾਲ ਦੇ ਨੂੰ ਜਵਾਨ ਕਹੋਗੇ, ਆਪੇ ਉਹ 20-21 ਸਾਲ ਦੇ ਨੂੰ ਜਾ ਕੇ ਮਹਿਸੂਸ ਹੋਊਗਾ ਕਿ ਵਿਆਹ ਦੀ ਉਮਰ ਹੋ ਗਈ। ਉਹ 19-20 ਸਾਲ ਦੇ ਨੂੰ ਤਾਂ ਰੋਟੀਆਂ ਪਾ ਦੇ ਰਹੇ ਨੇ। ਉਹ ਬਿਲਕੁਲ 25-26 ਸਾਲ ਤੱਕ ਤਾਂ ਆਪਣੇ ਆਪ ਨੂੰ ਜਵਾਕ ਸਮਝੀ ਜਾਂਦੇ ਨੇ। ਫਿਰ ਇੱਕ ਦਿਨ ਨੀਂਦ ਖੁੱਲ੍ਹਦੀ ਆ, ਓਹੋ ਤੇਰੀ ਤਾਂ ਵਿਆਹ ਦੀ ਉਮਰ ਲੰਘਦੀ ਜਾਂਦੀ ਆ। ਇਹ ਵੀ ਫੈਕਟਰ ਹੈਗੇ ਨੇ। ਠੀਕ ਹੈ ਜੀ, ਇਹ ਪੱਖ ਕਈ ਨੇ। ਇਸ 'ਤੇ ਵੀ ਮਤਲਬ ਮੈਨੂੰ ਲੱਗਦਾ ਕਿ ਪ੍ਰੋਗਰਾਮ ਵੀ ਕੀਤਾ ਜਾਣਾ ਚਾਹੀਦਾ ਇੱਥੇ ਹੈ। ਅਲੱਗ ਪੋਡਕਾਸਟ ਹੋ ਸਕਦਾ ਇਹਨੂੰ ਆਪਾਂ ਅਲੱਗ ਤੋਂ ਗੱਲਬਾਤ ਜੀਓਪੋਲਿਟਿਕਸ ਦੇ ਵਿੱਚ ਨਾ ਲੈ ਕੇ ਆਈਏ ਇਹਨੂੰ ਆਪਾਂ। ਬਿਲਕੁਲ। ਤੁਸੀਂ ਨਹੀਂ ਐਗਜ਼ਾਮਪਲ ਜਿੱਥੋਂ ਸ਼ੁਰੂ ਕੀਤੀ ਸੀ, ਕਹਿੰਦੇ ਨੇ ਘੁੰਮ ਫਿਰ ਕੇ ਗੱਲ ਉੱਥੇ ਆ ਜਾਂਦੀ ਆ। ਸਾਡੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਚਲੋ ਇਸੇ ਦੂਰ ਪਹੁੰਚ ਇਸ ਗਈ ਗੱਲ। ਸੰਕਟ ਦੇ ਵਿੱਚ ਬੈਠੇ ਹੋਏ ਨੇ। ਦੂਰ ਪਹੁੰਚ ਖੈਰ, ਗਈ ਗੱਲ। ਅੱਜ ਦੀ ਫੋਟੋਆਂ ਤਾਂ ਅਸੀਂ ਵੈਸੇ ਸਮਾਪਤੀ- ਨਿਕਲ, ਫੋਟੋਆਂ ਤਾਂ ਕਹਿੰਦੇ ਵਾਹਵਾ ਨਿਕਲ ਰਹੀਆਂ ਆ। ਇੱਧਰ ਸਮਝੌਤਾ ਹੋਇਆ, ਉੱਧਰ ਅੰਬਾਨੀ ਦਾ ਜਿਹੜਾ ਅਡਾਨੀ ਦਾ ਕੇਸ ਸੀਗਾ, ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਹੁਣ ਇੰਡੀਆ 'ਚ ਸਮਾਂ ਨਹੀਂ ਨਿਕਲ, ਹੁਣ USA ਨਿਕਲ ਕਰਨਾ। ਇਹਦਾ ਮਤਲਬ ਬਾਹਰ ਹੌਲੀ ਹੌਲੀ ਖੁੰਡੀ ਹੋਣ ਲੱਗੀ ਆ। ਬਿਲਕੁਲ ਬਿਲਕੁਲ। ਖੈਰ, ਅਸੀਂ ਹੁਣ ਸਮਾਪਤੀ ਵੱਲ ਨੂੰ ਚੱਲਦੇ ਹਾਂ। ਜੀ ਬਿਲਕੁਲ। ਸੋ ਜਾਣ ਤੋਂ ਪਹਿਲਾਂ ਦਰਸ਼ਕਾਂ ਦੇ ਨਾਲ ਕੁਝ ਆਪਣੇ ਵਿਚਾਰ। ਬਸ ਜਿੰਨੇ ਵਿਚਾਰ ਸੀਗੇ, ਬੈਠੇ ਤਾਂ ਆਪਾਂ ਜੀਓਪੋਲਿਟਿਕਸ ਡਿਸਕਸ ਕਰਨ ਨੂੰ ਹੀ ਸੀਗੇ। ਜਿੱਦਾਂ ਤੁਸੀਂ ਹਦਾਇਤਾਂ ਕੀਤੀਆਂ ਕਿ ਥੋੜ੍ਹਾ ਲੰਮਾ ਕਰਿਆ ਕਰੋ, ਮੈਂ ਕਹਿੰਦਾ ਹੁੰਦਾ ਵੀ ਅੱਜ ਕੱਲ੍ਹ ਤਾਂ ਲੰਬਾ ਸੁਣਦੇ ਹੀ ਨਹੀਂ ਹੈਗੇ। ਜੀ ਕਹਿੰਦੇ ਨਹੀਂ, ਆਹ ਚੀਜ਼ਾਂ ਤਾਂ ਸੁਣਨੀਆਂ ਹੁੰਦੀਆਂ। ਜਦੋਂ ਅੱਧ ਵਿਚਾਲੇ 'ਚ ਛੱਡ ਕੇ ਤੁਸੀਂ ਸਮਾਂ ਘੱਟ ਕਹਿ ਕੇ ਨਿਕਲ ਜਾਂਦੇ ਹੋ, ਫਿਰ ਮਨ 'ਚ ਤੌਖਲੇ ਜਿਹੇ ਰਹਿ ਜਾਂਦੇ ਆ। ਧੰਨਵਾਦ ਕਰਦੇ ਉਹਨਾਂ ਸਾਰਿਆਂ ਦਾ ਜਿਹੜੇ ਸਾਨੂੰ ਸਮਾਂ ਦਿੰਦੇ ਨੇ, ਇੰਡਸਟਰੀ ਨਾਲ ਜੁੜਦੇ ਨੇ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਿਹੜਾ ਜੀ ਜਾਨ ਲਾ ਕੇ ਪੂਰਾ ਸੁਣਿਓ ਅਤੇ ਸਾਨੂੰ ਦੱਸਿਓ ਕਿ ਕਿੱਥੇ ਕਮੀ ਰਹਿ ਗਈ ਆ। ਆਪਣੇ ਤੁਸੀਂ ਸੁਝਾਅ ਵੀ ਦਿਓ ਅਤੇ ਸਾਡੇ ਲਈ ਉਹ ਵਧੀਆ ਗੱਲ ਹੋਏਗੀ ਜੀ। ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਹਰਜੀਤ ਲਸਾੜਾ ਵੀਰ ਜੀ ਦਾ, ਜੋ ਕਿ ਬ੍ਰਿਸਬੇਨ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਅਤੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਹੋਈ ਸੀ। ਅਤੇ ਉਹਨਾਂ ਤੋਂ ਅਸੀਂ ਉਹਨਾਂ ਦੇ ਖਿਆਲ ਜਾਣਨੇ ਨੇ ਜੀਓ ਪੋਲੀਟਿਕਸ ਦੇ ਉੱਤੇ, ਪੰਜਾਬ ਦੇ ਮੁੱਦਿਆਂ ਦੇ ਉੱਤੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਤੁਹਾਡੇ ਨਾਲ ਸਾਂਝ ਬਣਾਵਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਲੇਟੈਸਟ ਖਬਰਾਂ ਦੇ ਉੱਤੇ ਤੁਹਾਡੇ ਨਾਲ ਵਿਚਾਰ ਚਰਚਾ ਕਰੀਏ। ਤੁਸੀਂ ਵੀ ਸਾਨੂੰ ਆਪਣੇ ਸੁਨੇਹਿਆਂ ਦੇ ਰਾਹੀਂ ਕੋਈ ਵੀ ਖਬਰ ਸਾਂਝੀ ਕਰ ਸਕਦੇ ਹੋ, ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੇਕਰ ਤੁਹਾਨੂੰ ਲੱਗੇ ਕਿ ਅਸੀਂ ਕਿਤੇ ਗਲਤੀ ਕਰ ਰਹੇ ਹਾਂ, ਤੁਸੀਂ ਸਾਨੂੰ ਸੁਧਾਰ ਦੀ ਵੀ ਗੁੰਜਾਇਸ਼ ਸਾਡੇ 'ਚ ਹੈ, ਤੁਸੀਂ ਸਾਨੂੰ ਸੁਧਾਰ ਵੱਲ ਵੀ ਲਿਜਾ ਸਕਦੇ ਹੋ। ਸੋ ਇੰਨਾ ਹੀ ਕਹਿੰਦਾ ਹੋਇਆ ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।